सच समाओ गुरमुख सच समाओ सच्चा आप तख्त सच्चा सच्चा तख्त सच्चा मैं सच्चा करे मैं सच्चा करे सब सचो सच वरतदा सब सचो सच वरतदा गुरमुख अलख लखाई गुरमुख अलख लखाई वाह वाह सच्चे सच्चा साई सच्चा तख्त सच्चा सच्चा तख्त सच्चा मैं सच्चा करे मैं सच्चा करे ਇਹਦੇ ਨਾਲ ਹੀ ਕੀਰਤਨ ਦੀ ਸਮਾਪਤੀ ਹੈ। ਮੇਰੇ ਪ੍ਰਿਯ ਦਿਵਸ ਦੇ ਪਵਿੱਤਰ ਪਰਵ ਦੀਆਂ ਆਪ ਸਰਬੱਤ ਸੰਗਤਾਂ ਨੂੰ ਸਾਡੇ ਸਾਰੇ ਜਥੇ ਵੱਲੋਂ ਬੱਚਿਆਂ ਵੱਲੋਂ ਲੱਖ ਲੱਖ ਮੁਬਾਰਕਬਾਦ ਹੋਵੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ, ਸਾਨੂੰ ਆਪਣੇ ਦਰਸਾਏ ਗੁਰਮੁਖ ਗਾਡੀ ਰਾਹ ਤੇ ਚੱਲਣ ਦੀ ਸਮਤ ਬਖਸ਼ਿਸ਼ ਕਰਨ। ਅਗਲਾ ਪ੍ਰੋਗਰਾਮ ਪਿਆਰ ਸਾਥ ਸਰਵਣ ਕਰੋ। ਸਾਨੂੰ ਸਾਰਿਆਂ ਨੂੰ ਅਸੀਸਾਂ ਦਿੰਦੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਸਵਾਰੇ ਭਾਈ ਵਰਿਆਮ ਸਿੰਘ ਜੀ ਦਾ ਜਥਾ, ਜਿਨ੍ਹਾਂ ਨੇ ਆਪਾਂ ਨੂੰ ਸ਼ਬਦ ਦੇ ਨਾਲ ਜੋੜਿਆ, ਗੁਰੂ ਪਿਆਰਿਆਂ ਦਾ ਗੁਰੂ ਦਰਬਾਰ ਵੱਲੋਂ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਅੱਜ ਦੇ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸ੍ਰੀ ਅਕਾਲ ਤਖਤ ਦੀ ਰਚਨਾ ਕਰਕੇ ਤਖਤ ਤੇ ਬੈਠਣ ਲੱਗਿਆ ਦੋ ਤਲਵਾਰਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ, ਜਿਸ ਨਾਲ ਗੁਰੂ ਕਾਲ ਵਿੱਚ ਇੱਕ ਨਵਾਂ ਮੋੜ ਆਇਆ, ਜਿਸ ਨੇ ਨਵੀਂ ਜਾਗਰਤੀ ਪੈਦਾ ਕੀਤੀ। ਜ਼ਾਲਮ ਤੇ ਜਰਵਾਣਿਆਂ ਦਾ ਕਿਵੇਂ ਡਟ ਕੇ ਮੁਕਾਬਲਾ ਕਰਨਾ ਹੈ। ਹੁਣ ਸ਼ਾਸਤਰ ਸ਼ਬਦ ਦੇ ਅਭਿਆਸ
ਦੇ ਨਾਲ ਸਿੱਖਾਂ ਨੇ ਸ਼ਾਸਤਰ ਦਾ ਅਭਿਆਸ ਕਰਨਾ ਆਰੰਭਿਆ ਤੇ ਗੁਰੂ ਦੀ ਸਿੱਖਿਆ ਪਾ ਕੇ ਵੈਰੀਆਂ ਦਾ ਮੁਕਾਬਲਾ ਕਰਨ ਲਈ ਅੱਗੇ ਹੋ ਕੇ ਜੂਝਣ ਦਾ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕੋਲੋਂ ਬਲ ਲਿਆ। ਅੱਜ ਛੇਵੇਂ ਪਾਤਸ਼ਾਹ ਪਿਤਾ ਜੀ ਦੇ ਮੀਰੀ ਪੀਰੀ ਦੇਸ਼ ਦੇ ਸੰਬੰਧ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਸਮੂਹ ਆਈਆਂ ਸੰਗਤਾਂ ਨੂੰ ਮੀਰੀ ਪੀਰੀ ਦੇਸ਼ ਦੇ ਸੰਬੰਧ ਦੀਆਂ ਲੱਖ ਲੱਖ ਵਧਾਈਆਂ ਹੋਣ। ਆਪਣੇ ਕੋਲ ਵਿਸ਼ੇਸ਼ ਤੌਰ ਤੇ ਗੁਰੂ ਪਿਆਰੇ ਭਾਈ ਅਵਤਾਰ ਸਿੰਘ ਜੀ ਬੰਧਨੀ ਕਲਾਂ, ਸੰਤ ਗੁਰਬਚਨ ਸਿੰਘ ਜੀ ਦੇ ਪੋਤਰੇ ਸਟੇਜ ਤੇ ਬਰਾਰ ਰਹੇ ਹਨ, ਉਹਨਾਂ ਨੂੰ ਜੀ ਆਇਆ। ਹੋਰ ਸੰਗਤ ਜੀ, ਅੱਜ ਦੇ ਜੋ ਅੱਜ ਦੀਆਂ ਦੇਗਾਂ ਦੀਆਂ ਸੇਵਾਵਾਂ ਹਨ ਉਹ ਇੱਕ ਪਰਿਵਾਰ ਵੱਲੋਂ ਲਈਆਂ ਗਈਆਂ ਹਨ। ਮਹਾਰਾਜ ਕਿਰਪਾ ਕਰੇ ਪਰਿਵਾਰ ਨੂੰ ਗੁਰਸਿੱਖੀ ਜੀਵਨ ਔਰ ਨਾਮ ਦੀਆਂ ਬਖਸ਼ਾਂ ਕਰਕੇ ਨਵਾਜਣ ਮਹਾਰਾਜ। ਸੰਗਤਾਂ ਨੂੰ ਸੁਣ ਕੇ ਬੜੀ ਖੁਸ਼ੀ ਹੋਵੇਗੀ ਜੋ ਆਪਣੇ ਰਹਿਣਟਨ ਗੁਰੂ ਘਰ ਦੇ ਸਾਹਮਣੇ ਪਾਣੀ ਵਾਲਾ ਪੌਂਡ ਬਣਿਆ ਹੋਇਆ ਹੈ, ਉਸ ਨੂੰ ਕਵਰ ਕਰਨ ਲਈ ਆਪਣੇ ਕੋਲ ਪਰਮਿਟ ਮਿਲ ਚੁੱਕਾ ਹੈ ਔਰ ਉਸ ਨੂੰ ਕਵਰ ਕਰਕੇ ਆਪਾਂ ਉੱਤੇ ਪਾਰਕ ਬਣਾਵਾਂਗੇ ਔਰ ਸੰਗਤਾਂ ਉੱਥੇ ਬੈਠ ਕੇ ਆਨੰਦ ਲਿਆ ਕਰਨਗੀਆਂ। ਜਿਵੇਂ ਅੰਦਰ ਗੁਰਬਾਣੀ ਦਾ ਸ਼ਬਦ ਦਾ ਆਨੰਦ ਲੈਂਦੀਆਂ ਹਨ, ਤਿਵੇਂ ਹੀ ਬਾਹਰ ਜੋ ਆਪਾਂ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ, ਫਰੰਟ ਦੇ ਉੱਤੇ ਖੁੱਲਾ ਪੌਂਡ ਬਣਿਆ ਹੈ, ਉਸ ਨੂੰ ਕਵਰ ਕਰਨ ਲਈ ਪਰਮਿਟ ਮਿਲ ਚੁੱਕਾ ਹੈ। ਇਸ ਦੀਆਂ ਵੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਆਓ ਹੁਣ ਗੁਰੂ ਪਿਆਰੇ ਗੁਰੂ ਸਵਾਰੇ ਗਿਆਨੀ ਅਵਤਾਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਸ਼ਬਦ ਦੇ ਨਾਲ ਜੋੜਨਗੇ। ਆਓ 20 ਮਿੰਟ ਲਈ ਭਾਈ ਸਾਹਿਬ ਜੀ ਕਥਾ ਰਾਹੀਂ ਗੁਰਬਾਣੀ ਦੀ ਵਿਆਖਿਆ ਰਾਹੀਂ ਆਪਾਂ ਨੂੰ ਬਾਣੀ ਨਾਲ ਜੋੜਨਗੇ ਜੀ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरा गुण अवगान ना विचारो कोई, माटी का क्या तो पै स्वामी, मानस की गात एही, मेर करो तृण ते मोहे जाहि, गरीब निवाज ना दूसर तो सो, पोल शिमो हमारी प्रभु आप, ना भूलन हार कहूँ को मोसो, सेव करी तुम्हारी तन के, सब ही गृह देखियात दरब परोसो,
या कल मैं सब काल किरपान के पारी पूजान को पारी परोसो। या कल मैं सब काल किरपान के पारी पूजान को पारी परोसो। परम सम्मान योग सतगुरु महाराज दी साजी नवाजी हुई गुरु खालसा सत संगत जीओ, प्यार सत्कार सहित सतगुरु दी फतेह प्रवान करो। वाहिगुरु जी का खालसा, वाहिगुरु जी की फतेह। आप संगतां मेरी पीरी दिवस मना रहे हो। छेवें पातशाह बंदी छोड़ दाता मेरी पीरी दे मालक पंज प्याले पंज पीर छठों पीर बैठा गुर भारी। अर्जन काया पलट कै मूरत हर गोबिंद सवारी। चले पीढ़ी सोढ़ियां रूप दिखावन वारो वारी। दल भंजन गुर सूरमा बड़ जोधा बहु परोपकारी। धन धन श्री गुरु हरगोबिंद साहब महाराज सच्चे पातशाह ने श्री अकाल तख्त साहिब जी की सिरजना की। सिरजना करन दे समय गुरु महाराज ने एक बहुत बड़ा फैसला लिया। ब्रह्म ज्ञानी तत् बेते महान संत सिपाही सत्कारयोग बाबा बुढ़ा साहिब जी गुरु घर दे वेद व्यास भाई साहब भाई गुरदास जी नूं सेवा करन दे लई आखिया। इतिहास दसदा है किसी राज न हाथ लगायो, बुढ़े आओ गुरदास बनायो। श्री अकाल तख्त साहिब जी की सिरजना के समय किसी होर राज मिस्त्री ने हाथ नहीं लाया ते ना ही सतगुरु ने लाउण दिता। ब्रह्म ज्ञानी बाबा बुढ़ा साहिब जी ते गुरु घर दे वेद व्यास भाई साहब भाई गुरदास जी ने सारी सेवा निभाई। जदों अकाल तख्त साहिब जी की सिरजना हो चुकी तां उस वेले मेरी पीरी दे मालक धन धन श्री गुरु हरगोबिंद साहब महाराज ने उस तख्त ते सुभाएमान होके बाबा बुढ़ा साहिब जी नूं हुक्म किया कि बाबा जी हुण जो गुरता गद्दी गुरियाई देन दी बख्शिश आप जी नूं सतगुरु ने बख्शिश की है, वो तुसी रस्म अदा करो। ब्रह्म ज्ञानी महापुरख बाबा बुढ़ा साहिब जी ने गुरु महाराज नूं पहली रीति अनुसार 5 पैसे नारियल अते नाल ही छोटी दस्तार ते एक माला लिया के सतगुरु नूं भेंट की। ते गुरु महाराज सच्चे पातशाह ने बाबा बुढ़ा साहिब जी नूं आखिया, बाबा जी हुण इस माला नूं तुसीं तोशे खाने विच रख दिओ। हुण सानूं मेरी पीरी दियां 2 शमशीरां धारण करवाओ। बाबा बुढ़ा साहिब जी ने 2 श्री साहबां 2 3 फुटियां तलवारां 2 शमशीरां गुरु महाराज नूं धारण करवाइयां। गुरु हरगोबिंद साहब महाराज सच्चे पातशाह नूं मीरी पीरे दे मालक होण दा रुतबा प्रदान किया। पहले पहल
ਗੁਰੂ ਘਰ ਦੇ ਵਿੱਚ ਕੇਵਲ ਭਗਤੀ ਦੀ ਸਿੱਖਿਆ ਗ੍ਰਹਿਣ ਕਰਵਾਈ ਜਾਂਦੀ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤੀ ਦੇ ਨਾਲ ਸ਼ਕਤੀ ਦਾ ਸੁਮੇਲ ਕੀਤਾ। ਕੁਝ ਇਤਿਹਾਸਕਾਰਾਂ ਦੇ ਮੁਤਾਬਕ ਗੁਰੂ ਮਹਾਰਾਜ ਨੇ ਧਰਮ ਦੇ ਨਾਲ ਰਾਜਨੀਤੀ ਨੂੰ ਜੋੜ ਦਿੱਤਾ। ਪਰ ਮੈਂ ਇੱਥੇ ਇੱਕ ਬੇਨਤੀ ਕਰਾਂ, ਜਿਹੜੇ ਅਜੋਕੇ ਸਾਡੇ ਲੀਡਰ ਨੇ, ਰਾਜਨੀਤਿਕ ਆਗੂ ਨੇ, ਉਹਨਾਂ ਨੇ ਧਰਮ ਨੂੰ ਮੋਹਰਾ ਬਣਾ ਕੇ ਤੇ ਆਪਣੇ ਸਵਾਰਥ ਲਈ ਧਰਮ ਨੂੰ ਵਰਤਣਾ ਸ਼ੁਰੂ ਕਰ ਦਿੱਤਾ ਹੈ। ਪਰ ਇਹ ਗੁਰੂ ਮਹਾਰਾਜ ਦੀ ਆਗਿਆ ਨਹੀਂ ਸੀ। ਰਾਜਨੀਤੀ ਧਰਮ ਦੀ ਸੇਵਾ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਦੇ ਨਾਲ ਜੋੜੀ ਸੀ, ਨਾ ਕਿ ਆਪਣੇ ਸਵਾਰਥ ਲਈ ਤੇ ਜਾਂ ਰਾਜਸੀ ਲਾਭ ਪ੍ਰਾਪਤ ਕਰਨ ਦੇ ਲਈ ਵੀ ਇਸ ਧਰਮ ਦੇ ਨਾਲ ਰਾਜਨੀਤੀ ਨੂੰ ਜੋੜਿਆ ਗਿਆ ਸੀ। ਸਿਆਣੇ ਵਿਦਵਾਨਾਂ ਦੇ ਅਨੁਸਾਰ ਰਾਜਨੀਤੀ ਇੱਕ ਘੋੜਾ ਹੈ ਤੇ ਜਿਹੜਾ ਧਰਮ ਹੈ ਉਹ ਸ਼ਾਹ ਸਵਾਰ ਹੈ। ਹੁਣ ਧਰਮ ਰਾਜਨੀਤੀ ਦੇ ਉੱਤੇ ਅਸਵਾਰੀ ਕਰਦਾ ਹੈ, ਨਾ ਕਿ ਘੋੜੀ ਸ਼ਾਹ ਸਵਾਰ ਦੇ ਉੱਤੇ। ਪਰ ਇਹਨਾਂ ਨੇ ਉਲਟੀ ਗੰਗ ਵਹਾਏ। ਹੁਣ ਸਾਡੇ ਲੀਡਰਾਂ ਨੇ ਉਲਟੀ ਗੰਗਾ ਵਹਾ ਦਿੱਤੀ। ਰਾਜਸੀ ਸ਼ਕਤੀ ਪ੍ਰਾਪਤ ਕਰਨ ਦੇ ਲਈ ਧਰਮ ਨੂੰ ਮੋਹਰਾ ਬਣਾ ਕੇ ਵਰਤਣਾ ਸ਼ੁਰੂ ਕਰ ਦਿੱਤਾ। ਇਸੇ ਲਈ ਤਾਂ ਹੁਣ ਸਾਡੀ ਸਿੱਖ ਕੌਮ ਦੀ ਅਧੋਗਤੀ ਵੀ ਹੋ ਰਹੀ ਹੈ। ਇਸੇ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਤੇ ਰਾਜਨੀਤੀ ਦਾ ਸੁਮੇਲ ਜ਼ਰੂਰ ਕੀਤਾ ਹੈ, ਪਰ ਧਰਮ ਦੀ ਸੇਵਾ ਲਈ ਰਾਜਨੀਤੀ ਨੂੰ ਵਰਤਣ ਦੀ ਆਗਿਆ ਕੀਤੀ ਹੈ, ਨਾ ਕਿ ਧਰਮ ਨੂੰ ਰਾਜਸੀ ਸ਼ਕਤੀ ਪ੍ਰਾਪਤ ਕਰਨ ਦਾ ਸਾਧਨ ਮੰਨ ਕੇ। ਇਹ ਨਹੀਂ ਗੁਰੂ ਮਹਾਰਾਜ ਨੇ ਸਾਨੂੰ ਆਗਿਆ ਦਿੱਤੀ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਮੀਰੀ ਪੀਰੀ ਦੀਆਂ ਦੋ ਸ਼ਮਸ਼ੀਰਾਂ ਧਾਰਨ ਕਰਕੇ ਧਰਮ ਤੇ ਰਾਜਨੀਤੀ ਦਾ ਸੁਮੇਲ ਕੀਤਾ ਤੇ ਨਾਲ ਹੀ ਗੁਰੂ ਮਹਾਰਾਜ ਨੇ ਇੱਕ ਸੰਗਤਾਂ ਨੂੰ ਆਦੇਸ਼ ਵੀ ਜਾਰੀ ਕੀਤਾ, ਇੱਕ ਐਲਾਨ ਵੀ ਜਾਰੀ ਕੀਤਾ। ਉਹ ਕੀ ਸੀ? ਸੰਗਤ ਜੀ, ਜਿਹੜਾ ਵੀ ਗੁਰਸਿੱਖ ਮਾਈ ਭਾਈ ਗੁਰੂ ਘਰ ਦੀਆਂ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਅੱਗੇ ਵਾਸਤੇ ਵਧੀਆ ਤੋਂ ਵਧੀਆ ਘੋੜੇ ਲੈ ਕੇ ਆਵੇ, ਵਧੀਆ ਤੋਂ ਵਧੀਆ ਸ਼ਸਤਰ ਲੈ ਕੇ ਆਵੇ। ਜਿਸ ਗੁਰਸਿੱਖ ਦੇ 4 ਪੁੱਤਰ ਨੇ ਉਹ 2 ਗੁਰੂ ਕੀ ਫੌਜ ਵਿੱਚ ਭਰਤੀ ਕਰਾਵੇ, ਜਿਸ ਦੇ 2 ਨੇ ਉਹ 1 ਭਰਤੀ ਕਰਵਾ ਦੇਵੇ। ਕਿਉਂ? ਹੁਣ ਅਸੀਂ ਜ਼ੁਲਮ ਦੇ ਖਿਲਾਫ ਲੜਾਈ ਲੜਨੀ। ਸਾਡੇ ਪਿਤਾ ਸਤਿਗੁਰੂ, ਜਿਨ੍ਹਾਂ ਦੇ ਬਾਰੇ ਮਥੁਰਾ ਭੱਟ ਜੀ ਨੇ ਬਹੁਤ ਖੂਬ ਲਿਖਿਆ ਹੈ, ਧਰਨ ਗਗਨ ਨਵਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਭਣ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ। ਉਸ ਪ੍ਰਤੱਖ ਹਰ ਸਾਡੇ ਪਿਤਾ ਸਤਿਗੁਰੂ ਨੂੰ ਇਹਨਾਂ ਜ਼ਾਲਮਾਂ ਨੇ, ਇਹਨਾਂ ਦੁਸ਼ਟਾਂ ਨੇ ਉਬਲਦੀ ਦੇਗ ਵਿੱਚ ਉਬਾਲ ਦਿੱਤਾ ਹੈ, ਤੱਤੀ ਲੋਹ ਤੇ ਬੈਠਾ ਕੇ ਸਾੜ ਦਿੱਤਾ ਹੈ, ਜਿਸਮ ਉਤੇ ਗਰਮ ਰੇਤਾ ਪਾ ਕੇ ਲੋਹ ਦਿੱਤਾ ਹੈ। ਇਸ ਵਾਸਤੇ ਹੁਣ ਸ਼ਾਂਤੀ ਦੀ ਇੰਤਹਾ ਹੋ ਚੁੱਕੀ ਸੀ। ਹੁਣ ਉਸ ਸ਼ਾਂਤੀ ਦੇ ਬਰਫਾਨੀ ਪਹਾੜ ਦੇ ਵਿੱਚੋਂ ਕ੍ਰਾਂਤੀ ਦਾ ਲਾਵਾ ਪ੍ਰਗਟ ਹੋਇਆ ਹੈ। ਉਹ ਸੀ ਸ਼੍ਰੀ ਅਕਾਲ ਤਖਤ ਸਾਹਿਬ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਨੂੰ ਬਚਾਉਣ ਦੀ ਖਾਤਰ ਤੇ ਧਰਮ ਦੀ ਰੱਖਿਆ ਲਈ ਜਿਹੜੀ ਸਿੱਖਾਂ ਨੂੰ ਤਲਵਾਰ ਫੜਾਈ ਸੀ, ਗੋ ਗਰੀਬ ਦੀ ਰੱਖਿਆ ਜਰਵਾਣੀ ਦੀ ਪੱਖਿਆ ਲਈ ਸੀ, ਜ਼ੁਲਮ ਕਰਨ ਵਾਸਤੇ ਨਹੀਂ ਸੀ। ਇਸ ਵਾਸਤੇ ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ ਤੇ ਸਾਨੂੰ ਅਕਾਲ ਤਖਤ ਸਾਹਿਬ ਜੀ ਦੀ ਪ੍ਰਾਪਤੀ ਹੋਈ ਹੈ। ਫਿਰ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਦੂਜੇ ਗੁਰੂ ਸ਼ਹੀਦ ਹੋਏ ਨੇ। ਦਿੱਲੀ ਚਾਂਦਨੀ ਚੌਂਕ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ
ਜਿਸ ਦੇ ਬਾਰੇ ਕਲਗੀਧਰ ਪਾਤਸ਼ਾਹ ਨੇ ਬਹੁਤ ਸੁੰਦਰ ਜ਼ਿਕਰ ਕੀਤਾ ਹੈ। ਠੀਕਰ ਫੋਰ ਦਲੀਸ ਸਿਰ ਪ੍ਰੋਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਤੇ ਫਿਰ ਖਾਲਸੇ ਪੰਥ ਦੀ ਸਿਰਜਣਾ ਹੋਈ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਵਾਲ ਕੀਤਾ ਕਿ ਮੈਂ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹਾਂ। ਇਹਦਾ ਮਤਲਬ ਦੋ ਮਜ਼ਹਬ ਨੇ, ਹਿੰਦੂ ਤੇ ਮੁਸਲਮਾਨ, ਮੈਂ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹਾਂ, ਪਰ ਤੁਸੀਂ ਮੇਰੇ ਰਾਹ ਦੇ ਵਿੱਚ ਰੋੜਾ ਅਟਕਾ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਤੁਸੀਂ ਮੇਰੇ ਰਸਤੇ ਵਿੱਚ ਰੋੜਾ ਨਾ ਬਣੋ। ਕਿਉਂ? ਮੈਂ ਤੇ ਬਹੁਤ ਵੱਡਾ ਸੁਭਾਵ ਕਰ ਰਿਹਾ ਹਾਂ। ਮੈਂ ਤੇ ਇਹਨਾਂ ਕਾਫਰਾਂ ਨੂੰ, ਹਿੰਦੂਆਂ ਨੂੰ ਮੁਸਲਮਾਨ ਕਾਫਰ ਕਹਿੰਦੇ ਸਨ, ਮੈਂ ਤੇ ਇਹਨਾਂ ਕਾਫਰਾਂ ਨੂੰ ਮੁਸਲਮਾਨ ਬਣਾ ਕੇ ਵਿਸ਼ਤਾਂ ਵਿੱਚ ਭੇਜਣ ਦਾ ਪਰਉਪਕਾਰ ਕਰ ਰਿਹਾ ਹਾਂ, ਪੁੰਨ ਦਾ ਕਰਮ ਕਰ ਰਿਹਾ ਹਾਂ। ਤੁਸੀਂ ਮੇਰੇ ਰਾਹ ਵਿੱਚ ਰੋੜਾ ਕਿਉਂ ਬਣਦੇ ਹੋ? ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਨਿਰਭੈਤਾ ਦਾ ਸਬੂਤ ਦਿੰਦਿਆਂ ਹੋਇਆਂ ਇਹ ਆਖਿਆ ਸੀ, ਜੋ ਕੋਈ ਤੂੰ ਕਰਨਾ ਚਾਹੁੰਦਾ ਹੈ ਇਹ ਖੁਦਾ ਦੀ, ਰੱਬ ਦੀ ਮਰਜ਼ੀ ਦੀ ਉਲਟ ਹੈ। ਇਹ ਕਹਿੰਦਾ ਹੈ ਉਹ ਕਿਵੇਂ? ਗਰੀਬ ਨਵਾਜ਼ ਸਤਿਗੁਰੂ ਜੀ ਕਹਿਣ ਲੱਗੇ, ਜੇ ਰੱਬ ਨੂੰ ਇਹੀ ਪਾਉਂਦਾ ਹੋਵੇ ਤੇ ਫਿਰ ਮੁਸਲਮਾਨਾਂ ਦੇ ਘਰੇ ਬੱਚੇ ਪੈਦਾ ਹੋਣ ਤੇ ਹਿੰਦੂਆਂ ਦੇ, ਗੈਰ ਮੁਸਲਮਾਨਾਂ ਦੇ ਘਰੇ ਬੱਚੇ ਹੀ ਨਾ ਪੈਦਾ ਕਰੇ। ਇਸ ਲਈ ਤੂੰ ਰੱਬ ਦੀ ਮਰਜ਼ੀ ਦੇ ਖਿਲਾਫ ਇਹ ਬੜਾ ਵੱਡਾ ਜ਼ੁਲਮ ਕਰ ਰਿਹਾ, ਤੇਰੇ ਵਾਸਤੇ ਠੀਕ ਨਹੀਂ। ਫਿਰ ਇਹ ਕਹਿਣ ਲੱਗਾ, ਖੁਦਾ ਦੀ ਮਰਜ਼ੀ ਫਿਰ ਕੀ ਹੈ, ਤੁਸੀਂ ਦੱਸ ਸਕਦੇ ਹੋ? ਹਜ਼ੂਰ ਕਹਿੰਦੇ, ਹਾਂ ਅਸੀਂ ਦੱਸ ਸਕਦੇ ਹਾਂ। 5.25 ਮਣ ਕਾਲੀਆਂ ਮਿਰਚਾਂ ਮੰਗਵਾਈਆਂ, ਗੋਹਿਆਂ ਦੀ ਪਾਥੀਆਂ ਦੀ ਅੱਗ ਵਿੱਚ ਉਹਨਾਂ ਨੂੰ ਰੱਖ ਕੇ ਸਾੜ ਦਿੱਤਾ ਤੇ ਕਹਿਣ ਲੱਗੇ, ਹੁਣ ਇਸ ਸਵਾਹ ਨੂੰ ਠੰਡੀ ਕਰਕੇ ਤੇ ਇਹਨੂੰ ਬਰੀਕ ਕਰਕੇ ਕੱਪੜ ਛਾਣ ਕੀਤਾ ਜਾਵੇ। ਤੇ ਜਦੋਂ ਕੱਪੜ ਛਾਣ ਕੀਤਾ ਗਿਆ 3 ਮਿਰਚਾਂ ਸਾਬਤ ਨਿਕਲੀਆਂ। ਸਤਿਗੁਰੂ ਕਹਿਣ ਲੱਗੇ, ਇਹ ਤੇਰੇ ਸਵਾਲ ਦਾ ਜਵਾਬ ਹੈ। ਤੂੰ ਤੇ ਦੋਹਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਪਰ ਰੱਬ ਦੀ ਮਰਜ਼ੀ ਦੋਹਾਂ ਤੋਂ 3 ਕਰਨ ਵਾਲਾ ਹੈ। ਇਹ ਹੈਰਾਨ ਹੋ ਗਿਆ, ਕਹਿਣ ਲੱਗਾ, ਤੀਜਾ ਕੌਣ ਹੋਵੇਗਾ? ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਉਹ ਖਾਲਸਾ ਪੰਥ ਹੋਵੇਗਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਫਿਰ ਖਾਲਸਾ ਪੰਥ ਪ੍ਰਗਟ ਹੋਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਚਮਕੌਰ ਦੀ ਗੜ੍ਹੀ ਵਿੱਚ 10 ਲੱਖ ਫੌਜ ਦਾ ਘੇਰਾ ਪਿਆ ਤਾਂ ਉਸ ਵੇਲੇ ਗਿਣਤੀ ਦੇ 40 ਸਿੰਘ ਗੁਰੂ ਮਹਾਰਾਜ ਦੇ ਨਾਲ ਸਨ। ਭਾਈ ਦਇਆ ਸਿੰਘ ਜੀ 5 ਪਿਆਰੇ, 2 ਵੱਡੇ ਸਾਹਿਬਜ਼ਾਦੇ ਤੇ ਨਾਲ ਬਾਕੀ ਸਿੰਘ ਸਨ। ਉਹਨਾਂ ਨੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਵੀ ਹੁਣ ਕਿਧਰੇ ਗਿਣਤੀ ਦੇ ਸਿੰਘ ਰਹਿ ਗਏ ਨੇ, ਐਸਾ ਨਾ ਹੋਵੇ 10 ਲੱਖ ਫੌਜ ਨੇ ਘੇਰਾ ਪਾ ਲਿਆ ਤੇ ਇਹ ਹੁਣ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਚਾਹੁੰਦੇ ਨੇ, ਤੇ ਕਿਧਰੇ ਇਹ ਨਾ ਹੋਵੇ ਤੁਹਾਡਾ ਸਾਜਿਆ ਹੋਇਆ ਖਾਲਸਾ ਪੰਥ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਇਹਨੂੰ, ਇਹ ਦੁਸ਼ਮਣ, ਪੰਥ ਦੇ ਦੁਸ਼ਮਣ ਇਸ ਨੂੰ, ਇਸ ਦੀ ਹਸਤੀ ਨੂੰ ਕਿਤੇ ਨਾਸ ਹੀ ਨਾ ਕਰ ਦੇਣ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਸੀ, ਖਾਲਸਾ ਸਾਡਾ ਅਮਰ ਪੁੱਤਰ ਹੈ, ਇਹ ਹਮੇਸ਼ਾ ਲਈ ਅਮਰ ਰਹੇਗਾ, ਤੇ ਜਿਹੜਾ ਸਾਡੇ ਖਾਲਸੇ ਨੂੰ ਖਤਮ ਕਰਨਾ ਚਾਹੇਗਾ ਉਹ ਆਪ ਹੀ ਧਰਤੀ ਦੇ ਨਕਸ਼ੇ ਤੋਂ ਨੇਸ ਤੋਂ ਨਾਬੂਦ ਹੋ ਜਾਵੇਗਾ, ਪਰ ਸਾਡਾ ਖਾਲਸਾ ਹਮੇਸ਼ਾ ਲਈ ਅਮਰ ਰਹੇਗਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਸਾਨੂੰ ਪ੍ਰਾਪਤ ਹੋਏ, ਜਿੱਥੋਂ ਮੀਰੀ ਪੀਰੀ ਦਾ ਸਿਧਾਂਤ ਸਾਨੂੰ ਪ੍ਰਾਪਤ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਤੇ ਸਾਨੂੰ ਖਾਲਸੇ ਨੂੰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਹੋਇਆ। 1984 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਪੂਰਾ ਸਿੱਖ ਜਗਤ ਆਪਣਾ ਗੁਰੂ ਤਸਲੀਮ ਕਰਦਾ ਹੈ,
ਕਿਉਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਦੋਂ ਕਲਗੀਧਰ ਪਾਤਸ਼ਾਹ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਉਣ ਲੱਗੇ ਤਾਂ ਖਾਲਸੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਸਿੱਖ ਸੰਗਤਾਂ ਨੂੰ ਖਾਲਸਾ ਪੰਥ ਨੂੰ ਕਿਸ ਦੇ ਲੜ ਲਾ ਕੇ ਜਾ ਰਹੇ ਹੋ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲੇ। ਗੁਰੂ ਮਾਨਿਓ ਗ੍ਰੰਥ ਇਹ ਸਤਿਗੁਰੂ ਦਾ ਸਮੁੱਚੇ ਸਿੱਖ ਜਗਤ ਨੂੰ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਹੁਣ ਸਾਡੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਪਹਿਲਾਂ ਇਹਨਾਂ ਜ਼ਾਲਮਾਂ ਨੇ, ਦੁਸ਼ਟਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਲਈ ਮਜਬੂਰ ਕੀਤਾ ਤੇ ਫਿਰ ਇਹਨਾਂ ਅੱਜ ਕੱਲ ਦੇ ਦੁਸ਼ਟਾਂ ਨੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਮਾਰੀਆਂ, ਉਹਨਾਂ ਨੂੰ ਸ਼ਹੀਦ ਕੀਤਾ। ਇਹਦਾ ਵੀ ਜਿਹੜਾ ਫਲ ਹੈ ਉਹ ਵੀ ਸਾਨੂੰ ਜ਼ਰੂਰ ਪ੍ਰਾਪਤ ਹੋਵੇਗਾ। ਉਹਦਾ ਫਲ ਕੀ ਹੋਵੇਗਾ? ਜੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ, ਮੀਰੀ ਪੀਰੀ ਦਾ ਸਨਾਨ ਤੇ ਅਕਾਲ ਤਖਤ ਸਾਨੂੰ ਪ੍ਰਾਪਤ ਹੋਏ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਪ੍ਰਤੀਕਾਰਮ ਫਲ ਸਰੂਪ ਖਾਲਸੇ ਪੰਥ ਦੀ ਸਿਰਜਣਾ ਹੋਈ। ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਖਾਲਸੇ ਨੂੰ ਆਪਣਾ ਰਾਜ ਭਾਗ ਸਤਿਗੁਰੂ ਬਖਸ਼ਿਸ਼ ਕਰਨਗੇ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੈ। ਖਾਲਸੇ ਨੇ ਰਾਜ ਕਰਨਾ। ਗੁਰੂ ਮਹਾਰਾਜ ਨੇ ਇਹ ਨਹੀਂ ਆਖਿਆ ਮੇਰੇ ਫਰਜ਼ੰਦ, ਮੇਰੇ ਬਰਖੁਰਦਾਰ ਅਜੀਤ ਸਿੰਘ, ਜੁਝਾਰ ਸਿੰਘ ਰਾਜ ਕਰਨਗੇ। ਖਾਲਸਾ ਗੁਰੂ ਦਾ ਪੁੱਤਰ ਹੈ ਤੇ ਆਪਾਂ ਸਾਰੇ ਅੰਮ੍ਰਿਤ ਛਕ ਕੇ ਖੰਡੇ ਬਾਟੇ ਦਾ ਖਾਲਸੇ ਸਜੀਏ। ਮੀਰੀ ਪੀਰੀ ਦਾ ਸਿਧਾਂਤ ਸਾਨੂੰ ਇਹੀ ਪ੍ਰੇਰਣਾ ਦਿੰਦਾ ਹੈ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਪਰਪੱਕ ਹੋਣਾ ਚਾਹੀਦਾ। ਸਰਬਲੋਕ ਗ੍ਰੰਥ ਵਿੱਚ ਬਚਨ ਆਉਂਦੇ ਨੇ, ਬਾਣਾ ਬਾਣੀ ਖੰਭ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ, ਉੱਡ ਜਾਏ ਗੁਰਪੁਰੀ ਸਦਾ ਹੈ, ਜਾਂ ਮੈਂ ਭੇਦ ਨਾ ਰੰਚਕ ਪਹਿ। ਇਹ ਮੀਰੀ ਪੀਰੀ ਦਾ ਸਿਧਾਂਤ ਹੈ। ਬਾਣਾ ਬਾਣੀ ਖੰਭ ਪਛਾਨੋ, ਗੁਰੂ ਦਾ ਸਿੰਘ ਪੰਛੀ ਵਾਂਗ ਹੈ। ਗੁਰੂ ਦੀ ਬਾਣੀ ਤੇ ਬਾਣਾ, ਬਾਣੇ ਵਿੱਚ ਸ਼ਸਤਰ ਆਉਂਦੇ ਨੇ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ, ਸਾਹਿਬ ਸਰੋਹੀ ਸਹਿਸਤੀ ਜਹ ਹਮਾਰੇ ਪੀਰ। ਇਹ ਬਾਣਾ ਤੇ ਬਾਣੀ ਖੰਭ ਨੇ। ਗੁਰੂ ਦਾ ਸਿੰਘ ਪੰਛੀ ਵਾਂਗ ਹੈ। ਜਿਹੜਾ ਗੁਰਸਿੱਖ ਬਾਣੀ ਤੇ ਬਾਣੀ ਦਾ ਧਾਰਨੀ ਹੋ ਜਾਂਦਾ ਹੈ, ਜਦੋਂ ਅੰਧਾ ਸਮਾਂ ਆਉਂਦਾ ਹੈ ਫਿਰ ਉਹ ਸਿੱਧਾ ਸੱਚਖੰਡ ਵਿੱਚ ਚਲਿਆ ਜਾਂਦਾ ਹੈ, ਗੁਰਪੁਰੀ ਵਿੱਚ ਸੁਧਾਰ ਜਾਂਦਾ ਹੈ। ਇਹਦੇ ਵਿੱਚ ਰਾਏ ਜਿੰਨਾ ਵੀ ਕੋਈ ਸੰਦੇਹ ਨਹੀਂ ਕਰਨਾ। ਇਹ ਗੁਰੂ ਮਹਾਰਾਜ ਦੇ ਬਚਨ ਨੇ। ਆਓ ਜਿੱਥੇ ਆਪਾਂ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ, ਉੱਥੇ ਆਪਾਂ ਸਾਰੇ ਗੁਰਸਿੱਖ ਮਾਈ ਭਾਈ ਬਾਣੇ ਬਾਣੇ ਨਾਲ ਜੁੜੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਈਏ ਤੇ ਰਾਜ ਕਰੇਗਾ ਖਾਲਸਾ ਦੇ ਅਧਿਕਾਰੀ ਬਣ ਕੇ ਤੇ ਆਪਾਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਦਾਸ ਮੀਰੀ ਪੀਰੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ, ਸਿੱਖ ਜਗਤ ਨੂੰ, ਖਾਲਸੇ ਪੰਥ ਨੂੰ ਮੁਬਾਰਕਬਾਦ ਦਿੰਦਾ ਹੈ ਤੇ ਨਾਲ ਹੀ ਸਮੂਹ ਪ੍ਰਬੰਧਕ ਸੱਜਣਾ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਸ਼ੁਭ ਅਵਸਰ ਪ੍ਰਦਾਨ ਕੀਤਾ ਤੇ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ। ਮੀਰੀ ਪੀਰੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗਿਆਨੀ ਅਵਤਾਰ ਸਿੰਘ ਜੀ ਬੰਧਨੀ ਕਲਾਂ, ਜਿਨ੍ਹਾਂ ਨੇ ਆਪਾਂ ਨੂੰ ਗੁਰਬਾਣੀ ਸ਼ਬਦ ਦੇ ਨਾਲ ਜੋੜਿਆ, ਗੁਰੂ ਦਰਬਾਰ ਵੱਲੋਂ ਔਰ ਸੰਗਤਾਂ ਵੱਲੋਂ ਗੁਰੂ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ।
ਗੁਰੂ ਪਿਆਰਿਓ, ਹੁਣ ਆਪਣੇ ਕੋਲ ਡਾਕਟਰ ਪ੍ਰਿਤਪਾਲ ਸਿੰਘ ਜੀ ਉਹ ਵੀ ਪਹੁੰਚੇ ਹੋਏ ਹਨ। ਉਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ। ਡਾਕਟਰ ਅਮਰਜੀਤ ਸਿੰਘ ਜੀ ਦਾਸ ਨੂੰ ਕਿਸੇ ਸਿੰਘ ਨੇ ਭਾਈ ਸਾਹਿਬ ਦਾ ਨਾਮ ਭੁਲੇਖੇ ਦੇ ਨਾਲ ਪ੍ਰਿਤਪਾਲ ਸਿੰਘ ਲਿਖਵਾ ਦਿੱਤਾ ਸੀ। ਇਸ ਕਰਕੇ ਸੰਗਤਾਂ ਕੋ ਦਾਸ ਮੁਆਫੀ ਚਾਹੁੰਦਾ ਹੈ, ਕਿਉਂਕਿ ਦਾਸ ਨੂੰ ਕਈ ਵਾਰੀ ਆਪਾਂ ਉੱਦਾਂ ਨਾਮ ਲਈ ਜਾਂਦੇ ਹੁੰਦੇ ਆ, ਪੱਕਾ ਨਾਮ ਦੂਸਰਾ ਹੁੰਦਾ, ਇਸ ਕਰਕੇ ਭੁਲੇਖਾ ਪੈ ਗਿਆ। ਡਾਕਟਰ ਅਮਰਜੀਤ ਸਿੰਘ ਜੀ ਉਹ ਆਪ ਜੀ ਦੇ ਦਰਸ਼ਨ ਕਰਨਗੇ 20 ਮਿੰਟ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ, ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਸਿਐਟਲ ਤੇ ਹੋਰ ਨਾਲ ਲੱਗਦੇ ਨਗਰਾਂ ਦੀਆਂ ਸਿੱਖ ਸੰਗਤਾਂ ਵੱਲੋਂ ਮੀਰੀ ਪੀਰੀ ਦਿਵਸ ਬੜੀ ਸੱਜ ਧੱਜ ਨਾਲ, ਸ਼ਰਧਾ ਔਰ ਪਿਆਰ ਨਾਲ ਮਨਾਇਆ ਜਾ ਰਿਹਾ। ਮੇਰੇ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਜੀ ਬਦਨੀ ਕਲਾਂ, ਉਹਨਾਂ ਨੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿੱਚ ਸਿੱਖੀ 'ਚ ਭਗਤੀ ਤੇ ਸ਼ਕਤੀ, ਰਾਜ ਤੇ ਜੋਗ, ਮੀਰੀ ਤੇ ਪੀਰੀ, ਤੇ ਜਿਸ ਲਈ ਅਸੀਂ ਸੰਤ ਸਿਪਾਹੀ ਅਲਫਾਜ਼ ਵੀ ਇਸਤੇਮਾਲ ਕਰਦੇ ਹਾਂ, ਇਸ ਦਾ ਕੀ ਕਨਸੈਪਟ ਹੈ, ਇਸ ਦਾ ਕੀ ਸਿਧਾਂਤ ਹੈ, ਉਸ ਬਾਰੇ ਬੜੇ ਵੇਰਵੇ ਦੇ ਨਾਲ ਰੌਸ਼ਨੀ ਪਾਈ ਹੈ। ਇਸ ਗੱਲ ਦਾ ਧਿਆਨ ਰਹੇ ਕਿ ਮਨੁੱਖੀ ਜੀਵਨ ਦਾ ਮੁੱਖ ਮਨੋਰਥ ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੈ ਨ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜੀਵਨ ਦਾ ਮਨੋਰਥ ਹੈ ਜਿਸ ਵਾਹਿਗੁਰੂ ਨੇ ਸਾਰੀ ਕਾਇਨਾਤ ਬਣਾਈ ਹੈ। ਇਸ ਧਰਤੀ ਦੇ ਉੱਤੇ ਮਨੁੱਖ ਨੂੰ ਸਿਰਜਿਆ। ਧਰਤੀ ਦੇ ਸਾਰੇ ਜੀਵਾਂ ਦੇ ਵਿੱਚ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਇਨਸਾਨ ਨੂੰ ਸਿੱਖਦਾਰ ਬਣਾਇਆ, ਸਭ ਤੋਂ ਵੱਡਾ ਰੁਤਬਾ ਦਿੱਤਾ ਤੇ ਉਸ ਦੇ ਜੀਵਨ ਦਾ ਮਨੋਰਥ ਵੀ ਆਪਣੀਆਂ ਜੜ੍ਹਾਂ ਦੇ ਨਾਲ ਜੁੜਨਾ, ਆਪਣੇ ਆਕਾ, ਆਪਣੇ ਪਿਆਰੇ, ਆਪਣੇ ਸਿਰਜਣਹਾਰ ਵਾਹਿਗੁਰੂ ਦੇ ਨਾਲ ਜੁੜਨਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਇਹ ਧਰਤੀ, ਇਹ ਪਲੈਨਟ ਅੱਜ ਜਿਸ ਦੀ ਆਬਾਦੀ ਲਗਭਗ 8 ਬਿਲੀਅਨ ਹੈ, ਲੇਟੈਸਟ ਰਿਪੋਰਟ ਵਰਲਡ ਹੈਲਥ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨਸ ਦੀ, ਤੇ ਜੇ ਅਸੀਂ ਲਗਭਗ 7-8 ਹਜ਼ਾਰ ਸਾਲ ਦੇ ਇਨਸਾਨੀ ਇਤਿਹਾਸ ਵੱਲ ਨਿਗਾਹ ਮਾਰੀਏ, ਜਿੱਥੋਂ ਕਿ ਸਾਡੀਆਂ ਸਿਵਲਾਈਜੇਸ਼ਨਸ ਦਾ, ਸੱਭਿਅਤਾਵਾਂ ਦਾ ਜਾਂ ਤਹਿਜ਼ੀਬਾਂ ਦਾ ਇਤਿਹਾਸ ਸ਼ੁਰੂ ਹੁੰਦਾ, ਤੇ ਇੱਕ ਗੱਲ ਸਮਝ ਵਿੱਚ ਆਉਂਦੀ ਹੈ ਕਿ ਇੱਕ ਪਾਸੇ ਉਹ ਰੂਹਾਂ ਹੁੰਦੀਆਂ ਨੇ, ਉਹ ਇਨਸਾਨ, ਉਹ ਬਾਦਸ਼ਾਹ, ਉਹ ਸਿਸਟਮ, ਉਹ ਸਾਮਰਾਜ, ਉਹ ਪੋਲੀਟੀਕਲ ਸਿਸਟਮ ਜਿਹੜੇ ਨਿਆਂ 'ਚ ਯਕੀਨ ਰੱਖਦੇ ਨੇ, ਅਦਲ ਵਿੱਚ ਯਕੀਨ ਰੱਖਦੇ ਨੇ, ਜਸਟਿਸ ਵਿੱਚ ਯਕੀਨ ਰੱਖਦੇ ਨੇ। ਪਰ ਇਸ ਤਾਰੀਖ ਤੋਂ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਕ ਉਹ ਤਾਕਤਾਂ ਜਿਹੜੀਆਂ ਕਿ ਆਪਣੀ ਤਾਕਤ ਦੇ ਨਾਲ, ਆਪਣੇ ਬਲਬੂਤੇ ਦੇ ਉੱਤੇ ਆਪਣਾ ਹੁਕਮ ਚਲਾਉਂਦੀਆਂ ਨੇ, ਤੇ ਫਿਰ ਜਦੋਂ ਇਹ ਉਹਨਾਂ ਤੇ ਨਿਰਭਰ ਕਰਦਾ ਹੈ ਕਿ ਕਿਸ ਨੂੰ ਕੀ ਹਕੂਕ ਦੇਣੇ ਨੇ, ਤੇ ਫਿਰ ਉਹ ਸਾਮਰਾਜ ਜ਼ੁਲਮੀ ਸਾਮਰਾਜ ਬਣ ਜਾਂਦੇ ਨੇ। ਉਹ ਬਾਦਸ਼ਾਹ, ਉਹ ਸਲਤਨਤ
ਸਲਤਨਤਾਂ ਜ਼ੁਲਮ ਦੇ ਰਸਤੇ ਤੇ ਪੈਂਦੀਆਂ ਨੇ ਤੇ ਫਿਰ ਉਹਨਾਂ ਜ਼ੁਲਮ ਕਰਨ ਵਾਲਿਆਂ ਨੂੰ ਚੈਲੰਜ ਕਰਨ ਵਾਲੇ ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੀ ਉਹਨਾਂ ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਨੇ। ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਦੇ ਹਾਕਮ, ਬੇਸ਼ੱਕ ਉਸ ਵੇਲੇ ਲੋਧੀ ਖਾਨਦਾਨ ਦੀ ਸਲਤਨਤ ਸੀ, 1526 ਦੇ ਵਿੱਚ ਬਾਬਰ ਹਮਲਾਵਰ ਹੋਇਆ ਤੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਜ਼ਾਲਮ ਨੇ ਹਾਕਮ ਉਹਨਾਂ ਨੂੰ ਕਿਵੇਂ ਡਿਫਾਈਨ ਕੀਤਾ ਤੇ ਜਦੋਂ ਅਸੀਂ ਅੱਜ ਦੀ ਜੋ ਭਾਰਤ ਦੀ ਹਾਲਤ ਹੈ ਪਿਛਲੇ 75 ਸਾਲਾਂ 'ਚ ਇਨ ਜਨਰਲ ਔਰ ਪਿਛਲੇ ਲਗਭਗ 38-39 ਸਾਲ 'ਚ ਜੂਨ 84 ਤੋਂ ਬਾਅਦ ਸਿੱਖ ਕੌਮ ਦੇ ਖਿਲਾਫ ਕਿਵੇਂ ਅਨਐਲਾਨੀਆ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਇਹ ਟੋਟਲ ਵਾਰ ਲਫ਼ਜ਼ ਆਪਣੇ ਆਪ 'ਚ ਦੱਸਦਾ ਹੈ ਕਿ ਇਹ ਜਦੋਂ ਟੋਟਲ ਵਾਰ ਕਿਸੇ ਕੌਮ ਦੇ ਖਿਲਾਫ ਹੁੰਦੀ ਹੈ ਤੇ ਇਹ ਸਿਰਫ ਫਿਜ਼ੀਕਲ ਜੈਨੋਸਾਈਡ ਨਹੀਂ ਹੁੰਦਾ ਜਾਂ ਸਿਰਫ ਨੌਜਵਾਨੀ ਨੂੰ ਮਾਰ ਮੁਕਾਣਾ ਨਹੀਂ ਹੁੰਦਾ, ਇਹ ਆਲ ਆਊਟ ਵਾਰ ਹੁੰਦੀ ਹੈ। ਫਿਜ਼ੀਕਲ, ਮੈਂਟਲ, ਸਾਈਕੋਲੋਜੀਕਲ, ਸੋਸ਼ਲ, ਇਕਨੋਮਿਕਲ, ਪੋਲੀਟੀਕਲ ਹਰ ਐਂਗਲ ਤੋਂ ਕਿਸੇ ਕੌਮ ਨੂੰ ਡਿਸਟਰੋਏ ਕਰਨਾ, ਤਬਾਹ ਕਰਨਾ, ਇਹ ਟੋਟਲ ਵਾਰ ਦੇ ਹੈਡਿੰਗ ਦੇ ਥੱਲੇ ਆਉਂਦਾ ਤੇ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ ਇਸ ਕਿਸਮ ਦੀ ਰਾਜ ਸ਼ਕਤੀ ਨੂੰ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਘਾਓ ਰਤ ਪਿੱਤ ਕੁੱਤਿਓ ਚੱਟ ਜਾਓ। ਫਿਰ ਉਸ ਸਿਸਟਮ ਦੇ ਵਿੱਚ ਹੁਕਮ ਤਾਂ ਰਾਜੇ ਦਾ ਹੁੰਦਾ ਪਰ ਉਹਨਾਂ ਦੇ ਅੱਗੋਂ ਅਹਿਲਕਾਰ ਜਿਹਦੇ ਲਈ ਉਦੋਂ ਮੁਕੱਦਮ ਲਫ਼ਜ਼ ਸੀ, ਅੱਜ ਅਸੀਂ ਚੀਫ ਮਿਨਿਸਟਰ ਕਹਿੰਦੇ ਹਾਂ, 18ਵੀਂ ਸਦੀ 'ਚ ਅਸੀਂ ਸੂਬੇਦਾਰ ਕਹਿੰਦੇ ਹਾਂ। ਜਿਵੇਂ ਦਰਬਾਰੇ ਪ੍ਰਤੀ ਪੰਜਾਬ ਦੇ ਚੀਫ ਮਿਨਿਸਟਰ ਪ੍ਰਤੀ ਸੰਤ ਭਿੰਡਰਾਂਵਾਲੇ ਜ਼ਕਰੀਆ ਲਫ਼ਜ਼ ਇਸਤੇਮਾਲ ਕਰਦੇ ਸੀ ਕਿਉਂਕਿ ਕੁਛ ਨਾ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹ ਆਪਣੇ ਆਪ ਦੇ ਵਿੱਚ ਮੁਕੰਮਲ ਕਹਾਵਤ ਬਣ ਜਾਂਦੇ ਨੇ। ਜਿਵੇਂ ਅੱਜ ਜੋ ਬਾਦਲਾਂ ਦਾ ਜਾਂ ਇਹਨਾਂ ਦਾ ਰੋਲ ਹੈ ਅਕਾਲੀ ਦਲ ਨੂੰ ਡਿਸਟਰੋਏ ਕਰਨ ਲਈ, ਅਸੀਂ ਇਹਨਾਂ ਨੂੰ ਡੋਗਰੇ ਕਹਿੰਦੇ ਹਾਂ। ਹੁਣ ਡੋਗਰੇ ਆਪਣੇ ਆਪ ਦੇ ਵਿੱਚ ਜੋ ਰੋਲ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਨੇ ਅਦਾ ਕੀਤਾ ਸਿੱਖ ਰਾਜ ਨੂੰ ਡਿਸਟਰੋਏ ਕਰਨ ਦੇ ਵਿੱਚ, ਇਵੇਂ ਹੀ ਜਦੋਂ ਰਾਜੇ ਜਿਹੜੇ ਨੇ ਉਸ ਰਸਤੇ ਤੇ ਤੁਰਦੇ ਨੇ ਤਾਂ ਉਹਨਾਂ ਦੇ ਆਲੇ ਦੁਆਲੇ ਉਹਨਾਂ ਦਾ ਸਾਰਾ ਸਿਸਟਮ, ਮੁਕੱਦਮ ਜਿਹੜੇ ਨੇ ਉਹ ਕੁੱਤਿਆਂ ਵਾਂਗ ਬਿਹੇਵ ਕਰਦੇ ਨੇ ਤੇ ਫਿਰ ਅੱਗੋਂ ਉਹਨਾਂ ਕੁੱਤਿਆਂ ਦੇ ਕੁੱਤੇ, ਉਹਨਾਂ ਚਾਕਰਾਂ ਦੇ ਅੱਗੋਂ ਚਾਕਰ। ਔਰ ਅੱਜ ਦੇ ਜੇ ਦੌਰ 'ਚ ਕਹਿਣਾ ਹੋਏ ਤੇ ਜਿਹੜੀ ਹਕੂਮਤ ਦੇ ਡੈਮੋਕ੍ਰੇਸੀ ਦੇ ਨਾਂ ਥੱਲੇ ਅੱਜ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਪੁਰਾਣੀਆਂ ਸਲਤਨਤਾਂ ਤਾਂ ਬਾਦਸ਼ਾਹਤਾਂ ਸਨ, ਬੜਾ ਕਲੀਅਰ ਸੀ ਸਲਤਨਤ ਬਾਦਸ਼ਾਹਤ ਇਹ ਆਪਣੇ ਆਪ ਦੇ ਵਿੱਚ ਹੀ ਸਲਤਨਤ ਦਾ ਮਾਲਕ ਸੁਲਤਾਨ ਹੈ, ਸੁਲਤਾਨ 'ਚੋਂ ਸੋਵਰਨਿਟੀ ਨਿਕਲਦੀ ਹੈ। ਪਰ ਜਦੋਂ ਡੈਮੋਕ੍ਰੇਸੀ ਦਾ ਕਨਸੈਪਟ ਆਇਆ, ਬੇਸ਼ੱਕ ਇਸ ਦਾ ਇੱਕ ਆਪਣਾ ਇਤਿਹਾਸ ਹੈ ਕਿ ਗ੍ਰੀਸ 'ਚੋਂ ਆਇਆ ਕਿ ਕਿਸੇ ਹੋਰ ਪਾਸੇ 'ਚੋਂ ਆਇਆ, ਪਰ ਅਮਰੀਕਾ ਦੇ ਵਿੱਚ ਇਸ ਡੈਫੀਨੇਸ਼ਨ ਨੂੰ ਅਬਰਾਹਮ ਲਿੰਕਨ ਨੇ ਡਿਫਾਈਨ ਕੀਤਾ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਕਿ ਲੋਕਾਂ ਵੱਲੋਂ, ਲੋਕਾਂ ਵਾਸਤੇ, ਲੋਕਾਂ ਦੀ ਭਲਾਈ ਲਈ। ਤੇ ਤਿੰਨ ਬ੍ਰਾਂਚਿਸ ਡੈਮੋਕ੍ਰੇਸੀ ਦੀਆਂ, ਲੈਜਿਸਲੇਚਰ, ਐਗਜ਼ੈਕਟਿਵ ਔਰ ਜੁਡੀਸ਼ਰੀ। ਜਿਹੜੀ ਵਿਧਾਨਕ ਹੈ ਜਿਹੜੀ ਕਿ ਕਾਨੂੰਨ ਬਣਾਉਂਦੀ ਹੈ, ਐਗਜ਼ੈਕਟਿਵ ਜਿਹਦੇ 'ਚ ਸਾਰੀ ਬਿਊਰੋਕ੍ਰੇਸੀ ਆਉਂਦੀ ਹੈ ਉਹਨੂੰ ਲਾਗੂ ਕਰਦੀ ਹੈ, ਤੇ ਜੇ ਕੋਈ ਇਹਨੂੰ ਨਾ ਮੰਨੇ ਜਾਂ ਕੋਈ ਕਾਨੂੰਨ ਦੀ ਖਿਲਾਫ ਵਰਜ਼ੀ ਹੋਏ ਤਾਂ ਫਿਰ ਜੁਡੀਸ਼ਰੀ ਡਿਸਾਈਡ ਕਰਦੀ ਹੈ ਕਿ ਇਹ ਹੁਕਮ ਕਾਨੂੰਨ ਦੇ ਮੁਤਾਬਕ ਹੈ ਕਿ ਨਹੀਂ। ਤੇ ਚੌਥਾ ਪਿਲਰ ਜਿਹਨੂੰ ਮੀਡੀਆ ਕਿਹਾ ਜਾਂਦਾ ਹੈ, ਇਹ ਫਿਰ ਹਕੂਮਤ ਦੇ ਕੰਮਾਂ ਨੂੰ ਜਾਂ ਸਿਸਟਮ ਨੂੰ ਜਿਹੜਾ ਉਹ ਐਨਾਲਾਈਜ਼ ਕਰਦੇ। ਪਰ ਅੱਜ ਜੇ ਅਸੀਂ ਨਿਗਾਹ ਮਾਰੀਏ ਬਾਦਸ਼ਾਹਾਂ ਦੇ ਜ਼ੁਲਮ ਤਾਂ ਉਹਨਾਂ ਦੇ ਹੁਕਮਾਂ ਥੱਲੇ ਨਿਕਲਦੇ ਸਨ। ਔਰ ਅਸੀਂ ਵਾਕਿਫ ਹੈ ਜਦੋਂ ਤੌਜ਼ਕੇ ਜਹਾਂਗੀਰੀ, ਜਹਾਂਗੀਰ ਦੀ ਸਵੈ ਜੀਵਨੀ, ਆਟੋਬਾਇਓਗ੍ਰਾਫੀ ਅਸੀਂ ਦੇਖਦੇ ਹਾਂ ਤੇ ਸਿੱਧੇ ਤੌਰ ਦੇ ਉੱਤੇ ਉਹ ਲੌਬੀ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਦੀ ਜਿਹੜੀ ਸਰਬੱਤ ਦੇ ਭਲੇ ਦੀ ਫਿਲਾਸਫੀ, ਚਾਰ ਦਰਵਾਜ਼ਿਆਂ ਵਾਲਾ ਹਰਮੰਦਰ, ਰੱਬ ਦਾ ਘਰ, ਤੇ ਉਸ ਵਿੱਚ ਸੁਸ਼ੋਭਤ ਆਦਿ ਗੁਰੂ ਗ੍ਰੰਥ ਸਾਹਿਬ, ਜਿਸ ਦੇ ਵਿੱਚ ਬੜੀ ਬੁਲੰਦ ਸੁਰ ਦੇ ਵਿੱਚ ਐਸੀ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸ਼ਰਣਾਗਤ ਹਰ ਕੇ ਲੋਗ, ਕਿ ਕੋਈ ਅਵਲ ਨਹੀਂ ਹੈ, ਕੋਈ ਦੋਮ ਨਹੀਂ ਹੈ, ਕੋਈ ਸੇਮ ਨਹੀਂ ਹੈ, ਕੋਈ ਫਸਟ ਕਲਾਸ ਸਿਟੀਜ਼ਨ ਨਹੀਂ ਹੈ,
कोई सैकंड क्लास सिटीजन नहीं है, कोई थर्ड क्लास सिटीजन नहीं है। ये धरती रब दी बनाई हुई है। इस धरती दे उत्ते हर एक दे कोल बराबर दे हक ने, कोई नीवा नहीं है। और ये भी बुलंद आवाज विच गुरु नानक साहब ने जदों निमाणिया निताणिया दी बांह ही नहीं सी फड़ी, अपने गल नाल लांदिया फरमाया सी, नीचा अंदर नीच जात, नीची हूं अत नीच, नानक तिन कै संग साथ, वड्डिया स्यों क्या रीस, जिथे नीच समालियन तिथे नजर तेरी बख्शिश। हुण ये उस समाज दा उस आर्थिक ढांचे दी गल है जिथे के बेगमपुरा शहर को नाओ, ये जेड़ा मैप ये ईथर जोन दे विच नहीं सी, इस धरती दे उत्ते ऐसी राज सतह, ऐसा पॉलिटिकल सिस्टम, ऐसा इकोनॉमिकल सिस्टम, ऐसा समाजिक सिस्टम होए जिथे कोई गम ना होए। बेगमपुरा शहर को नाओ, दुख अंधो नहीं तय ठाओ, ना तशवीश खराज ना माल, खौफ ना खता ना तरस जवाल, अब मोए खूब वतन गह पाई, इहा खैर सदा मेरे पाई। हुण ये ओ आइडियल राज दी गल है ते उस गुरु ग्रंथ साहिब जिथे बराबरी दी गल सी, जिथे जात पात दे सिस्टम नू खत्म करके भगत जन गुरु दे नाल बैठे सन, उत्थे ओ आइडियल समाज दी गल सी जिस नू असी हुण हुक्म होआ मेहरबान दा, पै कोई न किसे रंझाण दा, सब सुखाली उठिया ए हुआ हलेमी राज जियो। कि ऐसा सिस्टम जिथे कोई किसे नू रिंझाए ना, तंग ना करे, कोई किसे दे हक ना खोए, कोई किसे दे उत्ते हावी ना होए, कोई किसे दे आर्थिक हक खो के उन्होंने कसियारे ना बनाए। जिवें आ 3 खेती कानून बना के अंबानी अडानी दी औलाद मोदी अमित शाह ने करन दी कोशिश कीती सी। हुण जिथे ये आइडियल कॉन्सैप्ट है, दिल्ली दी बादशाहत नूं चंगी तरह समझ आई कि एक कितना वड्डा चैलेंज है। ब्राह्मण समाज नूं बड़ी चंगी तरह समझ आई कि असीं वेदां नूं ब्रह्मा दे मुख चों कढ के शास्त्र सिमरतियां पुराण इन्हां सारियां दे नाल वर्ण आश्रम जात पाती वंड नूं टिल एटर्निटी कायम कर दित्ता है। पर इत्थे वो आवाज है जिहड़ी बराबरी दी गल करदी है, जिहड़ी उस औरत समाज दी वकालत ही नहीं कि जिथे गुरु नानक साहब ने सिर्फ यही नहीं कि भाई औरत दी कुख चो राजे जमदे ने, इस तो भी अगे जाके कि जे कोई रुतबा है औरत दा ते नेक्स्ट टू गॉड अलमाइटी है। ये छोटियां गल्लां नहीं ने, ये वक्री गल है कि अज साडा एक वड्डा हिस्सा साडे समाज दा कोई मंत्र जंतर तंत्र वालियां दे मगर लगा होया है, कोई देहधारियां दे मगर दौड़दा है, कोई आ रामदेव आ गया, कोई श्री श्री रविशंकर आ गया। साडे कोले वक्त ही नहीं है कि जेड़े असी खजानियां दा खजाना वो वड्डा निधान गुरु ग्रंथ साहिब दे रूप जेड़ा गुरु साहबान ने समुची इंसानियत नूं बख्शिया है, उस वाल जाइए। पर हाकमां नूं समझ आई ते जहांगीर ने सिख थॉट नूं, गुरु नानक साहब दे थॉट नूं दुकाने बातिल, ए फारसी दा लफज है झूठ दी दुकान, कूड़ दी दुकान, और उसने अपनी जो दी डिजायर सी, जो मौलानिया ने उहदे दिमाग च भरिया होया सी, जो ब्राह्मणवादी वो बीरबल होए, वो चंदू होए, कोई होर होए, जिवें असी गद्दारां लई अल्फाज कहंदे हैं, इवें ही गंगू चंदू उस सोच दे मुदई ने जेड़े गुरु नानक दे थॉट नूं पहले दिन तो ही, जिस दिन गुरु नानक साहब ने पंडित दा हाथ फड़ के क्या सी कि ए जनेऊ जी का है ही तां पांडे कात, कि मैं तेरे इस जनेऊ दा मुताज नहीं है। वार तां उस दिन ही शुरू हो गई सी। वार आइडियाज दी हुंदी है, अगों कौन जुल्म करदा है वो आइडिया नूं सुप्रेस करन लई हुंदा है, आइडिया नूं किल करन दे लई हुंदा है। जहांगीर ने, चंदू ने, ब्राह्मणवाद और मौलानिया ने अपनी सोच पुगाई, पर इधर ये आगामी जोत, वो जोत जिस दा किला, जिस ओ सच दे उत्ते जदों असी बाणी पढ़ते हैं, नानक राज चलाया सच कोट सताणी नीम दे। हुण ये जड़ा राज
ਗੁਰੂ ਨਾਨਕ ਸਾਹਿਬ ਦੇ ਰਾਹੀਂ ਸਥਾਪਿਤ ਹੁੰਦਾ ਇਸ ਧਰਤੀ ਦੇ ਉੱਤੇ। ਇਸ ਦਾ ਕਿਲਾ ਸੱਚ ਦਾ ਹੈ, ਇਸ ਦੀ ਨੀਂਹ, ਇਸ ਦੀ ਬੁਨਿਆਦ, ਇਸ ਦੀ ਫਾਊਂਡੇਸ਼ਨ ਬਹੁਤ ਪੁਖਤਾ ਹੈ ਔਰ ਇਹੀ ਪੁਖਤਾ ਬੁਨਿਆਦ ਵਾਲਾ ਸੱਚ ਦਾ ਕਿਲਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਸਿੱਖ ਰਾਜ ਪਹਿਲਾ ਸਥਾਪਿਤ ਹੁੰਦਾ ਹੈ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪੰਥ ਦਾ ਰਾਜ ਹੈ, ਤੇ ਜਿਹੜਾ ਸਿੱਕਾ ਔਰ ਜਿਹੜੀ ਸਟੈਂਪ ਸ਼ਾਹੀ ਮੋਹਰ ਹੈ ਉਸ ਮੋਹਰ ਦੇ ਉੱਤੇ ਵੀ ਔਰ ਸਿੱਕੇ ਦੇ ਉੱਤੇ ਵੀ ਜੋ ਅਲਫਾਜ਼ ਉਕਰੇ ਹੋਏ ਨੇ ਇਹ ਸਾਡੀ ਯਾਦ ਦਹਾਨੀ ਕਰਵਾਉਂਦੇ ਨੇ ਕਿ ਕਿਵੇਂ ਸਾਡਾ ਰਾਜ ਦਾ ਕਨਸੈਪਟ ਬੀਤੇ 'ਚ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਏ, 1799 'ਚ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਰਕਾਰੇ ਖਾਲਸਾ ਜਿਉ ਹੋਏ, ਤੇ ਅੱਜ ਜਦੋਂ ਅਸੀਂ ਖਾਲਿਸਤਾਨ ਲਫ਼ਜ਼ ਕਹਿੰਦੇ ਹਾਂ ਜਿਸ ਦੀ ਬੁਨਿਆਦ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਪਿਛਲੇ 4 ਦਹਾਕਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ 'ਚ ਜਿਨ੍ਹਾਂ ਦੇ ਅਲਫਾਜ਼ ਨੇ ਕਿ ਇਹ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ। ਇਹ ਰਾਜ ਦਾ ਕਨਸੈਪਟ ਇਸ ਲਈ ਜ਼ਰੂਰੀ ਹੈ ਔਰ ਸਾਡੇ ਸਿੱਕੇ ਔਰ ਸਟੈਂਪ ਦੇ ਉੱਤੇ ਉਕਰੇ ਅਲਫਾਜ਼ ਯਾਦ ਦਹਾਨੀ ਕਰਵਾਉਂਦੇ ਨੇ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਹ ਸਾਡੀ ਰਾਇਲ ਸਟੈਂਪ ਸੀ। ਇਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ, ਇਹੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਿ ਦੇਗ ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ ਹੈ। ਤੇਗ ਜਦੋਂ ਅਸੀਂ ਹਥਿਆਰਾਂ ਦੀ ਸ਼ਸਤਰਾਂ ਦੀ ਗੱਲ ਕਰਦੇ ਆ ਪਿਛਲੇ ਦਿਨਾਂ 'ਚ ਯੂਕਰੇਨ ਦੇ ਪ੍ਰੈਜ਼ੀਡੈਂਟ ਉਹਨਾਂ ਦੀ ਵਾਈਫ ਵਾਸ਼ਿੰਗਟਨ ਡੀਸੀ ਆਈ, ਯੂਐਸ ਕਾਂਗਰਸ ਨੂੰ ਉਹਨੇ ਐਡਰੈਸ ਕੀਤਾ ਆਪਣੀ ਜ਼ਬਾਨ ਦੇ ਵਿੱਚ ਕੀਤਾ, ਨਾਲ ਦੀ ਨਾਲ ਅੰਗਰੇਜ਼ੀ 'ਚ ਟ੍ਰਾਂਸਲੇਸ਼ਨ ਹੋ ਰਹੀ ਸੀ ਤੇ ਉਹ ਕਹਿ ਰਹੀ ਸੀ ਵੀ ਆਰ ਆਸਕਿੰਗ ਫॉर ਵੈਪਨਸ, ਗਿਵ ਅਸ ਵੈਪਨਸ, ਵੀ ਵਾਂਟ ਵੈਪਨਸ, we want to fight for our freedoms, we want to save our kids, we want to save our homes। ਹੁਣ ਇਹ ਅਮਰੀਕਨ ਕਾਂਗਰਸ 'ਚ ਖਲੋ ਕੇ ਯੂਕਰੇਨ ਦੇ ਪ੍ਰੈਜ਼ੀਡੈਂਟ ਦੀ ਵਾਈਫ ਕਹਿ ਰਹੀ ਹੈ ਕਿ ਹਥਿਆਰ ਦਿਓ, ਸਾਨੂੰ ਹਥਿਆਰ ਦਿਓ, ਜੇ ਹਥਿਆਰ ਨਹੀਂ ਹੋਣਗੇ ਸਾਡੇ ਬੱਚੇ ਮਹਿਫੂਜ਼ ਨਹੀਂ ਹੋਣਗੇ, ਸਾਡੇ ਘਰ ਮਹਿਫੂਜ਼ ਨਹੀਂ ਹੋਣਗੇ। ਔਰ ਇਹੀ ਕਨਸੈਪਟ ਜਦੋਂ ਅਸੀਂ ਤੇਗ ਦੀ ਗੱਲ ਕਰਦੇ ਤੇ ਇਸ ਗੱਲ ਦਾ ਧਿਆਨ ਰਹੇ कि शस्त्रन के अधीन है राज। अल्टीमेटली पोलिटिकल पावर भी तुहानू लड़ के मिलती है, ये साडा अपना इतिहास दसदा है। पर असीं ये भी कहा कि ये सानू देग तेग फतेह ते ना टुटण वालियां सप्लाईज, अनहिंडर्ड सप्लाईज गुरु नानक गुरु कलगीधर पातशाह गुरु गोबिंद सिंह साहब ने बख्शियां। ਤੇ ਜਿਹੜਾ ਸਾਡਾ ਸਿੱਕਾ ਸੀ ਉਸ ਦੇ ਉੱਤੇ ਲਫ਼ਜ਼ ਸਨ, ਸਿੱਕਾ ਜ਼ਦ ਹਰ ਬਰਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਦੋ ਜਹਾਨਾਂ ਦੇ ਵਿੱਚ ਜਿਹੜਾ ਅਸੀਂ ਸਿੱਕਾ ਚਲਾਇਆ ਇਹ ਗੁਰੂ ਨਾਨਕ ਦੀ ਤੇਗ ਦੀ ਬਦੌਲਤ ਹੈ। ਹੁਣ ਸਵਾਲ, ਗੁਰੂ ਨਾਨਕ ਸਾਹਿਬ ਨੇ ਤਾਂ ਕਦੇ ਤੇਗ ਚੁੱਕੀ ਨਹੀਂ, ਪਰ ਜਦੋਂ ਤੁਸੀਂ ਸੱਚ ਦੇ ਕਿਲੇ ਵੱਲ ਦੇਖੋਗੇ ਗੁਰੂ ਨਾਨਕ ਸਾਹਿਬ ਦੇ ਉਸ ਰਾਜ ਦਾ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਮ ਦੇ, ਫਿਰ ਇਹ ਸਮਝ ਆਏਗਾ ਕਿ ਸੱਚ ਦੀ ਤੇਗ ਕਿੰਨੀ ਤਾਕਤਵਰ ਹੁੰਦੀ ਹੈ। ਸੱਚ ਕੱਟ ਦਿੰਦਾ, ਕੂੜ ਦੇ ਵੱਡੇ ਵੱਡੇ ਜਿਹੜੇ ਕਿਲੇ ਨੇ ਉਹ ਟੱਟ ਜਾਂਦੇ ਨੇ। ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਗੱਦੀ ਤੇ ਬੈਠਦੇ ਨੇ, ਅਕਾਲ ਤਖਤ ਦੀ ਸਿਰਜਣਾ ਨਾਲ ਜੁੜਿਆ ਹੋਇਆ, ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਣ ਨਾਲ ਜੁੜਿਆ ਹੋਇਆ ਇਹ ਦਿਨ, ਔਰ ਅੱਜ ਦਾ ਨਗਰ ਕੀਰਤਨ ਸਮਰਪਿਤ ਹੈ। ਤੇ 2 ਪਹਿਲੇ ਢਾਡੀ ਭਾਈ ਨੱਥਾ ਤੇ ਭਾਈ ਅਬਦੁੱਲਾ ਉਹਨਾਂ ਦੇ ਪਿੰਡ ਸੁਲਤਾਨਵਿੰਡ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਅਸੀਂ ਪੜ੍ਹਦੇ ਹਾਂ ਉਹਨਾਂ ਦੀਆਂ ਰਚਨਾਵਾਂ। ਪਰ ਜਿਹੜੀ ਅੱਜ ਦੇ ਦਿਨ ਨਾਲ ਅੱਜ ਦੇ ਕੰਟੈਕਸਟ ਦੇ ਵਿੱਚ ਰੈਲੇਵੈਂਟ ਹੈ, 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਲੰਬੀ ਵਾਰ ਹੈ ਪਰ ਐਂਡ ਹੈ ਪੱਗ ਤੇਰੀ ਕੀ ਜਹਾਂਗੀਰ ਦੀ। ਹੁਣ ਇਸ ਵਾਰ ਦੇ ਵਿੱਚ ਉਹ ਇੱਕ ਲਫ਼ਜ਼ ਇਸਤੇਮਾਲ ਕਰਦੇ ਨੇ ਕਿ ਤੁਹਾਡੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤੁਹਾਡੀਆਂ ਬਾਹਾਂ ਦੇ ਵਿੱਚ ਇੰਨਾ ਬਲ ਹੈ
ਕਿ ਬਲਖ ਤੇ ਬੁਖਾਰੇ ਦੇ ਕਿਲਿਆਂ ਦੀਆਂ ਦਰਵਾਜ਼ਾ ਜਿਹੜੀਆਂ ਦੀਵਾਰਾਂ ਨੇ ਉਹਨਾਂ ਦੇ ਵਿੱਚ ਕੀ ਬਲ ਹੋ ਸਕਦਾ। ਹੁਣ ਬਲਖ ਤੇ ਬੁਖਾਰਾ, ਅਜੋਕੇ ਅਫਗਾਨਿਸਤਾਨ, ईरान, उज़बेकिस्तान, समरकंद, ये सारे मुल्क सेंट्रल एशिया के रिपब्लिक ने जेड़े तहजीबा सैट करने वाले शहर सन। आम असी कहते हैं जो सुख छज्जू दे चुबारे, ना बलख ना बुखारे, ये तहजीबा वाले सेंटर सन। हुण कल्ला यही नहीं, ये मीरी पीरी दियां दो तलवारां इस धरती दे उत्ते खालसा राज दा ना सिर्फ एक ऐलाननामा है, दिल्ली तख्त तो 2 फुट उच्चा तख्त अकाल, इस गल का ध्यान रहे। सिंबोलिज्म बहुत इंपॉर्टेंट हुंदा है। हरमंदर साहिब तो ठीक 84 कदमां दी विथ ते दिल्ली तख्त तो 2 फुट उच्चा तख्त अकाल ते पहला हुक्मनामा अकाल तख्त दा गुरु हरगोबिंद साहब दा वधिया जवानी, वधिया घोड़ा, वधिया शस्त्र। और यही साडी स्ट्रेंथ है। साडा राज दा कांसैप्ट कोई साडी तलवार अलेक्जेंडर दी तलवार नहीं है, अलेक्जेंडर दा ग्रेट कि वो दुनिया फतह करन ते निकलिया, जां ब्रिटिश कॉलोनियल जां फ्रेंच उन्हां दा कोई कॉलोनियलिज्म नहीं है। असी अपनी धरती दे उत्ते अपने हक्कां दे मुदई हैं, अपने हक्कां दे राखे हैं। जिवें पंथ ने गुरमता कीता सी 18वीं सदी च, पंजाब दौलत याही ते सिख खाहे, दखणी पश्चिमी किम लै जाहे। दखण पच्छम, इस गल का ध्यान रहे कि एक पासे पच्छम है दरा खैबर, 2-2.5 हज़ार साल तो सारे हमलावर उत्थों ही क्रॉस करते ने। उन्होंने कहा कि हुण ये 5 दरियावां दी धरती दे रिसोर्सिस ये पच्छम वालियां दे लुट्टण लई नहीं ने। ते जदों तुसी दखण दी गल देखदे हो, दखण दे विच महाराष्ट्र है, दखण दे विच वो मराठा साम्राज सी, जेड़े मराठे आके 2 साल पंजाब दे विच इन्होंने रूल किया, रोहतास तक गए ने। एक वखरी कहानी है कि फिर यही दखण वाले ते पूरब वाले, जदों पूर्बीय कहा जाता सी, ये यूपी बिहार सी, जिन्हां दे कोल गुजरात अज दिल्ली दा तख्त है। हुण जदों शाह मुहम्मद पहली एंगलो सिख वार दी गल करदा है, बाद च भावें उहदी लिखत नूं जंगनामा ਸਿੰਘਾਂ फरंगियां दा नां दिता गया, पर ओरिजिनल नां है जंग हिंद पंजाब। ये गल बड़ी अहमियत वाली है अज दे कॉन्टेक्स्ट समझण दे लई कि साडी स्ट्रगल की है। ते शाह मुहम्मद ये कहंदा सी जंग हिंद पंजाब दा होण लगा, दोवें पातशाही फौजां भारियां ने, अज होवे सरकार तां मुल पावे, जेड़ियां खालसे ने तेगां मारियां ने। हुण वो हिंद दा हमलावर कौन है? कई कोट चढ़े पूर्बी दखणी जी, ਜਿਹੜੀਆਂ ਪਹਿਲੀਆਂ ਫਰੰਟ ਪਲਟਨਾਂ ਨੇ ਅੰਗਰੇਜ਼ਾਂ ਦੀਆਂ, ਉਹ ਪੂਰਬੀਏ ਤੇ ਦੱਖਣ ਵਾਲੇ ਹੀ ਨੇ। ਇਹੀ ਦੱਖਣ ਵਾਲੇ ਕਦੇ ਮਰਾਠਾ ਸਾਮਰਾਜ ਦੇ ਥੱਲੇ, ਜਿਨ੍ਹਾਂ ਬਾਰੇ ਪੰਜਾਬ ਦੀਆਂ ਲੋਕ ਬੋਲੀਆਂ 'ਚ ਇੱਕ ਬੋਲੀ ਹੈ, ਅਜੇ ਆਏ ਮਰਹੱਟੇ ਜਿਨ੍ਹਾਂ ਵਸਦਿਆਂ ਵੀ ਪੱਟੇ, ਜਿਨ੍ਹਾਂ ਵਸਦੇ ਵੀ ਪੱਟੇ। ਸੋ ਇਹ ਪੰਜਾਬ ਦਾ ਹਾਫਜ਼ ਖਾਲਸਾ ਪੰਥ ਬਣਦਾ ਹੈ। ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਰਾਜ ਸਿਰਜਿਆ ਜਾਂਦਾ ਹੈ। बुल्ले शाह दी कलम चलती है, पूरियां वाले राजे कीते, मुगलां जहर प्याले पीते, कौड़ा घुट भरन ते मजबूर कर देना। अज असीं 75 सालां तो एक गुलामी चों निकल के अंग्रेजी सल्तनत दी, ब्राह्मणवाद दी उही आइडियोलॉजी जिन्हां कोल पिछलियां 5 सदियां दे विच सियासी पावर नहीं सी आई। और कई चीज़ां इन्नियां खूबसूरत हुंदियां ने। अफजल एहसन रंधावा लहंदे पंजाब दे शायर, इधर घल्लूकारा 84 चल रहा है। 9 जून दे दिन वो जड़ी नज़म लिखते ने, नवा घल्लूकारा ते ओढ़क मुक्केगी ये रात, उस दी एक लाइन 5 सदियां दे इतिहास नूं बयानदी है। वो कहंदे ने, आह वैरियां कढ विखालिया 5 सदियां दा वैर। ਹੁਣ ਇਹ 5 ਸਦੀਆਂ ਦਾ ਵੈਰ, ਆਈਡੀਓਲੋਜੀ ਦੇ ਨਾਲ ਲੜਾਈ, ਵਿਚਾਰਧਾਰਾ ਦੇ ਨਾਲ ਲੜਾਈ। ਉਹ ਕਦੇ ਚੰਦੂ ਬਣ ਜਾਂਦਾ ਸੀ, ਕਦੇ ਗੰਗੂ ਬਣ ਜਾਂਦਾ ਸੀ, ਕਦੇ 22 ਧਾਰ ਦੇ ਪਹਾੜੀ ਰਾਜੇ ਸੀ। ਪਰ ਪਹਿਲੀ ਵਾਰ ਉਹਨਾਂ ਕੋਲ 1947 ਦੇ ਵਿੱਚ ਇਹਨਾਂ ਕੋਲ ਸਿਆਸੀ ਪਾਵਰ ਆਈ ਤੇ ਉਹਨਾਂ ਨੇ ਠੀਕ 37 ਸਾਲ ਬਾਅਦ ਜੂਨ 84 ਤੋਂ ਸ਼੍ਰੀ ਅਕਾਲ ਤਖਤ ਸਾਹਿਬ 37 ਹੋਰ ਗੁਰਦੁਆਰਿਆਂ ਤੇ, ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਧਾਵਾ ਬੋਲਿਆ। ਕੱਲੇ ਟੈਂਕ ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਹੀ ਨਹੀਂ ਲਿਆਂਦੇ ਗਏ,
ਗੁਰਦੁਆਰਾ ਤਰਨਤਾਰਨ ਸਾਹਿਬ, ਗੁਰਦੁਆਰਾ ਮੁਕਤਸਰ ਸਾਹਿਬ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਔਰ ਬਾਕੀ ਜ਼ੁਲਮਾਂ ਤੋਂ ਤੁਸੀਂ ਵਾਕਿਫ ਹੋ। ਅੱਜ ਅਸੀਂ ਇਤਿਹਾਸ ਦੇ ਜਿਸ ਕਗਾਰ ਤੇ ਆ ਕੇ ਖੜੇ ਹਾਂ, ਖਾਲਸਾ ਜੀ, ਕਾਨਸੈਪਟ ਬਹੁਤ ਇੰਪੋਰਟੈਂਟ ਹੈ। ਸਿਆਟਲ ਦੀ ਪ੍ਰਬੰਧਕ ਕਮੇਟੀ, ਗੁਰਦੁਆਰਾ ਸਾਹਿਬਾਨ, ਆਪ ਸਿੱਖ ਸੰਗਤਾਂ ਵਧਾਈ ਦੀਆਂ ਹੱਕਦਾਰ ਹੋ ਕਿ ਹਰ ਸਾਲ ਤੁਸੀਂ ਇਸ ਦਿਨ ਦੇ ਉੱਤੇ ਫੋਕਸ ਕਰਦੇ ਹੋ। 2 ਵਰੇ ਕੋਵਿਡ-19 ਦੇ ਚੱਲਦੇ ਆ ਜਿਹੜਾ ਨਗਰ ਕੀਰਤਨ ਨਹੀਂ ਹੋਇਆ, ਪਰ ਅਜੋਕੇ ਕੰਟੈਕਸਟ ਦੇ ਵਿੱਚ ਇਹ ਅਹਿਮ ਹੈ ਕਿ ਅਸੀਂ ਆਪਣੇ ਹੱਕਾਂ ਦੇ ਲਈ ਖਲੋਈਏ। ਇਹ ਬਹੁਤ ਜ਼ਰੂਰੀ ਹੈ। ਸੈਲੀਬ੍ਰੇਸ਼ਨਸ ਸਾਨੂੰ ਯਾਦ ਦਹਾਨੀ ਕਰਵਾਉਂਦੀਆਂ ਨੇ ਕਿ ਭਾਈ ਅਸੀਂ ਆਪਣੇ ਹੱਕਾਂ ਲਈ ਜੂਝਣੇ। ਆ 13 ਮਹੀਨੇ ਚੱਲੀ ਕਿਸਾਨ ਲਹਿਰ, ਬੇਸ਼ੱਕ ਲੀਡਰਸ਼ਿਪ ਕਾਮਰੇਡਾਂ ਦੇ ਹਵਾਲੇ ਕੀਤੀ ਹੋਈ ਸੀ ਹਕੂਮਤ ਨੇ, ਲੇਕਿਨ ਜਿਵੇਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਮਜਬੂਰ ਹੁੰਦਾ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਉੱਤੇ, ਇੱਕ ਸਿੱਖ ਕੌਮ ਦੀ ਤਾਕਤ, ਗੁਰੂ ਸਾਹਿਬਾਨ ਦਾ ਸਿੱਖ ਕੌਮ ਦੇ ਸਿਰ ਤੇ ਹੱਥ, ਇਸ ਤੋਂ ਵੱਡਾ ਹੋਰ ਕ੍ਰਿਸ਼ਮਾ ਕੀ ਹੋ ਸਕਦਾ ਹੈ? ਇਹ ਕ੍ਰਿਸ਼ਮਾ। ਔਰ ਹੁਣ ਵੀ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ, ਸਰਕਾਰ ਦੀਆਂ ਨੀਤੀਆਂ ਅੱਡ-ਅੱਡ ਤਰੀਕਿਆਂ ਨਾਲ ਕੰਮ ਕਰ ਰਹੀਆਂ ਨੇ। ਉਹ ਖੁਦ ਵਾਇਲੈਂਸ ਕਰਦੇ ਨੇ, ਖੁਦ ਸਰਕਾਰ ਹਿੰਸਾ ਕਰਦੀ ਹੈ। ਉਹ ਦੀਪ ਸਿੱਧੂ ਦਾ ਐਕਸੀਡੈਂਟ ਹੋਏ, ਸਿੱਧੂ ਮੂਸੇਵਾਲੇ ਦਾ ਜਿਹੜਾ ਗੈਂਗਸਟਰਸ ਦੇ ਨਾਂ ਥੱਲੇ ਉਹਨਾਂ ਦੀਆਂ ਹੀ ਗੈਂਗਾਂ ਵੱਲੋਂ ਕਰਵਾਇਆ ਕਤਲ ਹੋਏ, ਜਾਂ ਆ ਸਰੀ ਸਾਡੇ ਗਵਾਂਢ ਦੇ ਵਿੱਚ ਜੋ ਰਿਪਦਮਨ ਸਿੰਘ ਮਲਕ ਦੇ ਨਾਲ ਵਾਪਰਦਾ ਹੈ, ਇਹ ਵੀ ਉਹਨਾਂ ਦੇ ਆਪਣੇ ਬੰਦੇ ਕ੍ਰੀਏਟ ਕੀਤੇ ਹੁੰਦੇ ਨੇ ਔਰ ਖੁਦ ਹੀ ਉਹ ਵਕਤ ਆਣ ਤੇ ਐਲੀਮੀਨੇਟ ਕਰ ਦਿੰਦੇ ਨੇ। ਸੋ ਇਸ ਸਾਰੇ ਦੇ ਵਿੱਚ ਇਹ ਇੰਪੋਰਟੈਂਟ ਗੱਲ ਹੈ ਕਿ ਅਸੀਂ ਇੱਕ ਗੱਲ ਦੇ ਉੱਤੇ ਸਾਡਾ ਫੋਕਸ ਹੋਏ। ਅੰਗਰੇਜ਼ੀ 'ਚ ਕਿਹਾ ਜਾਂਦਾ ਹੈ ਵੀ ਐਗਰੀ ਟੂ ਡਿਸਐਗਰੀ। ਅਸੀਂ ਇਸ ਗੱਲ ਨਾਲ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ ਤੇ ਫੋਕਸ ਇੱਕ ਗੱਲ ਤੇ ਹੋਏ ਕਿ ਕਿਵੇਂ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਅਲਟੀਮੇਟ ਸੋਲਿਊਸ਼ਨ ਖਾਲਿਸਤਾਨ ਦੇ ਵਿੱਚ ਲਾਈ ਕਰਦੇ, ਕੌਮੀ ਘਰ ਖਾਲਿਸਤਾਨ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਇਹੀ ਸੋਲਿਊਸ਼ਨ ਹੈ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਆਪਾਂ ਨੂੰ ਬੀਤੇ ਇਤਿਹਾਸ ਤੋਂ ਜਾਣੂ ਕਰਵਾਇਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਉਹਨਾਂ ਨੂੰ ਸਨਮਾਨਿਤ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ। ਅੱਜ ਉਹਨਾਂ ਦਾ ਆਪਾਂ ਮੀਰੀ ਪੀਰੀ ਦਿਵਸ ਸਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੇ ਹਾਂ। ਸਾਰੀਆਂ ਹੀ ਸੰਗਤਾਂ ਨੂੰ ਮੀਰੀ ਪੀਰੀ ਦੇਵ ਦੀਆਂ ਲੱਖ ਲੱਖ ਵਧਾਈਆਂ ਹੋਵਣ। ਅੱਜ ਦੇ ਜੋ ਵੀ ਦੇਗ ਦੀਆਂ ਸੇਵਾਵਾਂ ਦਰਬਾਰ ਵਿੱਚ ਹੋ ਰਹੀਆਂ ਹਨ, ਇੱਕ ਪਰਿਵਾਰ ਵੱਲੋਂ ਹੋ ਰਹੀਆਂ ਹਨ, ਉਹਨਾਂ ਵੱਲੋਂ ਗੁਪਤ ਸੇਵਾ ਹੋ ਰਹੀ ਹੈ। ਮਹਾਰਾਜ ਕਿਰਪਾ ਕਰੇ ਪਰਿਵਾਰ ਨੂੰ ਗੁਰਸਿੱਖੀ ਜੀਵਨ ਬਖਸ਼ਣ ਔਰ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਨਵਾਜਣ। ਆਪ ਜੀ ਨੂੰ ਦਾਸ ਨੇ ਅੱਗੇ ਵੀ ਬੇਨਤੀ ਕੀਤੀ ਸੀ ਕਿ ਜੋ ਆਪਣੇ ਗੁਰੂ ਘਰ ਰੈਂਟਨਾ ਦੇ ਫਰੰਟ ਦੇ ਉੱਤੇ ਪਾਣੀ ਵਾਲਾ ਪੌਂਡ ਬਣਿਆ ਹੋਇਆ ਹੈ, ਉਸ ਨੂੰ ਕਵਰ ਕਰਨ ਲਈ ਆਪਣੇ ਕੋਲ ਪਰਮਿਟ ਮਿਲ ਚੁੱਕਾ ਹੈ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੋ। ਜੋ ਵੀ ਵੀਰ ਇਸ ਕੰਮ ਦੇ ਮਾਹਰ ਹਨ, ਉਹ ਆਪਣਾ ਨਾਮ ਜ਼ਰੂਰ ਲਿਖਵਾਉਣ। ਵੱਧ ਤੋਂ ਵੱਧ ਆਪ ਜੀ ਇਸ ਕਾਰ ਸੇਵਾ ਦੇ ਵਿੱਚ ਯੋਗਦਾਨ ਪਾ ਸਕੋ। ਹੁਣ ਆਪ ਜੀ ਨੂੰ ਗੁਰੂ ਪਿਆਰੇ
ਗੁਰੂ ਪਿਆਰੇ ਬਾਬਾ ਆਤਮਾ ਸਿੰਘ ਜੀ ਮੀਰੀ ਪੀਰੀ ਗੁਰੂ ਵਾਹਿਗੁਰੂ ਦੇ ਸ਼ਬਦ ਦੇ ਨਾਲ ਇਤਿਹਾਸ ਦੇ ਨਾਲ ਜੋੜਨਗੇ। 5 ਮਿੰਟ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਲੈ। ਨਾਨਕ ਗੁਰੂ ਗੋਬਿੰਦ ਸਿੰਘ, ਪੂਰਨ ਗੁਰ ਅਵਤਾਰ। ਜਗਮਗ ਜੋਤ ਬਿਰਾਜ ਰਹੀ, ਸ੍ਰੀ ਗੁਰੂ ਗ੍ਰੰਥ ਮਝਾਰ। ਜੁਗੋ ਜੁਗ ਅਟਲ ਸਾਹਿਬ ਸਤਿਗੁਰੂ, ਪਤਿਤ ਪਾਵਨ ਸਤਿਗੁਰੂ, ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਬੁਲਾਓ। ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਜਿਸ ਕਿਰਪਾ ਦਾ ਸਦਕਾ ਅੱਜ ਅਸੀਂ ਮਹਾਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਮਹਾਨ ਗੁਰੂਆਂ ਦੀ ਯਾਦ ਦੇ ਅੰਦਰ ਮੀਰੀ ਪੀਰੀ ਧਾਰਨ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮਨਾਉਂਦੇ ਹੋਏ ਜੁੜ ਬੈਠੇ ਹਾਂ। ਇਸ ਸਮਾਗਮ ਦੇ ਵਿੱਚ ਬਹੁਤ ਹੀ ਬੁੱਧੀਜੀਵੀ, ਵਿਦਿਆ ਮਾਰਤਨ ਗੁਰੂ ਪਿਆਰੇ ਪਹੁੰਚੇ ਹਨ, ਜਿਨ੍ਹਾਂ ਦੇ ਵਿਚਾਰ ਆਪ ਜੀ ਨੇ ਸਰਵਨ ਕੀਤੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੇ ਹਾਜ਼ਰੀਆਂ ਲਵਾਉਣੀਆਂ ਹਨ ਤੇ ਸਾਰਿਆਂ ਤੋਂ ਇਤਿਹਾਸ ਗੁਰੂ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਇਤਿਹਾਸ ਸਰਵਨ ਕਰਨਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਬਹੁਤ ਵੱਡਾ ਸਿਧਾਂਤ ਹੈ। ਅੱਜ ਦੇ ਸਮੇਂ ਦੇ ਮੁਤਾਬਕ ਇਹ ਜੋੜ ਮੇਲਾ ਮੀਰੀ ਦਾ ਅਤੇ ਪੀਰੀ ਦਾ, ਇਸ ਨੂੰ ਮਨਾਉਣਾ, ਇਸ ਦੇ ਭਾਵ ਨੂੰ ਸਮਝਣਾ ਅਤੇ ਫਿਰ ਮਹਾਨ ਗੁਰੂ ਦੀ ਗੋਦ ਦੇ ਵਿੱਚ
ਆਪਣੀ ਜ਼ਿੰਦਗੀ ਦੇ ਇਸ ਸਿਧਾਂਤ ਨੂੰ ਧਾਰਨ ਦੇ ਲਈ ਪ੍ਰਣ ਕਰਨਾ। ਬਹੁਤ ਵੱਡੇ ਭਾਗਾਂ ਵਾਲੇ ਹੋ। ਕਿਸੇ ਗੁਰੂ ਪਿਆਰੇ ਨੇ ਸੁਝਾਅ ਦਿੱਤਾ ਤਾਂ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਅਤੇ ਹੋਰ ਗੁਰੂ ਪਿਆਰੇ ਜੋ ਗੁਰੂ ਨੂੰ ਸਮਰਪਿਤ ਹਨ, ਉਹਨਾਂ ਦੀ ਹਿੰਮਤ ਅਤੇ ਉਦਮ ਉਪਰਾਲੇ ਦਾ ਸਦਕਾ ਅਸੀਂ ਇਹ ਜੋੜ ਮੇਲ ਮਨਾ ਰਹੇ ਹਾਂ। ਉਹ ਵੀ ਧੰਨ ਹਨ ਗੁਰੂ ਪਿਆਰੇ ਜਿਹੜੇ ਇਸ ਜੋੜ ਮੇਲ ਦੇ ਵਿੱਚ ਸਮਰਪਿਤ ਹਨ, ਹਾਜ਼ਰੀਆਂ ਲਵਾ ਰਹੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਲੋੜ ਹੈ ਉਸ ਮਹਾਨ ਗੁਰੂ ਦੇ ਕਾਰਨਾਮੀ ਮਹਾਨ ਗੁਰੂ ਦੀ ਸਿੱਖਿਆ ਨੂੰ ਅਸੀਂ ਕਿਨਕਾ ਰੂਪ ਦੇ ਵਿੱਚ ਧਾਰਨ ਕਰਕੇ ਇਸ ਮਹਾਨ ਜੋੜ ਮੇਲੇ ਨੂੰ ਸਮਰਪਿਤ ਹੋਈਏ। ਮੀਰੀ ਅਤੇ ਪੀਰੀ ਦਾ ਸਿਧਾਂਤ ਜੋ ਇੱਕ ਬਹੁਤ ਹੀ ਵੱਡਾ ਹੈ, ਜਿਸ ਨੂੰ ਸਮਝਣਾ ਬਹੁਤ ਸੰਖੇਪ ਰੂਪ ਦੇ ਵਿੱਚ ਔਖਾ ਹੈ। ਪਹਿਲਾਂ ਸਤਿਗੁਰੂ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਦੇਵ ਗੁਰੂ ਪਿਤਾ ਜੀ ਨੇ ਇਸ ਸੰਸਾਰ ਦੇ ਵਿੱਚ ਲੋਕ ਭਲਾਈ ਦੇ ਲਈ, ਇਸ ਦੱਬੀ ਹੋਈ, ਕੁਚਲੀ ਹੋਈ, ਲਤਾੜੀ ਹੋਈ ਖਲਕਤ ਨੂੰ ਸੇਧ ਦੇਣ ਦੇ ਲਈ ਪਾਵਨ ਪਵਿੱਤਰ ਅਵਤਾਰ ਧਾਰਨ ਕੀਤਾ। ਦੁਨੀਆ ਦੇ ਉੱਤੇ ਸਮੇਂ ਮੁਤਾਬਕ ਬਹੁਤ ਪੈਗੰਬਰ ਆਉਂਦੇ ਇਸ ਦੁਨੀਆ ਦੇ ਭਲੇ ਲਈ, ਪਰ ਵਾਹਿਗੁਰੂ ਪ੍ਰਮਾਤਮਾ ਨੂੰ ਇਤਨਾ ਭਿਆਨਕ ਸਮਾਂ, ਜਿਸ ਸਮੇਂ ਦੇ ਵਿੱਚ ਖੁਦ ਆਪ ਨੂੰ ਆਉਣਾ ਪਿਆ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਇਸ ਸੰਸਾਰ ਦੇ ਵਿੱਚ ਆ ਕੇ ਗੁਰੂਆਂ ਨੇ ਸਾਨੂੰ ਸਿੱਖਿਆ ਦਿੱਤੀ, ਲੋਕਾਈ ਦਾ ਭਲਾ ਕੀਤਾ। ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ। ਗੁਰੂ ਨਾਨਕ ਪਾਤਸ਼ਾਹ ਜੀ ਉਸ ਤੋਂ ਬਾਅਦ ਦੂਸਰੀ ਜੋਤ, ਜਿੱਥੋਂ ਸਿਧਾਂਤ ਮਿਲਿਆ ਕਿ ਗੁਰੂ ਦਾ ਹੁਕਮ ਮੰਨਣਾ ਹੈ। ਗੁਰੂ ਦਾ ਹੁਕਮ ਮੰਨਦਿਆਂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਉਸ ਨਿਰੰਕਾਰ ਜੋਤ ਦੀ ਸੇਵਾ ਨੂੰ ਸੰਭਾਲਿਆ, ਧੰਨ ਹਨ। ਤੀਸਰੇ ਗੁਰੂ, ਕਿਤਨਾ ਬੁਢੇਪਾ ਹੈ, ਕਿਤਨੀ ਵੱਡੀ ਆਰਜਾ ਹੈ। ਉਹ ਵੱਡੀ ਉਮਰਾਂ ਦੇ ਵਿੱਚ ਵੱਡੀ ਆਰਜਾ ਹੁੰਦਿਆਂ ਹੋਇਆਂ ਗੁਰੂ ਨੂੰ ਸਮਰਪਿਤ ਹੋਏ। ਬਹੁਤ ਵੱਡਾ ਇਤਿਹਾਸ ਹੈ, ਜਿੱਥੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਜੋਤ ਉੱਥੇ ਹੀ ਸਮਾਉਂਦੀ ਹੈ। ਜੋ ਜੋਤ ਇਸ ਸੰਸਾਰ ਦੇ ਵਿੱਚ ਲੋਕਾਂ ਦਾ ਭਲਾ ਕਰਨ ਵਾਸਤੇ ਨੂਰੀ ਰੂਪ ਦੇ ਵਿੱਚ ਇੱਥੇ ਪਹੁੰਚੀ ਹੈ। ਧੰਨ ਹਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਾਵਨ ਪਵਿੱਤਰ 80 ਸਾਲ ਦੇ ਵਿੱਚ 80 ਸਾਲ ਦੀ ਉਮਰਾਂ ਦੇ ਵਿੱਚ ਸੇਵਾ ਨਿਭਾਉਂਦਿਆਂ ਫਿਰ ਗੁਰੂ ਦੀ ਪ੍ਰਾਪਤੀ ਨੂੰ ਕਰਦਿਆਂ ਸੇਵਾ ਨਿਭਾਈ। ਧੰਨ ਹਨ ਗੁਰੂ ਰਾਮਦਾਸ ਮਹਾਰਾਜ ਜੀ, ਜਿਨ੍ਹਾਂ ਨੇ ਪਾਵਨ ਪਵਿੱਤਰ ਸੇਵਾ ਨਿਭਾਈ। ਧੰਨ ਹਨ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ ਸ਼੍ਰੋਮਣੀ ਸ਼ਹੀਦਾਂ ਦੇ ਸਿਰਤਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ। ਇਹ ਪੰਜ ਸਰੂਪਾਂ ਦੇ ਵਿੱਚ ਇੱਕ ਮਨੁੱਖ ਨੂੰ ਉਹ ਜ਼ਿੰਦਗੀ, ਉਹ ਰਹਿਣ, ਉਹ ਬਹਿਣ ਕਿਸ ਤਰ੍ਹਾਂ ਰੂਪ ਦੇ ਵਿੱਚ ਸਿਖਾਇਆ ਗਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ, ਗਰੀਬੀ ਗਦਾ ਹਮਾਰੀ, ਕਿ ਗਰੀਬੀ ਦੇ ਨਾਲ, ਨਿਮਰਤਾ ਦੇ ਨਾਲ ਜ਼ਿੰਦਗੀ ਜਿਉਈ ਜਾ ਸਕਦੀ ਹੈ। ਧੰਨ ਹਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਵੀ ਬੈਠ ਗਏ, ਸੀਸ ਦੇ ਵਿੱਚ ਤੱਤਾ ਰੇਤ ਵੀ ਪਵਾ ਲਿਆ, ਤੇ ਪਰ ਉਹ ਵਾਹਿਗੁਰੂ ਪ੍ਰਮਾਤਮਾ ਦਾ ਭਾਣਾ ਮੰਨਿਆ। ਭਾਣੇ ਦੇ ਵਿੱਚ ਰਹੇ। ਤੇਰਾ ਕੀਆ ਮੀਠਾ ਲੱਗੈ, ਹਰਿ ਨਾਮ ਪਦਾਰਥ ਨਾਨਕ ਮੰਗੈ।
ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਅਸੀਂ ਗੁਰੂਆਂ ਦੀ ਜੋ ਦੇਣ ਹੈ ਉਹ ਨਹੀਂ ਚੁਕਾ ਸਕਦੇ, ਨਹੀਂ ਦੇ ਸਕਦੇ। ਅੱਜ ਅਸੀਂ ਕਿਤਨੇ ਮਹਾਨ ਹਾਂ, ਕਿਤਨੇ ਮਹਾਨ ਹਾਂ। ਸਤਿਗੁਰੂ ਕਹਿੰਦੇ ਹਨ ਕਿ ਗੁਰੂ ਤੋਂ ਬਿਨਾ ਇਹ ਜੀਵਨ ਅਧੂਰਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਪਰ ਅੱਜ ਸਾਡੇ ਵਿੱਚ ਧੰਨ ਹਨ ਮੌਜੂਦ ਪ੍ਰਤੱਖ ਰੂਪ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਬਾਣੀ ਸਾਰੇ ਗੁਰੂਆਂ ਦੀ ਪਾਵਨ ਪਵਿੱਤਰ ਬਾਣੀ ਨੂੰ ਧੰਨ ਹਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗ੍ਰੰਥ ਰੂਪ ਦੇ ਵਿੱਚ ਇਕੱਤਰ ਕੀਤਾ, ਜੋ ਆਉਣ ਵਾਲੇ ਸਮੇਂ ਦੇ ਵਿੱਚ ਪਾਵਨ ਪਵਿੱਤਰ ਜੋੜ ਮੇਲਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਅੱਜ ਉਸ ਮਹਾਨ ਗੁਰੂ ਦੀ ਗੋਦ ਦੇ ਵਿੱਚ ਅਸੀਂ ਬੈਠੇ ਹਾਂ, ਜੋ ਪੰਜਵੇਂ ਪਾਤਸ਼ਾਹ ਜੀ ਨੇ ਇੰਨੀ ਸ਼ਾਂਤੀ ਦੇ ਵਿੱਚ, ਸਹਿਜ ਦੇ ਵਿੱਚ ਰਹਿੰਦਿਆਂ ਇਹ ਕਾਰਜ ਕੀਤੇ। ਪਰ ਇਹਦੇ ਵਿੱਚ ਇੱਕ ਸੱਚ ਹੀ ਵਾਹਿਗੁਰੂ ਦਾ, ਅਕਾਲ ਪੁਰਖ ਦਾ ਸੁਨੇਹਾ, ਜੋ ਪੈਗੰਬਰ ਜੋ ਇਸ ਦੁਨੀਆ ਦੇ ਉੱਤੇ ਪੈਗਾਮ ਲੈ ਕੇ ਸਤਿਗੁਰੂ ਜੀ ਆਏ, ਜੋ ਸੱਚ ਦਾ ਸੁਨੇਹਾ ਇਹਦੇ ਵਿੱਚ ਲਿਖਿਆ ਗਿਆ, ਉਸ ਦੇ ਬਦਲੇ ਸੱਚੇ ਪਾਤਸ਼ਾਹ ਜੀ ਨੇ ਤੱਤੀਆਂ ਤਵੀਆਂ ਤੇ ਬੈਠਣਾ ਯੋਗ ਸਮਝਿਆ। ਪਰ ਗੁਰਬਾਣੀ ਦੇ ਵਿੱਚ ਸੱਚੋ ਹੀ ਸੱਚ ਨਿਬੜਿਆ, ਸੱਚ ਹੀ ਸੱਚ ਲਿਖਿਆ। ਅਖੀਰ ਨੂੰ ਸ਼ਹੀਦੀਆਂ ਹੋਈਆਂ ਤੇ ਫਿਰ ਅਗਲਾ ਜਿਹੜਾ, ਜਿਸ ਤਰ੍ਹਾਂ ਅੱਜ ਅਸੀਂ ਜੋੜ ਮੇਲ ਮਨਾ ਰਹੇ ਹਾਂ ਨਾ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸਮਝੋ ਕਿ ਪੰਜ ਸਰੂਪ ਪਹਿਲਾਂ ਧਾਰਨ ਕੀਤੇ, ਸਿੱਖਿਆ ਦਿੱਤੀਆਂ, ਫਿਰ ਛੇਵਾਂ ਸਰੂਪ ਆਇਆ ਕਿ ਫਿਰ ਦੱਸਿਆ ਚੂੰਕਾਰ ਅਜਾਹ ਮਹੀਲ ਤੇ ਦਰ ਗੁਜਸਤ। ਜਦੋਂ ਕੋਈ ਹੀਲਾ ਵਸੀਲਾ ਨਾ ਰਹੇ ਨਾ, ਜ਼ੁਲਮ ਕਰਨ ਵਾਲਾ ਇੰਨਾ ਅੱਤ ਦਾ ਜ਼ੁਲਮ ਕਰਦਾ ਹੈ, ਇੱਕ ਰੱਬ ਰੂਪ ਪਰਮਾਤਮਾ ਨੂੰ ਤੱਤੀਆਂ ਤਵੀਆਂ ਤੇ ਬਿਠਾ ਸਕਦਾ ਹੈ। ਉਸ ਰੱਬ ਰੂਪ ਦੇ ਸੀਸ ਦੇ ਵਿੱਚ ਤੱਤਾ ਰੇਤ ਪਾ ਸਕਦਾ ਹੈ। ਕੋਈ ਵੀ ਦੁਨੀਆ ਦਾ ਕੋਈ ਸਿਧਾਂਤ ਨਹੀਂ ਰਹਿ ਜਾਂਦਾ। ਪਰ ਫਿਰ ਅਖੀਰ ਨੂੰ ਸਤਿਗੁਰੂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਥੜਾ ਬਣਾਇਆ। ਉਸ ਥੜੇ ਨੂੰ ਵਾਹਿਗੁਰੂ ਦਾ, ਪਰਮਾਤਮਾ ਦਾ, ਅਕਾਲ ਪੁਰਖ ਦਾ ਰੂਪ ਦਿੱਤਾ ਕਿ ਇਹ ਅਕਾਲ ਤਖਤ ਹੈ, ਜਿੱਥੇ ਸੱਚ ਦਾ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿੱਥੇ ਸੱਚ ਦਾ ਸਰੂਪ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ਦੇ ਨਾਲ ਉਸ ਪਾਵਨ ਪਵਿੱਤਰ ਜਗ੍ਹਾ ਨੂੰ ਬਣਾ ਕੇ ਫਿਰ ਉਹਦਾ ਜਿਹੜਾ ਸਿਧਾਂਤ ਸੀ ਉਹ ਦਰਸਾਇਆ ਕਿ ਇਹਦਾ ਸਿਧਾਂਤ ਇਹ ਹੈ, ਇੱਕ ਮੀਰੀ ਦੀ, ਇੱਕ ਪੀਰੀ ਦੀ ਦੋ ਤਲਵਾਰਾਂ ਧਾਰਨ ਕੀਤੀਆਂ ਕਿ ਜਦੋਂ ਕੋਈ ਵੀ ਹੀਲਾ ਵਸੀਲਾ ਨਾ ਰਹਿ ਜਾਵੇ ਤੇ ਫਿਰ ਤਲਵਾਰ ਹੈ। ਉਹ ਪਰ ਤਲਵਾਰ ਉਸ ਦੇ ਹੱਥ ਦੇ ਵਿੱਚ ਆਉਂਦੀ ਹੈ ਜਿਹੜਾ ਪਹਿਲਾਂ ਧਰਮ ਦੇ ਵਿੱਚ ਪਰਪੱਕ ਹੈ। ਉਹ ਜ਼ੁਲਮ ਵਾਲੀ ਤਲਵਾਰ ਨਹੀਂ, ਉਹ ਗਰੀਬਾਂ, ਨਿਤਾਣਿਆਂ, ਨਿਮਾਣਿਆਂ ਨੂੰ, ਲਿਤਾੜੇ ਹੋਏ ਲੋਕਾਂ ਨੂੰ ਸਬਕ ਸਿਖਾਉਣ ਵਾਲੀ ਤਲਵਾਰ, ਉਹ ਮੀਰੀ ਦੀ ਅਤੇ ਪੀਰੀ ਦੀ ਤਲਵਾਰ ਧਾਰਨ ਕਰਕੇ ਅੱਜ ਸਾਨੂੰ ਮਹਾਨ ਇੱਕ ਸਿਧਾਂਤ ਦਿੱਤਾ, ਮਹਾਨ ਸਿੱਖਿਆ ਦਿੱਤੀ। ਉਸ ਜੋੜ ਮੇਲੇ ਨੂੰ ਅੱਜ ਅਸੀਂ ਇੱਥੇ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾ ਰਹੇ ਹਾਂ। ਅੱਜ ਅਸੀਂ ਪ੍ਰਣ ਕਰੀਏ ਕਿ ਮਹਾਂਪੁਰਸ਼ ਬਾਬਾ ਜੀ, ਸੰਤ ਬਾਬਾ ਵਰਿਆਮ ਸਿੰਘ ਜੀ ਕਈ ਵਾਰ ਸੁਣਾਇਆ ਕਰਦੇ ਸਨ ਇਤਿਹਾਸ ਕਿ ਜੋਗ ਕਹੋ ਭਾਵੇਂ ਸਿਆਸਤ ਕਹੋ, ਇਹਦਾ ਜਿਹੜਾ ਵਾਚਕ ਹੈ ਉਹ ਇਹ ਹੈ ਕਿ ਕਿਸੇ ਨੂੰ ਧੋਖਾ ਦੇਣਾ, ਕਿਸੇ ਦਾ ਹੱਕ ਖੋਹਣਾ, ਕਿਸੇ ਦਾ ਬੁਰਾ ਕਰਨਾ। ਅੱਜ ਅਸੀਂ ਉਹਨੂੰ ਸਿਆਸਤ ਮੰਨੀ ਬੈਠੇ ਹਾਂ। ਪਰ ਗੁਰੂ ਨੇ ਸਾਨੂੰ ਜੋ ਸਿਆਸਤ ਦਿੱਤੀ ਹੈ, ਜੋ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਹੈ, ਉਹ ਰਾਜ ਭਾਗ ਨੂੰ ਕਾਇਮ ਰੱਖਣ ਵਾਸਤੇ, ਗਰੀਬਾਂ, ਨਿਮਾਣਿਆਂ, ਲਿਤਾੜਿਆਂ ਨੂੰ ਕਾਇਮ ਰੱਖਣ ਵਾਸਤੇ ਆਪ ਦਾ ਬੁਰਾ ਹੋ ਜਾਵੇ, ਬੁਰਾ ਕਰਕੇ ਆਪ ਦਾ ਦੂਸਰੇ ਦਾ ਭਲਾ ਕਰ ਦਈਏ, ਉਸ ਨੂੰ ਇੱਕ ਸਿਆਸਤ ਕਹਿੰਦੇ ਹਨ। ਅੱਜ ਸਾਡੇ ਸਿੱਖ ਕੌਮ ਦਾ ਦੁਰਭਾਗ ਹੈ, ਅਸੀਂ ਇਸ ਸਿਆਸਤ ਉੱਤੇ ਪ੍ਰੈਕਟੀਕਲ ਨਹੀਂ ਕੀਤਾ, ਅਸੀਂ ਉਹਦੇ ਮੁਤਾਬਕ ਨਹੀਂ ਚੱਲੇ। ਜੇ ਚੱਲੇ ਹੁੰਦੇ ਅੱਜ ਸਾਨੂੰ ਪਛਤਾਵਾ ਨਾ ਕਰਨਾ ਪੈਂਦਾ।
ਅੱਜ ਅਸੀਂ ਸਿੱਖਿਆ ਲਈਏ, ਫਿਰ ਇਹ ਸਿੱਖਿਆ ਆਪਣੇ ਬੱਚਿਆਂ ਨੂੰ ਦਈਏ। ਇਸ ਜੋੜ ਮੇਲੇ ਦਾ ਜੋ ਪਾਵਨ ਪਵਿੱਤਰ ਮੀਰੀ ਪੀਰੀ ਦਾ ਇਤਿਹਾਸ ਹੈ, ਉਸ ਨੂੰ ਇੱਕ ਇੱਕ ਅੱਖਰ ਕਰਕੇ ਵਿਚਾਰੀਏ ਅਤੇ ਇੱਕ ਇੱਕ ਇਤਿਹਾਸ ਦੇ ਨਾਲ ਜੁੜੀਏ ਤੇ ਫਿਰ ਆਪਣੇ ਆਪ ਨੂੰ ਆ ਮਹਾਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਕਰਕੇ ਫਿਰ ਬਾਣੀ, ਕਿਉਂਕਿ ਜੇ ਪਹਿਲਾਂ ਧਰਮ ਹੈ, ਜੋ ਹਰਮੰਦਰ ਸਾਹਿਬ ਦੀ ਸਿਰਜਣਾ ਹੋਈ ਪਹਿਲਾਂ, ਫਿਰ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਹੋਈ। ਜੇ ਧਰਮੀ ਮਨੁੱਖ ਹੈ ਉਹ ਰਾਜ ਭਾਗ ਪ੍ਰਾਪਤ ਕਰਕੇ ਜ਼ੁਲਮ ਨਹੀਂ ਕਰ ਸਕਦਾ। ਇਸ ਲਈ ਧਰਮ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਅਤੇ ਧਰਮੀ ਹੋ ਕੇ ਦੁਨੀਆ ਦਾ ਭਲਾ ਕਰਨ ਵਾਲੇ ਪਰਉਪਕਾਰੀ ਜੀਵਨ ਨੂੰ ਸਿਆਸਤ ਕਹਿਆ ਹੈ। ਸੋ ਇਹ ਮਹਾਨ ਗੁਰੂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਬਾਣੀ ਤੇ ਬਾਣੇ ਦੇ ਧਾਰਨੇ ਬਣੀਏ। ਅੱਜ ਇਸ ਸਮਾਗਮ ਦੇ ਵਿੱਚ ਬਹੁਤ ਹੀ ਗੁਰੂ ਪਿਆਰੇ ਜੋ ਮਹਾਂਪੁਰਸ਼ ਬਾਬਾ ਜੀ ਭਿੰਡਰਾਂ ਵਾਲੇ, ਮਹਾਂਪੁਰਸ਼ ਸੱਚਖੰਡ ਵਾਸੀ ਬਾਬਾ ਮਨਮੋਹਨ ਸਿੰਘ ਜੀ, ਉਹਨਾਂ ਤੋਂ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ, ਮਹਾਨ ਵਿੱਦਿਆ ਪ੍ਰਾਪਤ ਕੀਤੀ, ਉਹਨਾਂ ਦੇ ਵਿਦਿਆਰਥੀ ਬਾਈ ਅਵਤਾਰ ਸਿੰਘ ਜੀ, ਉਹ ਵੀ ਇੱਥੇ ਪਹੁੰਚੇ ਹਨ ਗੁਰੂ ਘਰ ਦੇ ਵਿੱਚ। ਉਹਨਾਂ ਨੇ ਹਾਜ਼ਰੀਆਂ ਲਵਾਉਣੀਆਂ। ਉਹਨਾਂ ਨੇ ਇਸ ਇਤਿਹਾਸ ਨੂੰ ਬੜੇ ਖੋਲ ਕੇ ਤੁਹਾਨੂੰ, ਸਾਨੂੰ, ਆਪਾਂ ਨੂੰ ਸਾਰਿਆਂ ਨੂੰ ਇਹ ਸਿੱਖਿਆ ਦੇਣੀ ਹੈ, ਸਿਖਾਉਣਾ ਹੈ, ਇਹ ਦੱਸਣਾ ਹੈ ਅਤੇ ਆਪਾਂ ਉਸ ਨੂੰ ਸਵੀਕਾਰ ਕਰਨਾ ਹੈ। ਸੋ ਸਾਰੀ ਸੰਗਤ ਦਾ, ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ, ਸਾਰੇ ਗੁਰੂ ਪਿਆਰੇ ਜਿਸ ਇਸ ਜੋੜ ਮੇਲੇ ਨੂੰ ਸਮਰਪਿਤ ਹਨ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਕਰਦਾ ਹੋਇਆ ਇਸ ਮੀਰੀ ਦੀ ਅਤੇ ਪੀਰੀ ਦੇ ਪਾਵਨ ਪਵਿੱਤਰ ਜੋੜ ਮੇਲੇ ਦੀਆਂ ਵਧਾਈਆਂ ਦਿੰਦਾ ਹੋਇਆ ਸਮੂਹ ਸਿੱਖ ਸੰਗਤਾਂ ਤੋਂ ਫਤਿਹ ਬੁਲਾਉਂਦਾ ਹਾਂ, ਖਿਮਾ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸੰਤ ਬਾਬਾ ਆਤਮਾ ਸਿੰਘ ਧੂਲਕੋਟ ਵਾਲੇ, ਜਿਨ੍ਹਾਂ ਨੇ ਆਪਾਂ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਇਤਿਹਾਸ ਨਾਲ ਜੋੜਿਆ। ਗੁਰੂ ਪਿਆਰਿਆਂ ਦਾ ਗੁਰੂ ਦਰਬਾਰ ਵੱਲੋਂ, ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਬੋਲੇ ਸੋ ਨਿਹਾਲ। ਗੁਰੂ ਪਿਆਰਿਓ, ਆਪਾਂ ਅੱਜ ਮੀਰੀ ਪੀਰੀ ਦੇਸ਼ ਦੇ ਸੰਬੰਧ ਦੇ ਵਿੱਚ ਇਕੱਤਰ ਹੋਏ ਹਾਂ। ਜੋ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ, ਉਹਨਾਂ ਨੂੰ ਜੀ ਆਇਆਂ ਔਰ ਮੀਰੀ ਪੀਰੀ ਦੇਸ਼ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਵਣ। ਹੁਣ ਆਪਣੇ ਕੋਲ ਗੁਰੂ ਪਿਆਰੇ ਢਾਡੀ ਇੰਦਰਜੀਤ ਸਿੰਘ ਜੀ, ਅਣਖੀ ਲੁਧਿਆਣੇ ਵਾਲੇ, ਆਪਾਂ ਨੂੰ ਢਾਡੀ ਵਾਰਾਂ ਨਾਲ ਜੋੜਨਗੇ ਔਰ 6ਵੇਂ ਪਾਤਸ਼ਾਹ ਦੇ ਉਸਤਤ ਕਰਨਗੇ। ਔਰ ਢਾਡੀ ਵਾਰਾਂ ਨਾਲ ਜੁੜੀਏ। ਗੁਰੂ ਪਿਆਰੇ 20 ਮਿੰਟ ਤੱਕ ਆਪ ਜੀ ਦੇ ਨਾਲ ਸਾਂਝ ਵਿਚਾਰ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਤਾਈਂ ਢਾਡੀ ਵੀਰ ਆਪਣਾ ਟੇਬਲ ਤਿਆਰ ਕਰਦੇ ਹਨ, ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਜਿੱਥੇ ਵੀ ਸਵਾਵਾਂ ਦੇ ਵਿੱਚ ਯੋਗਤਾ ਬਣਦੀ ਹੋਵੇ, ਆਪ ਜੀ ਨੇ ਜ਼ਰੂਰ ਸਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਣਾ, ਕਿਉਂਕਿ ਇਹ ਸਵਾਵਾਂ ਆਪ ਜੀ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜ੍ਹਦੀਆਂ ਹਨ। ਗੁਰੂ ਪਿਆਰਿਓ, ਆਪ ਜੀ ਨੇ ਪ੍ਰਬੰਧਕ ਸੇਵਾਦਾਰਾਂ ਦਾ ਪਹਿਲੇ ਸਮੇਂ ਤੋਂ ਬਹੁਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਯੋਗਦਾਨ ਪਾਇਆ ਹੈ। ਆਸ ਕਰਦੇ ਹਾਂ ਆਉਣ ਵਾਲੇ ਸਮੇਂ ਵੀ ਆਪ ਜੀ ਇਸੇ ਤਰ੍ਹਾਂ ਹੀ ਪ੍ਰੇਮ ਦਾ ਸਬੂਤ ਦੇਵੋਗੇ। ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰ ਰਹੇ ਹਾਂ ਜੀ। ਆਓ ਹੁਣ ਵਾਰਾਂ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਫਿਰ ਆਪਾਂ ਇੱਧਰ ਦੇ ਦਿੱਤੀ ਉਹ ਲੈਣ ਦੀ जोधा बहो परोपकारी आखो सतनाम
ਸਤਨਾਮ ਸ੍ਰੀ ਵਾਹਿਗੁਰੂ ਜੀ।
परम सत्कारयोग गुरु खालसा जी, सतगुरु पातशाह जी के पावन पवित्र मुबारक मुकद्दस उत्तम ते इलाही चरणों में बड़ी देर तो हाजिरी भर रहे हो। कीर्तन कथा विचारां नाल आपने गुरु घर विचों आनंद माणे। गुरु छेवें पातशाह जी दे पोतरे दी बख्शिश आओ एक बारी प्रवान करो। मेरे कहने का भाव फतेह विद्वानां दी राय है। वाहिगुरु शब्द विच अमृत, अमृत विच वाहिगुरु। जो वाहिगुरु वाहिगुरु कहते हाँ उदों अमृत का प्याला सिख दे बुल्हां नूं लग जाता है। आओ फिर अमृत पीओ, सदा चिर जियो, करो रसना पवित्र दियो सीस, गज के फतेह प्रवान करो। आखो वाहिगुरु जी का खालसा, वाहिगुरु जी की फतेह। यह कोई हंकार मान वाली गल नहीं, इतिहासिक विचार है। जो मीरी ते पीरी शब्द है यह तुहानू साडे इतिहास तो दो व्यक्तियों तो बगैर जिहड़े इकट्ठे ही आए सन उन्हां तो बगैर जिहड़ा अज दा दिन है ना, यह शब्द कितों भी नहीं मिलता। ना तो भाई गुरदास दीआं 12 विच ने ते ना किसी होर विद्वान की रचना। प्यारिओ, जिथे मीरी पीरी दिवस है अज, मैं कहना चाहांगा गुरु की हजूरी विच अज ढाडियां दा भी आमन दा पहला दिन है। ये दो ढाडी आए सन पिंड सुर सिंह वाले तो, नत्था ते अब्दुल, जिन्हां ने गुरु छेवें पातशाह दे दरबार विच ये बार गाई अते इस बार विच ये पंक्ति आई है, दो तलवारां बधियां। ना भाई गुरदास ने आख्या, ना किसी होर सिख ने आख्या, किसी कवि की रचना नहीं। जिन्ने ग्रंथ बाकी दे मगरों किसी विच भी इसनूं इस तरह करके नहीं वडियाया ते ना ही पंथ ने इन्ना मान दिता। ये दो ढाडी सन। अज ढाडियां दा भी मैं समझांगा कि गुरु दरबार विच एक नवा जन्म है, ढाडियां दी भी एक नवी शुरुआत है। ते जिथे मीरी पीरी दिवस मना रहे हो ते अज दे दिन ढाडी वारां दी भी आरंभता हुंदी है। वाह वाह। आओ सतगुरु पातशाह किरपा करन। मीरी अते पीरी दा सिद्धांत सिख जगत उसनूं अपनावे, आपां अपना हर पक्षों जीवन सफल करिए। तो सतगुरु पातशाह जी ने सानू बड़े निग्गर विचार दिते ने बाणी दे अंदर। जे जीवा पत लथी जाए सब हराम, जेता किश खाए। भारत दी मनुखता नू गुरु नानक महाराज तो लैके गुरु साहबान तक, गुरु छेवें पातशाह तक हर पक्षों उच्चियां चुकण दा एक उपराला सी। गुरु छेवें पातशाह, मैं मोटी मोटी गल करां, लंबा टाइम नहीं, सानू 20 मिनट दिते गए सन, पर प्रबंधकां ने फिर आग दिता भी अद्धा घंटा लाओ। अज ढाडियां दा हक बनदा है। असल यह प्रोम ढाडियां लई है, अज मीरी पीरी। आओ फिर गुरु छेवें पातशाह सुनो। गुरु छेवें पातशाह जिन्हां ने बाणी दा सत्कार कीता, एक सिख ने जपजी साहब दा पाठ सुनाया, ये सतगुरु अपना आसन छड्डण लगे सी। ये बाणी दा सत्कार है। ते भाई गुरु छेवें पातशाह दरबार विच गुरु नानक महाराज दे वड्डे सपुत्र श्री चंद आए, मंग कर लई तुहाडे 5 पुत्रां विचों। ते यह गुरु पातशाह दा वड्डा त्याग है कि गुरु छेवें पातशाह ने अपना पुत्र बाबे श्री चंद नूं भेंट कर दिता। यह उन्हां दा त्याग है अते गुरमत दी पालना उन्होंने अपने सारे जीवन अंदर रखी अते नाल नाल पीरी दा सत्कार रखिया। जिथे मीरी शक्ति, पीरी भगती। जिहड़ी पीरी वाली है ना, यह तलवार नूं जंगां युद्धां विच नहीं वरतिया। कदे अकाल तख्त ते जाओगे
ਗੁਰੂ ਛੇਵੇਂ ਪਾਤਸ਼ਾਹ ਦੇ ਉਹ ਦੋਏ ਖੜਗ ਮੀਰੀ ਤੇ ਪੀਰੀ ਦੇ ਉੱਥੇ ਸੁਭਾਏਮਾਨ ਨੇ। ਉਹਨਾਂ ਦਾ ਇਤਿਹਾਸ ਹੈ ਕਿ ਗੁਰੂ ਛੇਵੇਂ ਪਾਤਸ਼ਾਹ ਨੇ ਜਿਹੜੀ ਪੀਰੀ ਦੀ ਤਲਵਾਰ ਸੀ ਉਹ ਮੈਦਾਨੇ ਜੰਗ ਵਿੱਚ ਨਹੀਂ ਕੱਢੀ, ਹਮੇਸ਼ਾ ਸ਼ਕਤੀ ਦੀ, ਬਾਦਸ਼ਾਹੀ ਦੀ ਅਤੇ ਮੀਰੀ ਤਲਵਾਰ ਨੂੰ ਵਰਤਦੇ ਰਹੇ। ਤੋ ਆਓ ਉਹਨਾਂ ਨੇ ਫੌਜਾਂ ਨੂੰ ਤਿਆਰ ਕੀਤਾ, ਸਿੱਖੀ ਦਾ ਇੱਕ ਨਵਾਂ ਸਰੂਪ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰੂ ਅਰਜਨ ਨੇ ਕਾਇਆ ਪਲਟ ਕੇ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਕੇਵਲ ਗੁਰੂ ਨੇ ਕਾਇਆ ਨਹੀਂ ਪਲਟੀ, ਸਾਰੇ ਸਿੱਖ ਜਗਤ ਦੀ ਕਾਇਆ ਪਲਟ ਦਿੱਤੀ, ਸਾਰੇ ਸਿੱਖ ਜਗਤ ਦੀ ਕਾਇਆ ਪਲਟ ਦਿੱਤੀ। ਆ ਜਿਹੜੀ ਚੜ੍ਹਦੀ ਕਲਾ ਦੀ ਅੱਜ ਗੱਲ ਹੋ ਰਹੀ ਹੈ, ਸਾਡੇ ਡਾਕਟਰ ਸਾਹਿਬ ਅਮਰਜੀਤ ਸਿੰਘ ਜੀ ਜਿਹੜੀ ਗੱਲ ਕਰ ਰਹੇ ਨੇ, ਇਹ ਗੱਲ ਇੱਥੋਂ ਹੀ ਆਰੰਭ ਹੁੰਦੀ ਹੈ ਕਿ ਸਾਰੇ ਸਿੱਖ ਜਗਤ ਦੀ ਗੁਰੂ ਛੇਵੇਂ ਪਾਤਸ਼ਾਹ ਨੇ ਕਾਇਆ ਪਲਟ ਦਿੱਤੀ। ਮਾਲਾ ਵਾਲੇ ਹੱਥਾਂ ਦੇ ਵਿੱਚ ਤਲਵਾਰਾਂ ਆਈਆਂ, ਜੋ ਢਾਡੀਆਂ ਨੇ ਬਾਹਰ ਗਾਈ ਸੀ ਕਿ ਦੋ ਤਲਵਾਰਾਂ ਵੱਧੀਆਂ, ਇੱਕ ਮੀਰ ਦੀ ਇੱਕ ਪੀਰੀ ਦੀ। ਉਸ ਢਾਡੀਆਂ ਦੀ ਵਾਰ ਦਾ ਤਰਜਮਾ ਮੇਰੇ ਸਾਥੀ ਭਾਈ ਸੰਗਤ ਸਿੰਘ ਜੀ ਤਲਵਾੜਾ, ਮਾਸਟਰ ਸੁਰਿੰਦਰਪਾਲ ਸਿੰਘ ਜੀ ਚੌਂਕੀਮਾਨ ਜਗਰਾਉਂ ਦੇ ਨੇੜੇ, ਤੇ ਇੰਦਰਜੀਤ ਸਿੰਘ ਸ਼ੇਰਪੁਰੀ, ਸਰੰਗੀ ਮਾਸਟਰ ਦਾਸ ਇੰਦਰਜੀਤ ਸਿੰਘ ਅਣਖੀ, ਜਾਂਗਪੁਰ ਵਾਲ ਢਾਡੀ ਜੱਥਾ, ਮੀਰੀ ਪੀਰੀ ਦੀ ਵਾਰ ਨੱਥੇ ਤੇ ਅਬਦਲ ਦੀ ਗਾਈ ਹੋਈ, ਉਹਦਾ ਤਰਜਮਾ ਆਪਣੇ ਢਾਡੀ ਸ਼ਬਦਾਂ ਵਿੱਚ ਤੁਹਾਡੇ ਸਾਹਮਣੇ ਹੈ, ਇਉਂ ਕਹੀ ਜਾਵੇ।
मुठिया तलवारा। गुरु छेवें पातशाह महान परोपकारी सतगुरु मीरी अते पीरी दियां दो तलवारां पहन के मंच उत्ते आए ने, दुनिया दे मंच उत्ते आए ने, दुनिया दे मंच उत्ते। एशिया दे किसी भी संत ने इस तो पहले तलवार दे मुठे ते हथ नहीं सी टिकाया। पहले संत वही सन, जियो जिया जी, तुइयों खा ते तुइयों पी, तुइयों पुत ते तुइयों धी, तैनू होर किसे नाल की। दम का दम कमाएगी दुनिया, खाएंगे हम। आए गुरु छेवें पातशाह जिन्हां ने सिख जगत दी काया पलट दी। माला दे नाल नाल तलवारां दे मुठे ते टिकिया। गुरु छेवें पातशाह जी ने 4 जंगां लड़ियां, लड़नियां पईयां। वो आप नहीं चढ़ के किस गए, ना किसका हक मारिया, ना किसका राज खोया, पर जिहड़ा चढ़ के आया ਉਹਦੇ ਸਾਹਮਣੇ ਗੁਰੂ ਪਾਤਸ਼ਾਹ ਤਲਵਾਰ ਲੈ ਕੇ ਹੈ। ਜੇ ਤਲਵਾਰ ਵੀ ਬਹੁੰਦੇ ਨੇ, ਤਲਵਾਰ ਦੇ ਨਾਲ ਨਾਲ ਦਿਆਲਤਾ ਵੀ ਕਰਦੇ ਨੇ, ਕਿਰਪਾਲਤਾ ਵੀ ਕਰਦੇ ਨੇ। ਮੈਂ ਪੜ੍ਹ ਰਿਹਾ ਪੈਂਦੇ ਖਾਨ ਨੂੰ ਬਸ ਇੱਕੋ ਕਵਿਤਾ ਹੋਰ ਕਹਿਣੀ ਹੈ। ਪ੍ਰਬੰਧਕ ਜਨਾਂ ਦਾ ਧੰਨਵਾਦ। ਹੁਣ ਸਰੋਪੇ ਲੈ ਕੇ ਵੀ ਆ ਗਏ। ਇਹਦਾ ਅਰਥ ਇਹੀ ਹੁੰਦਾ ਵੀ ਭਾਈ ਹੁਣ ਬਸ ਕਰੋ, ਨਾ ਬਸ ਕਰੇ ਉਹਦੀ ਮਰਜ਼ੀ, ਪਰ ਇਹਦਾ ਅਸਲ ਮਾਨੇ ਚੀਜ਼ ਹੁੰਦਾ ਵੀ ਟਾਈਮ ਤੁਹਾਡਾ ਨੇੜੇ ਹੋ ਗਿਆ। ਇੱਕੋ ਕਵਿਤਾ ਹੋਰ ਕਹਿਣੀ ਹੈ, तो कहनी भी अज के मौके ते है, जरूरी है। तो सतगुरु पातशाह जी ने आजो बाबे नाल सेक्रेटरी साहब अगे आजो, अगे आजो, थोड़ी भी लोड़ है। हाँ जी, बड़ा मान महसूस कर रहे हैं। सतगुरु पातशाह जी ने इन्हां प्रबंधकां दे रूप विच, ਸਿੰਘਾਂ ਦੇ रूप विच, खालसे दे रूप विच अपने ढाडियां दा ਇਹ ਮਾਣ ਕੀਤਾ है। तकरीबन 50 साल सिੱਖੀ ਦੀ सेवा की है, डट के की है। हर मोर्चे ने खह के लंघे हैं, पासा वट के नहीं। आओ फिर कविता कह लगे कि मीरी पीरी विचों निकलिया की है, की कुछ निकलिया। मीरी पीरी विचों एक जीवन की जांच निकली कि हम अपनी आजादी को हरगिज मिटा नहीं सकते। सर कटा सकते हैं लेकिन चुका नहीं सकते। वो धर्मी का सिर कट्टिया ते जा सकता है, पर वो जुल्म के सामने डर के भय भीत होके मुर्गा जा बन के सिर झुकावेगा नहीं। तो आओ फिर सिख जगत जिन्हें लगातार कुर्बानियां कीतियां, मीरी पीरी सिद्धांत नूं निभाउंदियां होइयां खोपर लुहाए, बंद बंद कटवाए, चरखड़ियां ते झूटे आरे न चीरे गए। ते सिख बच्चियां ने, सिख मावां ने पुत्तरां दे टुकड़े करवा के गलां विच हार पवा लए। पर यह मीरी पीर दा सिद्धांत उन्हां दी आत्मा विच हमेशा महान बन के रहा, आसरा दिंदा रहा, ढास दिंदा रहा। ਅਤੇ ਇਹੀ ਹੈ ਜਿਹਦਾ ਨਾਂ ਸਿੱਖੀ ਹੈ। तो तेगा तलवारां ਬਹੁੰਦੇ भी रहे ते तेगा तलवारां दे फट सहारदे भी रहे। ਲੱਖਾਂ तकलीफां झल के सिख अज बड़े माण नाल कहंदा ਐਵੇਂ मिलियां नहीं सानू सरदारियां। आ जिहड़ी सरदारी सानू मिली है ना, अज इन्हां मुल्कां 'च पग्गां बन के दरसारां सजा के आपां चढ़दी कला दे जकारे गजाउने हैं, नगारे बजाउने हैं, नगर कीर्तन हो रहे हैं, दीवान सज रहे ने। ਇਹ ਤੁਹਾਡੀ ਚੜ੍ਹਦੀ ਕਲਾ ਪ੍ਰਤੀਕ ਹੈ ਕਿ ਕਿਉਂਕਿ ਤੁਸੀਂ ਇਹ ਕੁਝ ਧੀਆਂ ਦੇ ਡੋਲੇ ਦੇ ਕੇ ਨਹੀਂ ਗਿਆ, ਆਪਣੇ ਸਿਰਾਂ ਦੀ ਭੇਡ ਚੜਾ ਕੇ ਇਹ ਵੀਰਤਾ, ਇਹ ਸਰਦਾਰੀ ਲਈ ਹੈ। ਉਹ ਮੇਰੇ ਸਾਥੀ ਕਹਿਣ ਲੱਗੇ ਨੇ ਐਵੇਂ ਮਿਲੀਆਂ ਨਹੀਂ ਸਾਨੂੰ ਸਰਦਾਰੀਆਂ, ਉਹ ਬਾਜ਼ੀ ਲਾਈ ਸਿਰ ਧਰਤੀ।
ਉਹਨਾਂ ਨੂੰ ਆਇਆ ਸੋਕਾ, ਉਹਦੇ ਪੱਤੇ ਵੀ ਨਹੀਂ, ਉਹਦਾ ਫਲ ਵੀ ਨਹੀਂ। ਜਿਹੜੀ ਕੌਮ ਦੇ ਦਿਲ ਚੋਂ ਗਈ ਗੈਰਤ, ਉਹ ਅੱਜ ਵੀ ਨਹੀਂ, ਉਹ ਕੱਲ ਵੀ ਨਹੀਂ। ਇਸ ਲਈ ਗੈਰ ਦਿੱਤੀ ਹੈ ਗੁਰੂ ਛੇਵੇਂ ਪਾਤਸ਼ਾਹ ਜੀ ਨੇ, ਅਣਖ ਦਿੱਤੀ ਹੈ ਗੁਰੂ ਛੇਵੇਂ ਪਾਤਸ਼ਾਹ ਜੀ ਨੇ, ਵੀਰਤਾ ਦਿੱਤੀ ਹੈ ਗੁਰੂ ਛੇਵੇਂ ਪਾਤਸ਼ਾਹ ਜੀ ਨੇ। ਆਪਣੀ ਝੋਲੀ ਦੇ ਪੱਲੇ ਫੜ ਕੇ ਇਹਨੂੰ ਸੰਭਾਲ ਕੇ ਰੱਖੋ। ਆਓ ਤੁਹਾਡਾ ਇਤਿਹਾਸ ਕਹਿ ਰਿਹਾ, ਐਵੇਂ ਮਿਲੀਆਂ ਨਹੀਂ ਸਾਨੂੰ। ਸਾਡੀ ਸਿੱਖੀ ਨੂੰ ਦਿੱਲੀ 'ਚ ਰੰਗ ਚਾੜਿਆ, ਸਾਡੀ ਸਿੱਖੀ ਨੂੰ ਦਿੱਲੀ 'ਚ ਰੰਗ ਚਾੜਿਆ। ਸਾਨੂੰ ਦੇਗ 'ਚ ਉਬਾਲਿਆ ਤੇ ਕਾੜਿਆ, ਸਾਨੂੰ ਦੇਗ 'ਚ ਉਬਾਲਿਆ ਤੇ ਕਾੜਿਆ। ਸਾਨੂੰ ਰੂਈ 'ਚ ਲਪੇਟਿਆ ਤੇ ਸਾੜਿਆ, ਸਾਨੂੰ ਰੂਈ 'ਚ ਲਪੇਟਿਆ ਤੇ ਸਾੜਿਆ। ਸਾਡੇ ਸਿਰਾਂ ਉੱਤੇ ਚੱਲੀਆਂ ਸੀ ਆਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਸਾਡੇ ਸਿਰਾਂ ਉੱਤੇ ਚੱਲੀਆਂ ਸੀ ਆਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਐਵੇਂ ਮਿਲੀਆਂ ਨੀ ਸਾਨੂੰ ਸਰਦਾਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਸ਼ਾਮੇ ਤੇਗਾਂ ਦੀਆਂ ਰਹੇ ਅਸੀਂ ਪਾਲਦੇ, ਸ਼ਾਮੇ ਤੇਗਾਂ ਦੇ ਜੀ ਅਸੀਂ ਰਹੇ ਪਾਲਦੇ। ਛੰਗ ਅਸੀਂ ਉਹਨੇ ਰਹੇ ਫਲਦੇ, ਛੰਗ ਅਸੀਂ ਉਹਨੇ ਰਹੇ ਫਲਦੇ। ਰਹੇ ਮਗ ਦੀਆਂ ਭੱਠੀਆਂ 'ਚ ਸਾੜਦੇ, ਰਹੇ ਮਗ ਦੀਆਂ ਭੱਠੀਆਂ 'ਚ ਕੱਢਦੇ। ਸਾਡੇ ਅੰਗਾਂ ਦੀਆਂ ਹੋਈਆਂ ਅੰਗਿਆਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਅੰਗਾਂ ਦੀਆਂ ਹੋਈਆਂ ਅੰਗਿਆਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਐਵੇਂ ਮਿਲੀਆਂ ਨੀ ਸਾਨੂੰ ਸਰਦਾਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ। ਕਿਸੇ ਆਖਿਆ ਕੌਮਾਂ ਵਿੱਚ ਜਾਨ ਪਾਉਂਦੇ, ਦੱਸੇ ਹੋਏ ਗਿਆਨ ਗਿਆਨੀਆਂ ਦੇ। ਭਾਵੇਂ ਸਾਰੀਆਂ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ। ਸ਼ੀਤਲ ਤੱਤ ਸਿਆਣਿਆ ਕੱਢ ਕੇ ਹਾਂ, ਐ ਕੌਮਾਂ ਜਿਉਂਦੀਆਂ ਲਾਨ ਕੁਰਬਾਨੀਆਂ ਦੇ। ਸਾਨੂੰ ਜਨਮ ਦਿੱਤਾ ਹੈ ਤਲਵਾਰ ਨੇ, ਜਨਮ ਦਿੱਤਾ ਹੈ ਤਲਵਾਰ ਨੇ। ਸਾਨੂੰ ਦੁੱਖ ਸੁੱਖ ਆਉਂਦੇ ਨੇ ਸਹਾਰ ਨੇ, ਸਾਨੂੰ ਦੁੱਖ ਸੁੱਖ ਆਉਂਦੇ ਨੇ ਸਹਾਰ ਨੇ। ਇਸ ਜਾਣ ਦੇ ਧਰਮ ਹਿੱਤਵਾਰ ਨੇ, ਆਉਂਦੇ ਆ ਧਰਮ ਹਿੱਤਵਾਰ ਨੇ। ਨਹੀਂ ਫੋਕਣਾ ਮੁਸੀਬਤਾਂ ਨਾ ਯਾਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਨਹੀਂ ਫੋਕਣਾ ਮੁਸੀਬਤਾਂ ਨਾ ਯਾਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਐਵੇਂ ਮਿਲੀਆਂ ਨੀ ਸਾਨੂੰ ਸਰਦਾਰੀਆਂ, ਆਈ ਲੱਗੀ ਸ਼ੇਰਾਂ ਧੜਾਂ ਦੀ। ਬਸ ਇੰਨਾ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ। ਗੁਰੂ ਕੀ ਹਜ਼ੂਰੀ ਵਿੱਚ ਖਾਲਸਾ ਪੰਥ ਗੁਰੂ ਕਾ ਰੂਪ, ਇਸ ਖਾਲਸੇ ਪੰਥ ਦਾ ਧੰਨਵਾਦ। ਪ੍ਰਬੰਧਕ ਸਾਹਿਬਾਨਾ ਧੰਨਵਾਦ। ਇਤਿਹਾਸ ਕਹਿੰਦੇ ਆ, ਬੋਲਦੇ ਆ, ਜਜ਼ਬੇ ਵਿੱਚ ਆ ਕੇ ਕੋਈ ਸ਼ਬਦ ਵੱਧ ਕੱਟ ਕੇ ਆ ਗਿਆ ਹੋਵੇ। ਖਿਮਾ ਦੇ ਜਾਚਕ ਸਿੰਘੋ ਫਤਿਹ ਪ੍ਰਵਾਨ ਕਰੋ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਬੇਅੰਤ ਮਾਣ ਕੀਤਾ ਹੈ। ਮੋਗੇ ਦੇ ਕੋਲੇ ਪੁਰਾਣੇ ਵਾਲਾ ਪਿੰਡ, ਉਹ ਤਾਂ ਨਵਾਂ ਪਿੰਡ ਬਣਾ ਕੇ ਰੁੱਗ ਭਰ ਕੇ ਨੋਟਾਂ ਦਾ ਸਿੱਟ ਕੇ ਗਏ ਹੈ। ਬਹੁਤ ਸਾਰੇ ਵੀਰਾਂ ਨੇ ਮਾਣ ਕੀਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਨਾਂ ਨਹੀਂ ਲੈ ਸਕਾਂਗਾ, ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਪਿਆਰੇ ਭਾਈ ਇੰਦਰਜੀਤ ਸਿੰਘ ਜੀ ਅਣਖੀ, ਜਿਨ੍ਹਾਂ ਨੇ ਆਪਾਂ ਨੂੰ ਵਾਰਾਂ ਨਾਲ ਜੋੜਿਆ, ਉਹਨਾਂ ਦਾ ਗੁਰੂ ਦਰਬਾਰ ਵੱਲੋਂ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਨੇ ਬਾਹਰ ਸਟਾਲ ਲਾਏ ਹੋਏ ਹਨ, ਆਪਾਂ ਉਹਨਾਂ ਨੂੰ ਸਨਮਾਨਿਤ ਕਰਾਂਗੇ। ਔਰ ਅੱਜ ਦੀਆਂ ਦੇਗਾਂ ਦੀਆਂ ਸੇਵਾਵਾਂ ਗੁਰੂ ਪਿਆਰੇ ਇੱਕ ਪਰਿਵਾਰ ਵੱਲੋਂ ਗੁਪਤ ਸੇਵਾਵਾਂ ਹੋ ਰਹੀਆਂ ਹਨ। ਮਹਾਰਾਜ ਕਿਰਪਾ ਕਰਨ, ਪਰਿਵਾਰ ਨੂੰ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ ਕੇ ਨਵਾਜਣ। ਦਾਸ ਸਾਰੇ ਹੀ ਸੇਵਾਦਾਰਾਂ ਨੂੰ ਬੇਨਤੀ ਕਰਦਾ ਹੈ ਮਗਰ ਸਟੇਜ ਦੇ ਉੱਤੇ ਆ ਜਾਣਾ, ਔਰ ਜੋ ਪਤਵੰਤੇ ਸੱਜਣ ਸਟੇਜ ਤੇ ਬੈਠੇ ਹਨ ਉਹਨਾਂ ਨੂੰ ਬੇਨਤੀ ਹੈ ਭਾਈ ਨਾਲ ਹੋ ਕੇ ਸਰੂਪੇ ਦੀ ਬਖਸ਼ਿਸ਼ ਦੀ ਸੇਵਾ ਨਿਭਾਉਣਾ। ਆਪਣੇ ਵਿੱਚ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਉਹ ਵੀ ਬਿਰਾਜਮਾਨ ਹਨ, ਉਹਨਾਂ ਨੂੰ ਗੁਰੂ ਦਰਬਾਰ ਵੱਲੋਂ ਜੀ ਆਇਆ। ਬੋਲੇ ਸੋ ਨਿਹਾਲ, 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 ਬੋਲੇ ਸੋ ਨਿਹਾਲ। ਜਕਾਰਾ ਗਜਾਵੇ ਫਤਿਹ ਪਾਵੇ, ਗੁਰੂ ਹਰਗੋਬਿੰਦ ਸਾਹਿਬ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਆਪਣੇ ਚ ਪੰਜ ਇਨਸਾਨ ਚ ਬੋਲੇ ਸੋ ਨਿਹਾਲ। ਮਹਾਰਾਜ ਹਜ਼ੂਰੀ ਵਿੱਚ ਪਹੁੰਚ ਚੁੱਕੇ ਹਨ, ਉਹਨਾਂ ਨੂੰ ਗੁਰੂ ਦਰਬਾਰ ਵੱਲੋਂ ਜੀ ਆਇਆ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਹੁਣ ਦਾਸ ਭਾਈ ਗੁਰਦਿਆਲ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ, ਉਹਨਾਂ ਨੂੰ ਬੇਨਤੀ ਹੈ ਉੱਪਰ ਸਟੇਜ ਤੇ ਆ ਜਾਣ। ਹੁਣ ਭਾਈ ਸੁਖਵਿੰਦਰ ਸਿੰਘ ਸਿੱਖ ਫॉर ਜਸਟਿਸ, ਉਹਨਾਂ ਨੂੰ ਬੇਨਤੀ ਹੈ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ। ਭਾਈ ਸਾਹਿਬ ਜੀ 10 ਮਿੰਟ ਸੰਗਤਾਂ ਨੂੰ ਆਪਣੇ ਵਿਚਾਰਾਂ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਅੱਜ ਉਹਨਾਂ ਦੀ 6ਵੀਂ ਜੋਤ ਸਿੱਖ ਧਰਮ ਦੇ ਕੰਪਲੀਟ ਹੋਣ ਦਾ 6ਵਾਂ ਪੜਾਅ, 6ਵੀਂ ਸਟੇਜ। ਧੰਨ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਖਸ਼ਿਆ ਹੋਇਆ ਸਿਧਾਂਤ ਮੀਰੀ ਪੀਰੀ ਦਾ ਮਨਾਉਂਦੇ ਹੋਏ ਸਮੂਹ ਸੰਗਤਾਂ ਨੂੰ ਸਤਿਗੁਰ ਦੇ ਚਰਨਾਂ ਵਿੱਚ ਅਤੇ ਸਮੂਹ
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਨ੍ਹਾਂ ਨੇ ਇਹ ਕੋਸ਼ਿਸ਼ ਕਰਕੇ ਤੇ ਤਕਰੀਬਨ ਹਰ ਸਾਲ ਮਨਾਉਂਦੇ ਨੇ। ਪ੍ਰਬੰਧਕ ਵੀਰ ਜਿਹੜੇ ਸੇਵਾ ਨਿਭਾਉਂਦੇ ਨੇ, ਸਭ ਤੋਂ ਪਹਿਲਾਂ ਸਮੂਹ ਨੂੰ ਵਧਾਈ ਦਿੰਦੇ ਹੋਏ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੇ ਸਾਡੇ ਸਿੱਖ ਸਕਾਲਰ ਡਾਕਟਰ ਅਮਰਜੀਤ ਸਿੰਘ ਹੋਰਾਂ ਤੋਂ ਤੇ ਕਥਾ ਦੇ ਰਾਹੀਂ ਸਾਡੇ ਕਥਾਕਾਰ ਵੀਰ ਭਰਾ ਤੋਂ, ਢਾਡੀ ਜਥੇ ਤੋਂ ਮੇਰੀ ਪੀਰੀ ਦੇ ਸਿਧਾਂਤ ਬਾਰੇ ਆਪ ਨੇ ਸਾਰਾ ਕੁਝ ਸੁਣਿਆ। ਦੋ ਤਲਵਾਰਾਂ ਜਿੱਥੇ ਪੈਣੀਆਂ ਉੱਥੇ ਧੰਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਦੋ ਨਿਸ਼ਾਨ ਸਾਹਿਬ ਵੀ ਲਾਏ, ਇੱਕ ਮੀਰੀ ਤੇ ਇੱਕ ਪੀਰੀ ਦਾ। ਅਰਥ ਸਾਰੇ ਸਮਝਾਏ ਗਏ ਆਪ ਨੂੰ। ਮੈਂ ਤਾਂ ਸਿਰਫ ਆਪ ਦੇ ਨਾਲ ਦੋ ਚਾਰ ਗੱਲਾਂ ਕਰਨੀਆਂ ਇਹਨਾਂ ਸਿਧਾਂਤਾਂ ਤੇ ਪਹਿਰਾ ਦੇਣ ਦੀਆਂ, ਤੇ ਆਪੋ ਆਪਣੇ ਅੰਤਰ ਧਿਆਨ ਹੋ ਕੇ ਥੋੜਾ ਜਿਹਾ ਜ਼ਰੂਰ ਇਹ ਗੱਲ ਮਹਿਸੂਸ ਕਰਨੀ ਹੈ ਅੱਜ ਵੀ ਅਸੀਂ ਕਿੰਨਾ ਕੁ ਪਹਿਰਾ ਦੇ ਰਹੇ ਹਾਂ। ਇੱਕ ਨਿਸ਼ਾਨ ਧਰਮ ਦਾ ਤੇ ਦੂਜਾ ਰਾਜ ਦਾ, ਤੇ ਸਾਡਾ ਧਰਮ ਅੱਜ ਕਿੱਥੇ ਖਲੋਤਾ ਹੈ ਇਹ ਤੁਸੀਂ ਸਾਰੇ ਜਾਣਦੇ ਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਗਾਤਾਰ ਚੱਲ ਰਹੀ ਹੈ ਪੂਰੇ ਹਿੰਦੁਸਤਾਨ ਦੀ ਥਾਂ ਦੇ ਉੱਤੇ। ਕੀ ਉਹ ਰੁਕੀ ਹੈ? ਜੇ ਰੁਕੀ ਹੈ ਤੇ ਹੱਥ ਖੜਾ ਕਰਕੇ ਕਹਿ ਦਿਓ ਕਿ ਰੁਕ ਗਈ ਹੈ, ਤੇ ਜੇ ਨਹੀਂ ਰੁਕੀ ਤੇ ਧਰਮ ਦੀ ਸਟੇਜ ਸੰਭਾਲਣ ਵਾਲੀ, ਧਰਮ ਦੇ ਥੱਲੇ ਕੰਮ ਕਰਨ ਵਾਲੀ ਉਹ ਤਲਵਾਰ ਜਿਹੜੀ ਰਾਜ ਨੂੰ ਸੰਬੋਧਿਤ ਹੈ, ਉਹਦੇ ਉੱਤੇ ਕਿੰਨਾ ਕੁ ਅਸੀਂ ਕੰਮ ਕੀਤਾ, ਜਾਂ ਅਸੀਂ ਉਹਨੂੰ ਸੋਚਿਆ, ਜਾਂ ਅਸੀਂ ਆਪਣਾ ਫਰਜ਼ ਨਿਭਾਇਆ। ਉਹਦੇ ਤੇ ਗੱਲਾਂ ਇਹ ਕਰ ਲਈਆਂ ਦੋ ਚਾਰ ਤੁਹਾਡੇ ਨਾਲ। ਭਾਵੇਂ ਕਿ ਸਿੱਖ ਕੌਮ ਨੇ ਲਗਾਤਾਰ, ਸਾਡੀਆਂ ਮਾਵਾਂ ਨੇ ਬੱਚੇ, ਸਾਡੀਆਂ ਭੈਣਾਂ ਨੇ ਸਿਰ ਦੇ ਸਾਈਂ ਇਸ ਆਪਣੀ ਕੌਮ ਵਾਸਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਔਰ ਬੜੇ ਫਖਰ ਵਾਲੀ ਗੱਲ ਹੈ ਕਿ ਉਸ ਜਿਹੜਾ ਹਿੰਦੁਸਤਾਨ ਦਾ ਰਾਜ ਪ੍ਰਬੰਧ ਹੈ, ਭਾਵੇਂ ਕਿਸੇ ਟਾਈਮ ਮੁਗਲਾਂ ਕੋਲ ਸੀ ਤੇ ਫਿਰ ਵੀ ਉਹਨਾਂ ਦੀ ਪੁਸ਼ਤ ਪਨਾਈ ਇਹ ਹਿੰਦੂ ਕਰਦਾ ਸੀ, ਤੇ ਅੱਜ ਇਹੋ ਹੀ ਰਾਜ ਹਿੰਦੂ ਕੌਮ ਕੋਲ ਹੈ ਜਿਨ੍ਹਾਂ ਦੇ ਜਨੇਊ ਬਚਾਏ ਸੀ, ਤੇ ਅੱਜ ਤੁਹਾਡੇ ਸਿਰਾਂ ਦੀ ਤੇ ਤੁਹਾਡੇ ਧਰਮ ਦੀ ਤੇ ਬੇਅਦਬੀ ਦੇ ਜ਼ਿੰਮੇਵਾਰ ਉਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਕੋਈ ਸ਼ੱਕ ਨਹੀਂ, ਬੜਾ ਮਾਣ ਹੈ ਸਤਿਗੁਰੂ ਦੇ ਚਰਨਾਂ ਦੇ ਵਿੱਚ ਖਲੋਤੇ ਹੋਏ ਗੱਲਾਂ ਕਰਦੇ ਆ ਤੁਹਾਡੇ ਉੱਤੇ, ਭੈਣਾਂ ਭਰਾਵਾਂ ਉੱਤੇ, ਸਮੂਹ ਵੀਰਾਂ ਉੱਤੇ, ਕਿ ਭਾਵੇਂ ਕਿ ਅਸੀਂ ਕੌਮ ਛੋਟੀ ਹੈ ਪਰ ਤੁਸੀਂ ਰਿਕਾਰਡ ਸਥਾਪਿਤ ਕੀਤਾ ਦੁਨੀਆ ਵਿੱਚ। ਜਦੋਂ ਵੀ ਕਿਤੇ ਸਾਡੇ ਤੇ ਹਮਲਾ ਹੋਇਆ ਤਾਂ ਸਾਡੇ ਯੋਧਿਆਂ ਨੇ ਮੋੜਵਾਂ ਜਵਾਬ ਦਿੱਤਾ ਬਰਾਬਰ ਦਾ। ਭਾਵੇਂ ਕਿ ਸਾਡੇ ਢਾਡੀ ਵੀਰਾਂ ਸੰਤਾਲੀਆਂ ਦੀ ਗੱਲ ਕੀਤੀ ਹੈ, ਭਾਵੇਂ 74 ਚਲਣੀਆਂ ਦੀ ਜੀਪੀਐਮ ਦੀ ਹੱਥਾਂ ਵਰਤਿਆ ਗਿਆ, ਪਰ ਉਹਦਾ ਜਵਾਬ ਦਿੱਤਾ। ਅਟੈਕ ਪਹਿਲਾਂ ਨਹੀਂ ਕੀਤਾ ਕਿਸੇ ਤੇ, ਆਪਣੀ ਡਿਫੈਂਸ ਕੀਤੀ ਹੈ, ਆਪਣੀ ਰੱਖਿਆ ਕੀਤੀ ਹੈ। ਤੇ ਇਹੋ ਹੀ ਲੜਾਈ ਦੁਨੀਆ ਭਰ ਵਿੱਚ ਜਦੋਂ ਤੁਸੀਂ ਰਿਕਾਰਡ ਸਥਾਪਿਤ ਕੀਤੇ ਨੇ, ਤੇ ਅੱਜ ਕਲਮ ਦੀ ਲੜਾਈ ਦੀ ਤੁਹਾਂ ਤੋਰੀ, ਤੇ ਅੱਜ ਆਪੋ ਆਪਣੇ ਫੋਨਾਂ ਤੋਂ ਗੂਗਲ ਤੋਂ ਲੱਭ ਲਿਓ ਕਿ ਜਿਹੜਾ ਤੁਸੀਂ ਜੂਨ ਚ ਇਕੱਠ ਕੀਤਾ ਉਹਦਾ ਰਿਕਾਰਡ ਅਜੇ ਕਿਸੇ ਕੌਮ ਨੇ ਤੋੜਿਆ ਨਹੀਂ। ਭਾਵੇਂ ਹਿੰਦੂ ਕੌਮ ਨੇ ਵੀ ਉੱਥੇ ਇਕੱਠ ਕੀਤੇ ਨੇ, 125-35 ਕਰੋੜ ਦੀ ਆਬਾਦੀ ਵਾਲੇ ਨੇ, ਪਰ ਉਹ ਤੁਹਾਡਾ ਰਿਕਾਰਡ ਤੋੜ ਨਹੀਂ ਸਕੇ। ਇਹ ਤੁਹਾਡੀ ਬਹਾਦਰੀ ਹੈ। ਉਹਨਾਂ ਤੁਹਾਨੂੰ ਖਤਮ ਕਰਨ ਦੀ ਗੱਲ ਕੀਤੀ ਹੈ,
ਅਸੀਂ ਜਦੋਂ ਕੋ ਤੋਂ ਤੁਹਾਡੇ ਚਰਨਾਂ 'ਚ ਆਉਣਾ ਸ਼ੁਰੂ ਕੀਤਾ 2007 ਤੋਂ ਅਸੀਂ ਤੁਹਾਡੇ ਧੰਨਵਾਦੀ ਹਾਂ ਸਾਰਿਆਂ ਦੇ, ਸਮੂਹ ਜਥੇਬੰਦੀਆਂ ਦੇ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ, ਜਿਨ੍ਹਾਂ ਨੇ ਸਾਡੇ ਹਰ ਸਮੇਂ ਸਾਥ ਦਿੱਤਾ ਹੈ। ਤੇ ਅੱਜ ਲੜਾਈ ਉਹ ਕਿੱਥੇ ਪਹੁੰਚੀ ਹੈ? ਉਹ ਲੜਾਈ ਯੂਨਾਈਟਿਡ ਨੇਸ਼ਨ ਦੇ ਕਾਨੂੰਨਾਂ ਥੱਲੇ ਚੱਲਦੀਆਂ ਹੋਈਆਂ। ਤੁਸੀਂ ਦੇਖਿਆ ਜਿਹੜੇ ਕਾਨੂੰਨੀ ਪੜਾਅ ਪੂਰੇ ਕਰਨ ਤੋਂ ਬਾਅਦ ਲੰਡਨ ਤੋਂ ਚੱਲ ਕੇ ਸਵਿਟਜ਼ਰਲੈਂਡ ਤੇ ਉਸ ਤੋਂ ਬਾਅਦ ਇਟਲੀ, ਤੁਸੀਂ ਉੱਥੇ ਵੀ ਇੰਡੀਆ ਨੂੰ ਮਾਤ ਪਾਈ ਹੈ। ਤੇ ਹੁਣ ਲੜਾਈ ਕੈਨੇਡਾ, ਜਰਮਨੀ ਤੇ ਤੁਹਾਡੇ ਸਿਰ ਤੇ ਇੱਥੇ ਵੀ ਆਉਣੀ ਹੈ। ਤੇ ਪੰਜਾਬ ਦੀਆਂ ਵੋਟਾਂ ਉਹ ਵੀ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਸਥਾਪਿਤ ਹੋ ਗਈਆਂ ਪੈਣੀਆਂ, ਉਹ ਵੀ ਤੁਸੀਂ ਪਾਉਣੀਆਂ। ਇਹ ਆ ਉਹ ਰਾਜ ਦੇ ਸੰਕਲਪ ਦੀ ਨਿਸ਼ਾਨੀ। ਭਾਵੇਂ ਕਿਸੇ ਵੀ ਪੱਖ ਤੋਂ ਤੁਸੀਂ ਲੜਾਈ ਲੜੀ ਹੈ, ਪਰ ਅੱਜ ਤੁਹਾਡੇ ਮੋਢਿਆਂ ਤੇ, ਮੇਰੀਆਂ ਭੈਣਾਂ ਦੇ ਮੋਢਿਆਂ ਤੇ, ਸਾਡੇ ਬੱਚਿਆਂ ਦੇ ਮੋਢਿਆਂ ਦੇ ਉੱਤੇ, ਭਰਾਵਾਂ ਦੇ ਮੋਢਿਆਂ ਦੇ ਉੱਤੇ ਆ ਗਿਆ ਸਮਾਂ ਆ ਗਿਆ ਕਿ ਕੀ ਅਸੀਂ ਤਿਆਰ ਹੈਗੇ ਪੂਰੇ? ਅਸੀਂ ਰਾਜ ਲੈਣਾ ਕਿ ਨਹੀਂ ਲੈਣਾ? ਜੇ ਰਾਜ ਨਹੀਂ ਲੈਣਾ ਤੇ ਸਾਡਾ ਸੰਕਲਪ ਜਿਹੜਾ ਰਾਜ ਵਾਲਾ, ਫਿਰ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਅੱਜ ਕੀ ਕਹਾਂਗੇ ਕਿ ਮਨਮੁਖ ਹੋਵਾਂਗੇ ਕਿ ਨਹੀਂ? ਕਿ ਬਦਾਵਾ ਲਿਖਿਆ ਜਾਊਗਾ ਕਿ ਨਹੀਂ? ਬਦਾਵੇ ਲਿਖ ਕੇ ਪੜਵਾਉਣ ਵਾਲੀ ਗੱਲ ਮਹਾਂ ਸਿੰਘ ਵਾਲੀ ਯਾਦ ਰੱਖਿਓ, ਸਤਿਗੁਰੂ ਨੇ ਪਾੜ ਦਿੱਤਾ ਸੀ। ਪਰ ਅੱਜ ਅਸੀਂ ਉਹ ਗਲਤੀ ਨਾ ਕਰੀਏ। ਅੱਜ ਤੁਹਾਡੇ ਸਿਰਾਂ ਦੇ ਉੱਤੇ ਇਹ ਡਿਊਟੀ ਬਣ ਗਈ ਹੈ ਕਿ ਆਪੋ ਆਪਣੇ ਜਿਹੜੇ ਵੀ ਭੈਣ ਭਰਾ, ਜਿਹੜੇ ਛੋਟੇ ਬੱਚੇ ਨੇ, ਜਿਹੜੇ 18 ਸਾਲ ਦੀ ਉਮਰ ਤੱਕ ਹੋ ਗਏ ਨੇ, ਆਪੋ ਆਪਣੀਆਂ ਵੋਟਾਂ ਕਾਇਮ ਰੱਖਿਓ। ਤੇ ਆਉਣ ਵਾਲੇ ਸਮੇਂ 'ਚ ਜਿੱਥੇ ਵੀ ਵੋਟਾਂ ਪੈਂਦੀਆਂ ਨੇ, ਇਹ ਪਤਾ ਹੈ ਕਿ ਹਰ ਭੈਣ ਭਰਾ ਦਾ ਰਿਸ਼ਤੇਦਾਰ ਉਹ ਹਰ ਸ਼ਹਿਰ 'ਚ ਹੈਗਾ, ਹਰ ਦੇਸ਼ ਵਿੱਚ ਹੈਗਾ। ਕੀ ਅਸੀਂ ਉਹ ਫਰਜ਼ ਨਿਭਾ ਰਹੇ ਹਾਂ? ਜੇ ਨਹੀਂ ਨਿਭਾ ਰਹੇ ਤੇ ਫਿਰ ਇਹ ਜ਼ਰੂਰ ਹੈ ਸਤਿਗੁਰੂ ਦੇ ਚਰਨਾਂ 'ਚ ਖਲੋ ਕੇ ਆਪਣੇ ਅੰਦਰ ਨੂੰ ਫੋਲ ਕੇ ਪੁੱਛਿਓ ਵੀ ਕਿਸੇ ਅਸੀਂ ਇਹ ਕੌਮ ਨਾਲ ਬੇਵਫਾਈ ਤੇ ਨਹੀਂ ਕਰ ਰਹੇ ਮੀਰੀ ਪੀਰੀ ਦੇ ਸਿਧਾਂਤ ਦੇ ਨਾਲ? ਤੇ ਜੇ ਕਰ ਰਹੇ ਆ ਤੇ ਬੜਾ ਮਾਣ ਹੈ। ਜਿਹੜੇ ਨਹੀਂ ਕਰ ਰਹੇ ਜੀ ਬੇਸਮਝ ਹੋਣ, ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦੇ ਆ ਕਿ ਆਪੋ ਆਪਣਾ ਫਰਜ਼ ਸੰਭਾਲੋ। ਰਾਜ ਤੋਂ ਬਿਨਾਂ ਕੋਈ ਗੱਤ ਨਹੀਂ ਜੇ। ਜਿੱਥੇ 6ਵੀਂ ਸਟੇਜ ਵਿੱਚ ਅੱਜ ਗੁਰੂ ਹਰਗੋਬਿੰਦ ਸਾਹਿਬ ਦਾ ਉਹ ਸਿਧਾਂਤ ਅਸੀਂ ਮਨਾ ਰਹੇ ਹਾਂ ਮੀਰੀ ਦਾ ਪੀਰੀ ਦਾ, ਉੱਥੇ 10ਵੀਂ ਸਟੇਜ ਵਿੱਚ ਆਣ ਕੇ ਬਾਪੂ ਨੇ ਇਹ ਗੱਲ ਕਹਿਤੀ ਸੀ ਪਿਤਾ ਨੇ ਕਿ ਰਾਜ ਬਿਨਾ ਨਹਿ ਧਰਮ ਚੱਲੇ ਹੈ, ਤੇ ਧਰਮ ਬਿਨਾ ਸਭ ਗਲੇ ਮਲੇ ਹੈ। ਇਹ ਯਾਦ ਰੱਖਿਓ। ਤੇ ਜੇ ਅਜੇ ਵੀ ਅਸੀਂ ਕਤਾਈ ਕਰਾਂਗੇ ਤੇ ਅਸੀਂ ਬੇਮੁਖ ਹੋਵਾਂਗੇ, ਅਸੀਂ ਮਨਮੁਖ ਹੋਵਾਂਗੇ ਤੇ ਕਿਤੇ ਨਾ ਕਿਤੇ ਆਣਗੇ ਬਟਾਵਾ ਸਾਨੂੰ ਪੜਵਾਉਣਾ ਪੈਣਾ ਫਿਰ। ਪਰ ਕੋਸ਼ਿਸ਼ ਕਰੀਏ ਰਲ ਮਿਲ ਕੇ ਸਾਰਿਆਂ ਨੂੰ ਵਧਾਈ ਦਿੰਦੇ ਆ। ਲੜਾਈ ਤੋਂ ਅਸੀਂ ਬੜੇ ਬੇਖੂਬੀ ਦੇ ਤੌਰ ਤੇ ਪੂਰੀ ਲੜਾਈ ਲੜ ਰਹੇ ਹੋ। ਥਾਂ ਤੁਸੀਂ ਪਟੀਸ਼ਨਾਂ ਵੀ ਕੀਤੀਆਂ, ਇੱਥੇ ਆਉਂਦੇ ਰਹੇ ਲਗਾਤਾਰ ਤੁਹਾਡੇ ਕੋਲ, ਤੁਸੀਂ ਸਾਨੂੰ ਮਾਣ ਬਖਸ਼ਿਆ ਮਾਣ। ਤੇ ਮੇਰੀਆਂ ਭੈਣੋ ਵੀਰੋ, ਅਰਦਾਸ ਕਰਿਓ ਸਤਿਗੁਰ ਦੇ ਚਰਨਾਂ 'ਚ। ਇੱਕ ਤੁਹਾਨੂੰ ਮੈਂ ਹੁਣ ਹੋਰ ਬੇਨਤੀ ਕਰਨੀ ਹੈ, ਜਿੱਦਣ ਕੋਈ ਵੀ ਤਹਿਰੀਕ ਸਿਰ ਤੇ ਜਾਂਦੀ ਹੈ, ਸਿਰੇ ਤੇ ਪਹੁੰਚਦੀ ਹੈ, ਤੇ ਕਿਤੇ ਨਾ ਕਿਤੇ ਸਾਡੇ ਵਿੱਚ ਇਹ ਗੱਲ ਆ ਜਾਂਦੀ ਵੀ ਤਰੀਕ ਸਾਡੀ ਫੇਲ ਹੋ ਗਈ। ਉਹ ਕਿਉਂ? ਉਹ ਤੁਹਾਡੀ ਡਿਊਟੀ ਹੈ। ਅਰਦਾਸ ਕਰਿਓ ਇੱਕ ਤੇ ਅਸੀਂ ਡੋਲੀਏ ਨਾ, ਸਾਡਾ ਕਿਰਦਾਰ ਸਤਿਗੁਰ ਦੇ ਚਰਨਾਂ 'ਚ ਖੜਾ ਰਵੇ, ਸਾਡਾ ਕਰੈਕਟਰ ਖੜਾ ਰਵੇ। ਅਸੀਂ ਡਿਸਪਲਿਨ 'ਚ ਬੱਝੇ ਹੋਈਏ ਸਿੱਖੀ ਵਿੱਚ। ਇਹ ਤੁਸੀਂ ਅਰਦਾਸ ਕਰਦੀ, ਨਾਲ ਤੁਸੀਂ ਸੁਪਰਵਿਜ਼ਨ ਵੀ ਕਰਨੀ ਹੈ। ਇਹ ਡਿਊਟੀਆਂ ਤੁਹਾਡੀਆਂ ਨੇ, ਸਾਡੀਆਂ ਡਿਊਟੀਆਂ ਨੇ, ਅਸੀਂ ਕਰਨੀਆਂ, ਅਸੀਂ ਨਿਭਾਵਾਂਗੇ। ਸਤਿਗੁਰ ਕਿਰਪਾ ਕਰੇ ਆਖਰੀ ਸਵਾਸ ਤੱਕ ਤੁਹਾਨੂੰ ਪਹਿਲਾਂ ਵੀ ਗੱਲਾਂ ਕਰਦੇ, ਹੁਣ ਵੀ ਕੀਤੀਆਂ, ਸਟੇਜ ਤੋਂ ਕਲਾਕਾਰੀ ਨਹੀਂ ਜੇ ਕਰ ਲਈ। ਗੱਲ ਉਹੋ ਹੀ ਕਰੀਏ ਜਿਹੜੀ ਨਿਭ ਜਾਵੇ, ਨਹੀਂ ਤੇ ਬਾਬੇ ਕਬੀਰ ਵਾਲੀ ਉਹ ਗੱਲ ਚੇਤੇ ਰੱਖਿਓ, ਕਰਨੀ ਬਿਨ ਕਥਨੀ ਕਥ ਅਗਿਆਨੀ ਸੋ ਗਿਆਨ, ਅਗਿਆਨੀਆਂ ਦਾ ਗਿਆਨ ਨਹੀਂ ਕਰਨਾ। ਇਹ ਨਾ ਹੋਵੇ
ਝੂਠੇ ਪੈਕ ਬਾਹਰ ਫੱਕਰ ਸੰਸਾਰੋਂ ਨਹੀਂ ਬਣਨਾ, ਅੰਦਰੋਂ ਵੀ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋਣਾ। ਗੁਰੂ ਨਾਲ ਜੁੜਨਾ ਵੀ ਹੈ, ਨਾਲ ਦੀ ਨਾਲ ਸੁਪਰਵਿਜ਼ਨ ਤੁਸੀਂ ਕਰਨੀ ਆ। ਜੇ ਕਿਸੇ ਵੀ ਸਾਡੇ ਵਲੰਟੀਅਰ ਦੀ, ਕਿਸੇ ਵੀ ਤਾਰੀਖ ਦੇ ਮੈਂਬਰ ਦੀ ਕੋਈ ਰਿਪੋਰਟ ਆ ਜਾਏ, ਤੁਸੀਂ ਖੜ ਕੇ ਸਾਨੂੰ ਪੁੱਛਿਆ ਕਰੋ ਖਲੋ ਕੇ, ਫੇਰ ਸਾਨੂੰ ਪਤਾ ਲੱਗੂਗਾ ਕਿ ਤੁਸੀਂ ਪਹਿਰੇਦਾਰ ਪਿਆਰੀ ਪੂਰੀ ਦੇ ਰਹੇ ਜੇ। ਤੇ ਜੇ ਤੁਸੀਂ ਕੰਨ ਮਲੇਟ ਕੇ ਪਰੇ ਨੂੰ ਚੱਲ ਗਏ ਤੇ ਸਾਡੇ 80 ਵਲੰਟੀਅਰ ਰਸਤੇ ਸਾਡੇ ਖੁੱਲ ਕੇ ਤੇ ਗਲਤੀ ਕਿਤੇ ਕਿਤੇ ਹੋ ਜਾਣੀ ਜੇ। ਸੰਭਾਲਣਾ ਤੁਸੀਂ ਹੈ। ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਨਾਲ ਸਾਡੇ ਵਾਸਤੇ ਵੀ ਤੇ ਆਪਣੇ ਵਾਸਤੇ ਵੀ, ਸਮੂਹ ਜਗਤ ਵਾਸਤੇ ਵੀ, ਸਰਬੱਤ ਦੇ ਭਲੇ ਵਾਸਤੇ ਵੀ। ਨਾ ਜ਼ੁਲਮ ਕਰਨੇ ਤੇ ਨਾ ਜ਼ੁਲਮ ਸਹਿਣੇ। ਪੈ ਕਹਿ ਕੋ ਦੇਤ ਨੇ ਨਹਿ ਪੈ ਮਾਨਦ ਆਨ, ਕਹੋ ਨਾਨਕ ਸੋ ਨਰੇ ਮਨਾ ਗਿਆਨੀ ਤਾਹੇ ਬਖਾਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਇੰਨੀਆਂ ਕੋ ਗੱਲਾਂ ਨੇ। ਆਪਣੀਆਂ ਡਿਊਟੀਆਂ ਤੁਸੀਂ ਸੰਭਾਲੋ, ਅਸੀਂ ਡਿਊਟੀਆਂ ਆਪਣੀਆਂ ਸੰਭਾਲੀਏ। ਪਰ ਇਹ ਗੱਲ ਜ਼ਰੂਰ ਹੈ, ਰਾਬਤਾ ਸਾਡਾ ਪੂਰਾ ਪਿਆਰ ਸਤਿਕਾਰ ਵਾਲਾ ਹੋਣਾ ਚਾਹੀਦਾ ਔਰ ਪੂਰਾ ਕਿਰਦਾਰ ਵਾਲਾ ਹੋਣਾ ਚਾਹੀਦਾ। ਇਹ ਨਾ ਹੋਵੇ ਜੇ ਤੁਸੀਂ ਭੁੱਲ ਗਏ ਜਾਂ ਅਸੀਂ ਭੁੱਲ ਗਏ ਨਾ। ਜਿੱਥੇ ਅਸੀਂ ਗਲਤ ਵਾਂ ਉੱਥੇ ਖੜਾ ਕਰ ਦਿਓ। ਜੇ ਸਾਡੇ ਕੋਲ ਇੰਨੀ ਤਾਕਤ ਨਾ ਹੋਊਗੀ ਕਿ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਕੋਲ ਮਾਫੀ ਮੰਗ ਸਕੀਏ ਸੰਗਤਾਂ ਕੋਲੋਂ, ਸਾਨੂੰ ਅੱਗੇ ਮਾਰਗ ਪਾਵੇ ਸਤਿਗੁਰੂ, ਤੇ ਫਿਰ ਅਸੀਂ ਕਰ ਨਹੀਂ ਕੁਝ ਸਕਦੇ। ਸਤਿਗੁਰੂ ਚਰਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਵੀ ਸਮੱਤ ਬਖਸ਼ੋ, ਸਾਡੇ ਸਮੂਹ ਜਗਤ ਨੂੰ ਸਮੱਤ ਬਖਸ਼ੋ ਤੇ ਰਾਜ ਖਾਲਸਾ ਝੋਲੀ 'ਚ ਪਾ ਦਿਓ ਸਿੱਖ ਦੀ ਵਿੱਚ, ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੁਕ ਸਕੇ, ਸਾਡੇ ਬੱਚਿਆਂ ਦਾ ਕਤਲ ਰੁਕ ਸਕੇ, ਸਾਡੀ ਭੈਣਾਂ ਦੀ ਬੇਇੱਜ਼ਤੀ ਹੁੰਦੀ ਰੁਕ ਸਕੇ। ਇਹ ਤੁਸੀਂ ਵੀ ਕਰਾਉਣਾ, ਰਲ ਮਿਲ ਕੇ ਅਰਦਾਸ ਸਾਰਿਆਂ ਕਰਨੀ ਆ। ਇੰਨੀਆਂ ਕੋ ਬੇਨਤੀਆਂ ਕਰਦੇ ਆ, ਜੇ ਕੋਈ ਵੀ ਗੱਲ ਮੇਰੇ ਮੂੰਹ ਤੋਂ ਗਲਤ ਨਿਕਲ ਗਈ ਹੋਵੇ ਤਾਂ ਮੈਂ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮੈਨੂੰ ਮਾਫ ਕਰੋ। ਮੈਂ ਤੁਹਾਡੇ ਸੰਗਤ ਤੋਂ ਮੰਗਦਾ, ਪਰ ਨਾਲ ਦੀ ਨਾਲ ਬੇਨਤੀ ਹੈ ਜ਼ਰੂਰ ਹੈ, ਕਦੇ ਕੁਤਾਹੀ ਨਾ ਕਰਿਓ। ਜੇ ਹੁਣ ਕੁਤਾਹੀ ਹੋ ਗਈ ਤੇ ਪਤਾ ਨਹੀਂ ਫਿਰ ਕਿੰਨੀਆਂ ਸਾਡੀਆਂ ਜ਼ਿੰਦਗੀਆਂ ਗਵਾਚਣੀਆਂ ਨੇ। ਇੰਨੀਆਂ ਕੋ ਬੇਨਤੀਆਂ ਕਰਦਿਆਂ ਹੋਇਆਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਦਾਬਾਦ, 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 ਜਿੰਦਾਬਾਦ। ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਫਿਰ ਜਕਾਰੇ ਛੱਡਣੇ ਆ ਤੇ ਬਾਵਾਂ ਖੜੀਆਂ ਕਰਕੇ ਛੱਡੋ। ਸਾਨੂੰ ਪਤਾ ਲੱਗੇ ਕਿ ਸਾਡੇ ਭੈਣ ਭਰਾ ਸਾਡੇ ਨਾਲ ਨੇ ਤੇ ਤੁਹਾਨੂੰ ਵੀ ਇਹ ਪਤਾ ਲੱਗੇ ਕਿ ਅਸੀਂ ਤੁਹਾਡੇ ਨਾਲ ਵਾਅਦਾ ਕਰਨ ਆਏ ਆ। ਖਾਲਿਸਤਾਨ, ਖਾਲਿਸਤਾਨ, ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼, ਸ਼ਹੀਦਾਂ ਤੁਹਾਡੀ ਸਾਥ ਹੈ, ਸ਼ਹੀਦਾਂ ਤੁਹਾਡੀ ਸਾਥ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਭਾਈ ਸੁਖਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਹਰਮਨਪ੍ਰੀਤ ਸਿੰਘ ਪੱਤਰਕਾਰ, ਅਜੀਤ ਅਖਬਾਰ ਜਲੰਧਰ। ਬੋਲੇ ਸੋ ਨਿਹਾਲ। ਇਹਨਾਂ ਨੂੰ ਦੇ ਦਿਓ ਸਰੂਪਾ, ਸਰੂਪਾ ਦਿਓ ਇਹਨਾਂ ਨੂੰ ਵੀ, ਇਹਨਾਂ ਨੂੰ ਹਰਮਨ ਸਿੰਘ ਨੂੰ ਸੀਟ ਵੀ ਦੇ ਦਿਓ। ਬੋਲੇ ਸੋ ਨਿਹਾਲ। ਕਿਸੇ ਵੀਰ ਭੈਣ ਦਾ ਫੋਨ ਸਾਡੇ ਕੋਲ ਪਹੁੰਚਿਆ, ਜਿਸ ਦੀ ਵੀਰ ਭੈਣ ਦਾ ਫੋਨ ਹੋਏ ਸਾਡੇ ਕੋਲੋਂ ਸਟੇਜ ਤੇ ਆਣ ਕੇ ਲੈ ਸਕਦੇ ਹੋ। ਹੁਣ ਜਿਹੜੇ ਸਾਡੇ ਕੋਲ ਗੁਰੂ ਪਿਆਰੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਬਟਾਲਾ ਪਹੁੰਚ ਚੁੱਕੇ ਹਨ, ਉਹਨਾਂ ਨੂੰ ਗੁਰੂ ਦਰਬਾਰ ਵੱਲੋਂ ਜੀ ਆਇਆ। ਔਰ ਲਿੰਡਨ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਹਰੀ ਸਿੰਘ ਜੀ, ਉਹਨਾਂ ਨੂੰ ਵੀ ਜੀ ਆਇਆ। ਹੁਣ ਜਿਹੜੇ ਵੀਰ ਜਿਨ੍ਹਾਂ ਨੇ ਸਟਾਲ ਬਾਹਰ ਲਾਏ ਹੋਏ ਸਨ, ਉਹਨਾਂ ਨੂੰ ਥੋੜੇ ਵੀਰ ਰਹਿ ਗਏ ਸਨ, ਉਹਨਾਂ ਨੂੰ ਵੀ ਸਰੂਪੇ ਦਿੱਤੇ ਜਾਣਗੇ। ਭਾਈ
ਹਰਜਿੰਦਰ ਸਿੰਘ, ਇੰਦਰਜੀਤ ਸਿੰਘ, ਭਾਈ ਹਰਜਿੰਦਰ ਸਿੰਘ ਜੀ, ਭਾਈ ਇੰਦਰਜੀਤ ਸਿੰਘ ਜੀ, ਜਿਨ੍ਹਾਂ ਟਰੱਕਾਂ ਵੀਰਾਂ ਵਾਲਿਆਂ ਵੱਲੋਂ ਰਾਹ ਦੇ ਲੰਗਰ ਲਾਏ ਹੋਏ ਹਨ। ਭਾਈ ਰਾਮ ਸਿੰਘ, ਭਾਈ ਸੰਦਰ ਸਿੰਘ, ਬਾਬਾ ਤੁਸੀਂ ਆ ਜਾਓ। ਸਰੂਪਾ ਬੋਲੇ ਸੋ ਨਿਹਾਲ। ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਆਪਣੇ ਕੋਲ ਪਹੁੰਚੇ ਹਨ ਭਾਈ ਅੰਮ੍ਰਿਤਪਾਲ ਸਿੰਘ ਪਾਲਾ, ਜੋ ਗੁਰਦੀਪ ਸਿੰਘ ਹੇਰਾ ਉਹਨਾਂ ਦੇ ਛੋਟੇ ਭਰਾਤਾ ਜੀ ਹਨ। ਉਹਨਾਂ ਨੂੰ ਵੀ ਜੀ ਆਇਆ। ਔਰ ਭਾਈ ਕਮਲਜੀਤ ਸਿੰਘ, ਜੋ ਗਾਰਡੀਅਨ ਪੇਪਰ ਦੇ ਸੇਵਾਦਾਰ ਹਨ, ਉਹ ਵੀ ਪਹੁੰਚੇ ਹਨ। ਉਹਨਾਂ ਨੂੰ ਵੀ ਜੀ ਆਇਆ। ਬੋਲੇ ਸੋ ਨਿਹਾਲ। ਭਾਈ ਅੰਮ੍ਰਿਤਪਾਲ ਸਿੰਘ ਪਾਲਾ, ਉਹਨਾਂ ਨੂੰ ਬੇਨਤੀ ਹੈ ਸਾਰੇ ਵੀਰ ਆ ਜਾਣ, ਉਹਨਾਂ ਨੂੰ ਵੀ ਸਰੂਪੇ ਦੀ ਬਖਸ਼ਿਸ਼ ਹੋਵੇਗੀ। ਔਰ ਕਮਲਜੀਤ ਸਿੰਘ, ਗੁਰਦੀਪ ਸਿੰਘ, ਸੀਲਾਂ ਦੇਵਾ ਯਾਰ, ਤੇ ਸੀਲਾਂ ਕਰਦੀਆਂ ਕੀ ਆ? ਦੇਵਾ ਸੀਲਾਂ ਆਖੇ। ਬੋਲੇ ਸੋ ਨਿਹਾਲ। ਜਕਾਰਾ ਗਿਆ ਹੋਵੇ ਫਤਿਹ ਪਾਵੇ, ਸਤਿ ਸ੍ਰੀ ਅਕਾਲ। ਆਪੂ ਚੱਕ ਲਿਓ ਤਾਂ ਜਿਹੜਾ ਆਇਆ ਗਵਾਚਿਆ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ, ਉਹਨਾਂ ਨੂੰ ਗੁਰੂ ਦਰਬਾਰ ਵੱਲੋਂ ਜੀ ਆਇਆ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਧੰਨ ਧੰਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਦਾ ਆਪਾਂ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ। ਸਮੂਹ ਸੰਗਤਾਂ ਜੋ ਵੀ ਦਰਬਾਰ ਵਿੱਚ ਪਹੁੰਚੀਆਂ ਹਨ, ਉਹਨਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਹੁਣ 2 ਮਿੰਟ ਲਈ ਆਪਣੇ ਕੋਲ ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਦੇ ਮੁੱਖ ਸੇਵਾਦਾਰ ਪਹੁੰਚੇ ਹਨ। 2 ਮਿੰਟ ਲਈ ਉਹ ਵੀ ਸੰਗਤਾਂ ਦੇ ਦਰਸ਼ਨ ਕਰਨਗੇ। ਭਾਈ ਗੁਰਦਿਆਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਫੁੱਲ ਜਹਾਨ ਵਿੱਚ ਖਿੜੇ ਰਹਿੰਦੇ ਤੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ, ਉਹਨਾਂ ਉਤੋਂ ਸਿਰਵਾਰ ਨੇ ਕਰੇ ਦੁਨੀਆ, ਜਿਹੜੇ ਕੌਮ ਉਤੋਂ ਆਪਾ ਵਾਰਦੇ ਨੇ। 5 ਨਦੀਆਂ ਦੀ ਧਰਤ ਪੰਜਾਬ ਦੀ ਜੇ, ਜਿਹੜੀ ਮੌਤ ਦੀ ਇੱਕ ਤੇ ਵਸ ਕੀ ਹੈ। ਇੱਕੋ ਮਾਂ ਪੰਜਾਬਣ ਜੋ ਦੇਸ਼ ਬਦਲੇ, ਆਪਣੇ ਪੁੱਤ ਮਰਵਾ ਕੇ ਹੱਸਦੀ
ਹੈ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਜੁੜ ਰਹੇ ਗੁਰੂ ਪਿਆਰੇ ਖਾਲਸਾ ਜੀ, ਸਾਰੀਆਂ ਸੰਗਤਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਸਾਰੀਆਂ ਸੰਗਤਾਂ ਨੂੰ ਸਤਿਗੁਰੂ ਜੀ ਨੇ ਉਦਮ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੀਰੀ ਪੀਰੀ ਦੇ ਉਸ ਸਿਧਾਂਤ ਨੂੰ ਲੈ ਕੇ, ਉਸ ਪਵਿੱਤਰ ਦਿਹਾੜੇ ਨੂੰ ਲੈ ਕੇ ਸਿਆਟਲ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਜੋ ਨਗਰ ਕੀਰਤਨ ਸਜਾਏ ਜਾ ਰਹੇ ਹਨ, ਆਪ ਸਾਰੀਆਂ ਸੰਗਤਾਂ ਨੂੰ ਇਸ ਕਾਰਜ ਦੀ ਬਹੁਤ ਬਹੁਤ ਮੁਬਾਰਕਬਾਦ ਹੋਵੇ। ਜਿੱਥੇ ਮੀਰੀ ਪੀਰੀ ਦਾ ਸਿਧਾਂਤ ਆਪਾਂ ਮਨਾ ਰਹੇ ਹਾਂ, ਉੱਥੇ ਸਿੱਖ ਕੌਮ ਦੇ ਝੰਡੇ ਨੂੰ ਉੱਚਾ ਰੱਖਣ ਦੇ ਵਾਸਤੇ, ਆਪਣੀ ਆਜ਼ਾਦੀ ਦੀ ਗੱਲ ਕਰਨ ਵਾਸਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਸੰਘਰਸ਼ ਆਰੰਭਿਆ, ਉਸ ਦੇ ਉੱਤੇ ਚੱਲਦਿਆਂ ਹੋਇਆਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰੂ ਕੇ ਹੀਰਿਆਂ ਨੇ ਹੱਸ-ਹੱਸ ਕੇ ਸ਼ਹਾਦਤਾਂ ਨੂੰ ਪ੍ਰਾਪਤ ਕੀਤਾ। ਉਸ ਝੰਡੇ ਨੂੰ ਉੱਚਾ ਰੱਖਣ ਦੇ ਵਾਸਤੇ ਅੱਜ ਵੀ ਸਿੱਖ ਕੌਮ ਦੇ ਉਹ ਮਹਾਨ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਵਰਗੇ ਉਹ ਨੌਜਵਾਨ ਸੂਰਬੀਰ ਯੋਧੇ ਅੱਜ ਵੀ ਖਾਲਸਾ ਦੀ ਉਸ ਜ਼ਾਲਮ ਸਰਕਾਰ ਦੀਆਂ ਜੇਲ੍ਹਾਂ ਦੇ ਵਿੱਚ ਆਪਣੇ ਸਮੇਂ ਨੂੰ ਗੁਜ਼ਾਰਦੇ ਰਹੇ ਹਨ, ਪਰ ਚੜ੍ਹਦੀ ਕਲਾ ਦੇ ਵਿੱਚ ਹਨ। ਉਸ ਸਿਧਾਂਤ ਨੂੰ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ। ਜਿਹੜਾ ਮਿਸ਼ਨ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਨਿਸ਼ਾਨਾ ਮਿੱਥਿਆ ਖਾਲਿਸਤਾਨ ਦਾ, ਉਸ ਦੇ ਵਾਸਤੇ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੱਜ ਵੀ ਕਰ ਰਹੇ ਹਨ। ਸਮੁੱਚੀਆਂ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਵੀਰ ਸਾਡੇ ਪਹੁੰਚੇ ਹਨ। ਸਾਰਿਆਂ ਨੂੰ ਜੀਓ ਆਇਆ। ਇੱਕੋ ਬੇਨਤੀ ਹੈ ਕਿ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਓਟ ਲੈ ਕੇ ਏਕਤਾ ਦੇ ਨਾਲ ਸਾਰੇ ਰਲ ਕੇ ਚੱਲੀਏ। ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਝੋਲੀ ਦੇ ਵਿੱਚ ਜ਼ਰੂਰ ਸਾਡੇ ਜਿੱਤ ਪਾਉਣਗੇ। ਸੋ ਸਾਰੀਆਂ ਸੰਗਤਾਂ ਇਸ ਖੁਸ਼ੀ ਦੇ ਮੌਕੇ ਤੇ ਇੱਕ ਵਾਰ ਸਾਰੀਆਂ ਸੰਗਤਾਂ ਖਾਲਿਸਤਾਨ ਦੇ ਇੱਕ ਵਾਰੀ ਪੰਜ ਨਜ਼ਾਰੇ ਆਪਾਂ ਸਾਰਿਆਂ ਨੇ ਛੱਡੇ ਹਨ। ਖਾਲਿਸਤਾਨ, 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 ਖਾਲਿਸਤਾਨ। ਸਿੰਘੋ ਤੁਹਾਡੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ, ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਗੁਰਦਿਆਲ ਸਿੰਘ, ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ। ਹੁਣ ਦਾ 2 ਮਿੰਟ ਲਈ ਜੋ ਬਾਤ ਸੇਵਾਵਾਂ ਨਿਭਾਉਂਦੇ ਆ ਰਹੇ ਹਨ, ਸਰਨਜੀਤ ਸਿੰਘ ਸੰਗਲਾਨੀ 2 ਮਿੰਟ ਲਈ ਸੰਗਤ ਦੇ ਦਰਸ਼ਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚੌਰ ਤਲਖ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਬੈਠ ਜੋੜ ਬੈਠੀ ਸਾਧ ਸੰਗਤ ਜੀ, ਲਵਾਓ ਹਾਜ਼ਰੀਆਂ, ਬੁਲਾਓ ਗੱਜ ਵੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਬੁਲਾਰੇ ਆਏ ਆ, ਦਾਸ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ। ਕੋਈ ਇਕੱਲਿਆਂ ਦੇ ਨਾਂ ਲੈਂਦਿਆਂ ਬਹੁਤ ਟਾਈਮ ਲੱਗ ਜਾਣਾ। ਇਹ ਸਾਰੇ ਵੀਰ ਜੋ ਸਿੱਖ ਕੌਮ ਦੇ ਲਈ ਯੋਗਦਾਨ ਪਾ ਰਹੇ ਨੇ, ਉਹਨਾਂ ਦੇ ਅਸੀਂ ਰਿਣੀ ਆ। ਕੋ ਘਰ ਦੇ ਲਈ ਤਾਂ ਹਰ ਕੋਈ ਟਾਈਮ ਕੱਢ ਲੈਂਦਾ, ਕੌਮ ਦੇ ਲਈ ਟਾਈਮ ਕੱਢਣਾ ਬਹੁਤ ਹੀ ਇੱਕ ਅਨੋਖੀ ਗੱਲ ਆ। ਅਨੋਖਾ ਸਮਾਂ ਕੱਢਣਾ, ਇਹਦੇ ਵਾਸਤੇ ਵੀ ਜਜ਼ਬਾ ਚਾਹੀਦਾ। ਜਜ਼ਬੇ ਤੋਂ ਬਗੈਰ ਕੋਈ ਵੀ ਕੰਮ ਨਹੀਂ ਹੁੰਦਾ। ਬਾਕੀ ਕੋਈ ਸੰਗਤਾਂ ਨੂੰ ਇਹ ਹੋਊਗਾ, ਮੈਂ ਸੰਗਤਾਂ ਦੇ ਨਾਲ ਸਾਂਝ ਇਸੇ ਕਰਕੇ ਪਾਉਣ ਲਈ ਖੜਾ ਹੋਇਆ ਵੀ ਕਈਆਂ ਦੇ ਹੋਊਗਾ ਵੀ ਦਿਮਾਗ ਵਿੱਚ ਵੀ ਅੱਜ ਮਈ 7ਵੇਂ ਮਹੀਨੇ 24 ਤਰੀਕ ਨੂੰ ਕਿਉਂ ਮਨਾਇਆ ਜਾ ਰਿਹਾ ਜੁਲਾਈ ਦੀ ਨੂੰ। ਕਈ ਰੀਜ਼ਨ ਸੀ। ਪਹਿਲਾਂ ਪੈਂਡੈਮਿਕ ਸੀ, ਉਸ ਤੋਂ ਬਾਅਦ ਸਿਟੀ ਤੋਂ ਪਰਮਿਸ਼ਨ ਲੈਂਦਿਆਂ ਸਾਨੂੰ ਜੋ ਜੁਲਾਈ 7 ਤਰੀਕ ਨੂੰ ਜਾ ਕੇ ਪਰਮਿਸ਼ਨ ਮਿਲੀ ਹੈ ਇਹਦੀ, ਉਹ ਵੀ ਪੂਰਾ ਸਿਟੀ ਨੇ ਬੜਾ ਸਹਿਯੋਗ ਦਿੱਤਾ। ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੈਂ ਵੀਰ ਸੰਦਰ ਸਿੰਘ ਦਾ, ਭਾਈ ਰਾਮ ਸਿੰਘ ਦਾ, ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਫਲੋਟ 3
ਹਰ ਰੋਜ਼ ਟਾਈਮ ਕੱਢ ਕੇ ਬੜਾ ਸਮਾਂ ਕੱਢਿਆ ਇਹਨਾਂ ਨੇ ਮਹਾਰਾਜ ਦਾ ਫਲੋਟ ਨਵਾਂ ਤਿਆਰ ਕੀਤਾ। ਉਸ ਦੇ ਬਾਵਜੂਦ ਭਾਈ ਪਰਮਜੀਤ ਸਿੰਘ, ਬਾਕੀ ਜਿੰਨੀਆਂ ਮੇਰੀਆਂ ਮਾਵਾਂ ਬਤਾਵਾਂ ਭੈਣਾਂ ਵੀਰਾਂ ਨੇ ਸਾਰਿਆਂ ਨੇ ਯੋਗਦਾਨ ਪਾਇਆ ਫਲੋਟਾਂ ਨੂੰ ਤਿਆਰ ਕਰਨ ਵਾਸਤੇ। ਅਸੀਂ ਉਹਨਾਂ ਦੇ ਰਿਣੀ ਹਾਂ, ਧੰਨਵਾਦੀ ਹਾਂ। ਕਿਉਂ ਇਹਨੂੰ ਇਸ ਤਰ੍ਹਾਂ ਲੱਗਦਾ ਸੀ ਵੀ ਪ੍ਰੋਗਰਾਮ ਇਸ ਸਾਲ ਲੇਟ ਆ, ਵੀ ਸ਼ਾਇਦ ਅਸੀਂ ਪੂਰੀਆਂ ਸੇਵਾਵਾਂ ਨਾ ਨਿਭਾ ਸਕੀਏ, ਪਰ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਆ ਵੀ ਸਾਰੀਆਂ ਸੇਵਾਵਾਂ ਗੁਰੂ ਮਹਾਰਾਜ ਨੇ ਆਪ ਹੋ ਕੇ ਪੂਰੀਆਂ ਕਰਾ ਲਈਆਂ। ਸਟੇਜ ਤੇ ਇੱਥੇ ਬਾਕੀ ਜਿਨ੍ਹਾਂ ਵੀਰਾਂ ਨੇ ਸਟਾਲ ਲਾਏ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਉਹਨਾਂ ਨੇ ਐਕਚੁਅਲੀ ਬਹੁਤ ਹੀ ਸਾਡੇ ਨਾਲ ਸਹਿਯੋਗ ਦਿੱਤਾ ਆ। ਅਸੀਂ ਆਸ ਰੱਖਦੇ ਹਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਉਹ ਸਹਿਯੋਗ ਦੇਣਗੇ। ਤੇ ਹੋਰ ਜਿਹੜਾ ਅੰਦਰ ਦੀ ਸੇਵਾ ਆ, ਭਾਈ ਜਰਨੈਲ ਸਿੰਘ ਦੇ ਸਾਰੇ ਪਰਿਵਾਰ ਨੇ ਆ ਕੇ, ਭਾਈ ਮਨੀ ਸਿੰਘ ਨੇ ਤੇ ਬਾਕੀ ਭੈਣ ਜੀ ਪਾਲਕਾ, ਉਹਨੇ ਜੋ ਗੁਰੂ ਮਹਾਰਾਜ ਦੇ ਫਲੋਟ ਦੀ ਇੱਥੇ ਅੰਦਰ ਦੀ ਸੇਵਾਵਾਂ ਸਾਰੀਆਂ ਲਈਆਂ, ਸੇਵਾਵਾਂ ਨਾਲ ਹੋ ਕੇ ਨਿਭਾਈਆਂ। ਸਾਰਾ ਖਰਚਾ ਉਹਨਾਂ ਨੇ ਕੋਈ ਵੀ ਸਾਤੋਂ ਪੈਸਾ ਚਾਰਜ ਨਹੀਂ ਕੀਤਾ ਇਹਨਾਂ ਚੀਜ਼ਾਂ ਦਾ। ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਆਸ ਰੱਖਦੇ ਹਾਂ ਸਾਡੇ ਕੋਲੋਂ ਸੇਵਾਵਾਂ ਨਿਭਾਉਂਦਿਆਂ ਕਿਸੇ ਤਰੀਕ ਦਾ ਕਿਸੇ ਪ੍ਰਕਾਰ ਦੀ ਵੀ ਕੋਈ ਗਲਤੀ ਹੋ ਗਈ, ਗੁਰੂ ਭਾਈ ਸਾਧ ਸੰਗਤ ਬਖਸ਼ਿਸ਼ ਹੋ ਗਿਆ, ਬਖਸ਼ ਲੈਣਾ ਜੀ। ਬਾਕੀ ਗਾਰਬੇਜ ਦੀ ਸੇਵਾ ਫਾਰਏਵਰ ਵਾਲਿਆਂ ਨੇ, ਰੂਫਿੰਗ ਵਾਲਿਆਂ ਨੇ ਕਰਾਈ ਆ, ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ। ਆਉਂਦੇ ਸਾਲ ਹੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਸਿਟੀ ਵਾਲਿਆਂ ਨੂੰ ਵੀ ਸਾਨੂੰ ਜਿਸ ਤਰ੍ਹਾਂ ਹਰੇਕ ਸਾਲ ਅਪ੍ਰੈਲ ਦੇ ਐਂਡ ਜਾਂ ਮਈ ਦੇ ਪਹਿਲੇ ਵੀਕ ਵਿੱਚ ਤਰੀਕ ਦਿੱਤੀ ਜਾਵੇ, ਜਿਸ ਤਰ੍ਹਾਂ ਅਸੀਂ ਸੰਗਤਾਂ ਨੂੰ ਇਸ ਤਰ੍ਹਾਂ ਹੀ ਇਸ ਆਪਣਾ ਪ੍ਰੋਗਰਾਮ ਦੇ ਸਕੀਏ। ਸਾਰਿਆਂ ਦਾ, ਬੀਬੀਆਂ ਭੈਣਾਂ ਦਾ, ਜਿਨ੍ਹਾਂ ਨੇ ਵੀ ਯੋਗਦਾਨ ਸਮਾਪਿਆ, ਬਹੁਤ ਬਹੁਤ ਧੰਨਵਾਦ। ਬੋਲਦਿਆਂ ਦਾਸ ਕੋ ਗਲਤੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚੀਆਂ ਹਨ ਉਹਨਾਂ ਨੂੰ ਮੇਰੀ ਪੀਰੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਆਪਣੇ ਕੋਲ ਸੰਤ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਪਹੁੰਚੇ ਹੋਏ ਹਨ। ਉਹ ਵੀ ਸੰਗਤਾਂ ਦੇ 5 ਮਿੰਟ ਲਈ ਦਰਸ਼ਨ ਕਰਨਗੇ। ਉਪਰੰਤ ਆਪਣੇ ਕੋ ਗੁਰਮ ਪਿਆਰੇ ਬਾਬਾ ਮਾਨ ਸਿੰਘ ਜੀ ਨਿਹੰਗ ਸਿੰਘ ਮੜੀਆਂ ਵਾਲੇ ਬਟਾਲਾ, ਉਹ ਵੀ ਪਹੁੰਚੇ ਹਨ। ਉਹਨਾਂ ਨੇ ਕੀਰਤਨ ਦੀ ਹਾਜ਼ਰੀ ਲਵਾਉਣੀ ਹੈ। ਸੰਗਤਾਂ ਨੂੰ ਬੇਨਤੀ ਹੈ ਭਾਈ ਇਸੇ ਤਰ੍ਹਾਂ ਹੀ ਦਰਬਾਰ ਹਾਲ ਵਿੱਚ ਜੁੜ ਬੈਠਣਾ ਔਰ ਕੀਰਤਨ ਦਾ ਆਨੰਦ ਔਰ ਲਾਹਾ ਪ੍ਰਾਪਤ ਕਰਨਾ ਜੀ। ਹੁਣ ਦਾਸ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਕਰਦਾ ਹੈ ਸਟੇਜ ਤੇ ਆ ਕੇ ਸੰਗਤਾਂ ਨੂੰ ਆਪਣੇ ਬਚਨਾਂ ਦੇ ਨਾਲ ਨਿਹਾਲ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਟਲ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਜੁੜ ਬੈਠੇ ਸਮੂਹ ਗੁਰੂ ਪਿਆਰਿਓ, ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੀਰੀ ਪੀਰੀ ਦਿਵਸ ਸੰਬੰਧ ਵਿੱਚ ਪ੍ਰਬੰਧਕ ਜਨਾਂ, ਗੁਰਮੁਖਾਂ, ਸਮੂਹ ਸੰਗਤ ਨੇ ਇਹ ਵੱਡਾ ਉਪਰਾਲਾ ਕੀਤਾ ਹੈ। ਸਤਿਗੁਰੂ ਯਾਦ ਨੂੰ ਤਾਜ਼ਾ ਕੀਤਾ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਪਰਉਪਕਾਰੀ ਬੜ ਯੋਧਾ ਬਹੁ ਪਰਉਪਕਾਰੀ, ਜਿਹਨੇ ਬੜੇ ਪਰਉਪਕਾਰ ਕੀਤੇ। 4 ਜੰਗਾਂ ਲੜੀਆਂ ਔਰ ਧਰਮ ਦੀ ਖਾਤਰ ਲੜੀਆਂ ਔਰ ਚਾਰੇ ਹੀ ਜੋ ਜਰਨੈਲ ਚੜ੍ਹ ਕੇ ਆਏ ਸੀ
ਉਹਨਾਂ ਨੂੰ ਅਗਲੇ ਜਹਾਨੇ ਭੇਜਿਆ। ਸੋ ਪਰਉਪਕਾਰ ਦੇ ਉਹਨਾਂ ਕੋਈ ਗਿਣਤੀ ਤੋਂ ਪਰੇ ਹੈ, ਕਿਉਂਕਿ ਸਮੇਂ-ਸਮੇਂ ਹਕੂਮਤਾਂ ਆਪਣੇ ਕਾਨੂੰਨ, ਆਪਣੀਆਂ ਗੁਲਾਮੀ ਦੀਆਂ ਜੰਜੀਰਾਂ ਕਠਨ ਕਰਨ ਵਾਸਤੇ ਯਤਨਸ਼ੀਲ ਹੁੰਦੀਆਂ ਨੇ। ਉਸ ਸਮੇਂ ਜੋ ਸਾਮਰਾਜ, ਮੁਗਲ ਸਾਮਰਾਜ ਨੇ ਐਸਾ ਇੱਕ ਆਰਡੀਨੈਂਸ ਜਾਰੀ ਕੀਤਾ ਹੋਇਆ ਸੀ ਕਿ ਕੋਈ ਵੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਸ਼ਸਤਰ ਨਹੀਂ ਪਹਿਨ ਸਕਦਾ, ਕੋਈ ਨਿਸ਼ਾਨ ਨਹੀਂ ਚਲਾ ਸਕਦਾ, ਕੋਈ ਆਪਣਾ ਫੈਸਲਾ ਨਹੀਂ ਕਰ ਸਕਦਾ, ਕੋਈ ਸ਼ਿਕਾਰ ਨਹੀਂ ਖੇਡ ਸਕਦਾ। ਸੋ ਐਸੇ ਆਰਡੀਨੈਂਸ ਜਾਰੀ ਕੀਤੇ ਗੁਲਾਮੀ ਦੀਆਂ ਜੰਜੀਰਾਂ, ਜੋ ਗੁਲਾਮੀ ਦੀਆਂ ਨਿਸ਼ਾਨੀਆਂ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸ਼ਸਤਰ ਇੱਕ ਨਹੀਂ ਦੋ ਪਹਿਨੇ, ਇਹ ਨਿਸ਼ਾਨ ਇੱਕ ਨਹੀਂ ਦੋ ਨਿਸ਼ਾਨ ਸਾਹਿਬ ਚਲਾਏ ਔਰ ਥੜਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਆਪ ਫੈਸਲੇ ਖੁਦ ਕੀਤੇ ਔਰ ਸ਼ਿਕਾਰ ਖੇਡਿਆ, ਘੋੜੇ ਦੀ ਸਵਾਰੀ ਕੀਤੀ ਔਰ ਸਿੱਖਾਂ ਨੂੰ ਘੋੜੇ ਸਵਾਰੀ ਕਰਨ ਦੀ ਪ੍ਰੇਰਨਾ ਦਿੱਤੀ, ਹੁਕਮ ਦਿੱਤਾ। ਸੋ ਐਸੇ ਸਤਿਗੁਰੂ ਜੀ ਮਹਾਬਲੀ ਯੋਧੇ ਮਹਾਰਾਜੇ ਪਾਤਸ਼ਾਹ ਨੇ ਸਾਨੂੰ ਇੱਕ ਐਸਾ ਸਿਧਾਂਤ ਦਿੱਤਾ ਹੈ। ਸਤਿਗੁਰੂ ਨੇ ਪਰਉਪਕਾਰ ਦੇ ਵੀ ਜੇ ਗੁਣ ਗਿਣੀਏ, ਗਵਾਲੀਅਰ ਦੇ ਕਿਲੇ ਵਿੱਚ ਬੰਦੀ ਛੋੜ ਦਿਵਸ ਮਹਾਰਾਜ ਪਾਤਸ਼ਾਹ ਨੇ 52 ਹਿੰਦੂ ਰਾਜਿਆਂ ਦੀ ਰਿਹਾਈ ਕਰਾਈ, ਕਿਉਂਕਿ ਰਿਹਾਈ ਤੇ ਸਤਿਗੁਰੂ ਦੇ ਕੱਲਿਆਂ ਦੀ ਹੋਈ ਸੀ। ਜਹਾਂਗੀਰ ਨੇ ਕੀਤੀ ਪੱਤਰ ਲਿਖਿਆ ਸੀ, ਪਰ ਸਤਿਗੁਰੂ ਨੇ ਮਨਾ ਕਰਤਾ ਵੀ ਜਿੰਨੇ ਸਾਂਗੀ ਸਾਥੀ ਜੋ ਦੂਜੇ ਨੇ ਉਹਨਾਂ ਨੂੰ ਨਹੀਂ ਛੱਡਿਆ ਜਾਏਗਾ, ਅਸੀਂ ਨਹੀਂ ਜਾਵਾਂਗੇ। ਇਹ ਸ਼ਾਇਦ ਦੁਨੀਆ ਇਤਿਹਾਸ ਵਿੱਚ ਪਹਿਲਾ ਮੌਕਾ ਹੋਏਗਾ, ਨਹੀਂ ਤਾਂ ਹਰ ਕੋਈ ਆਪਣੇ ਜਾਨ ਨੂੰ ਪਹਿਲਾਂ ਤਿਆਰ ਹੁੰਦਾ ਹੈ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਜੋ ਪੀੜ ਸੀ ਉਹਨਾਂ ਦੀ ਵੀ ਰਿਹਾਈ ਕਰਾਈ। ਉਹਨਾਂ ਨੇ ਪਰਉਪਕਾਰ ਗਿਣੇ ਨਹੀਂ ਜਾਂਦੇ। ਸਤਿਗੁਰੂ ਨੇ ਬਹੁਤ ਮਹਾਨ ਕਿਰਪਾ ਕੀਤੀ ਹੈ, ਸਾਡੇ ਤੇ ਪਰਉਪਕਾਰ ਕੀਤੇ ਨੇ। ਅੱਜ ਯਾਦ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ। ਸਮੂਹ ਪ੍ਰਬੰਧਕਾਂ ਧੰਨਵਾਦ। ਆ 2 ਮਿੰਟ ਆਪਾਂ ਸਿਮਰਨ ਕਰ ਲਈਏ, ਫਿਰ ਫਤਿਹ ਦੀ ਸਾਂਝ ਕਰਾਂਗੇ। ਸਤਨਾਮ ਵਾਹਿਗੁਰੂ, 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 ਵਾਹਿਗੁਰੂ, ਸਤਨਾਮ ਵਾਹਿਗੁਰੂ। ਪ੍ਰਬੰਧਕਾਂ ਜਨਾਂ ਦਾ, ਸਮੂਹ ਸੰਗਤਾਂ ਦਾ ਕੋਟਾਨਕੋਟ ਧੰਨ ਸਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਗਜਾਵੇ ਫਤਿਹ ਪਾਵੇ। ਸਤਿ ਸ੍ਰੀ ਅਕਾਲ। ਗੁਰੂ ਪਿਆਰ, 5 ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹਨ। ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਆਪਾਂ ਜਕਾਰਾ ਲਾਇਆ ਹੈ। ਗੁਰੂ ਪਿਆਰੇ ਸੰਤ ਸੋ ਨਿਹਾਲ। ਸੀਲ ਜਗਮੋਹਨ ਸਿੰਘ ਸੀਲ ਦੇ ਦੋ। 2 ਮਿੰਟ ਵਾਸਤੇ ਗੁਰਦੁਆਰਾ ਸੱਚਾ ਮਾਰਗ, ਉਹਨਾਂ ਦੇ ਮੁੱਖ ਸੇਵਾਦਾਰ ਸਰਦਾਰ ਹਰਸਿੰਦਰ ਸਿੰਘ ਸੰਧੂ ਉਹ ਵੀ ਪਹੁੰਚੇ ਹਨ। ਉਹਨਾਂ ਨੂੰ ਜੀ ਆਇਆਂ। 2 ਮਿੰਟ ਲਈ ਸੰਗਤਾਂ ਦੇ ਦਰਸ਼ਨ ਕਰਨਗੇ ਭਾਈ ਸਾਹਿਬ ਜੀ। ਜੋ ਵੀ ਸੰਗਤਾਂ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ, ਉਹਨਾਂ ਨੂੰ ਮੀਰੀ ਪੀਰੀ
ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਮੀਰੀ ਪੀਰੀ ਦੇਵ ਦੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਹੁਣ ਗੁਰੂ ਪਿਆਰੇ ਭਾਈ ਹਰਸਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸੱਚਾ ਮਾਰਗ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਟ ਹੋ ਗਿਆ ਪਰਮਸਕਾਰ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪ ਸਾਰੇ ਬਟਭਾਗੇ ਹੋ, ਇਸ ਭਾਗੇ ਸਮੇਂ ਤੇ ਆਪ ਪਹੁੰਚੇ ਹੋ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਨੇ ਕਿ ਸਾਨੂੰ ਆਪਣੇ ਹੱਕ ਲੈਣ ਵਾਸਤੇ ਦੋ ਤਲਵਾਰਾਂ ਪਹਿਰੀਆਂ, ਮੀਰੀ ਅਤੇ ਪੀਰੀ ਦੀ। ਉਹਨਾਂ ਨੇ, ਮੈਂ ਥੋੜੇ ਟਾਈਮ ਦੇ ਵਿੱਚ ਆਪ ਜੀ ਦੇ ਨਾਲ ਇੱਕ ਦੋ ਸ਼ਬਦ ਸਾਂਝੇ ਕਰਕੇ ਖਿਮਾ ਦਾ ਜਾਚਕ ਹੋਵਾਂਗਾ। ਤਿੰਨ ਗੱਲਾਂ ਸਾਨੂੰ ਸਮਝਾਈਆਂ। ਸਾਧ ਸੰਗਤ ਜੀ, ਅਸੀਂ ਯਾਦ ਰੱਖਣਾ ਕਿ ਜਿੱਥੇ ਅਨਿਆਂ ਹੁੰਦਾ ਹੈ ਉੱਥੇ ਜ਼ਰੂਰ ਆਪਣੀ ਆਵਾਜ਼ ਬੁਲੰਦ ਕਰਨੀ ਹੈ, ਤੇ ਜੇ ਕਿਸੇ ਨਿਹੱਥੇ ਉੱਪਰ ਜ਼ੁਲਮ ਹੁੰਦਾ ਹੈ ਤੇ ਉਸ ਦਾ ਵੀ ਟਾਕਰਾ ਕਰਨਾ ਹੈ। ਸਾਨੂੰ ਪਰਮਾਤਮਾ ਦੀ ਬਖਸ਼ੀ ਹੋਈ ਸ਼ਕਤੀ ਆਪਣੇ ਲਈ ਅਤੇ ਬੇਕਸੂਰੇ ਨੂੰ ਬਚਾਉਣ ਲਈ ਪੂਰੀ ਵਰਤਣੀ ਚਾਹੀਦੀ ਹੈ। ਤੀਸਰਾ, ਕਿਸੇ ਵੀ ਸਿੱਖ ਨੇ ਜਾਂ ਸਿੱਖ ਸੰਸਥਾ ਨੇ ਆਪਣੇ ਵਿੱਚ ਕਿਸੇ ਤਰ੍ਹਾਂ ਦੀ ਗਿਰਾਵਟ ਨਹੀਂ ਆਉਣ ਦੇਣੀ ਤੇ ਆਪਣੀ ਜਿੱਤ ਲਈ ਸਦਾ ਜੂਝਦੇ ਰਹਿਣਾ ਹੈ। ਗੁਰੂ ਸਾਹਿਬ ਨੇ ਸਾਡੇ ਉੱਪਰ ਬਖਸ਼ਿਸ਼ ਕੀਤੀ। 5 ਪਾਤਸ਼ਾਹਾਂ ਨੇ ਬੜੇ ਨਿਮਰਤਾ ਸਾਹਿਬ ਉਸ ਦਾ ਟਾਕਰਾ ਕੀਤਾ, ਪਰ ਗੁਰੂ ਸਾਹਿਬਾਂ ਨੂੰ ਫਿਰ ਸ਼ਮਸ਼ੀਰ ਚੱਕਣੀ ਪਈ। ਉਸ ਤੋਂ ਬਾਅਦ ਜਿਸ ਤਰ੍ਹਾਂ ਵੀ ਖਾਲਸੇ ਦਾ ਰੂਪ ਬਦਲਿਆ, 10ਵੇਂ ਗੁਰੂ ਸਾਹਿਬ ਨੇ ਜਾ ਕੇ ਖਾਲਸੇ ਨੂੰ ਸੰਪੂਰਨ ਕੀਤਾ ਤੇ ਉਹ ਅੱਜ ਖਾਲਸੇ ਦੇ ਰੂਪ ਵਿੱਚ ਸਾਰੀ ਦੁਨੀਆ ਦੇ ਵਿੱਚ ਉਹ ਖਾਲਸਾ ਵਸ ਰਿਹਾ ਹੈ। ਉਹ ਸਮਾਂ ਸੀ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ ਤੇ ਕਈ ਕਹਿੰਦੇ ਸਨ ਸਿੱਖ ਖਤਮ ਹੋ ਗਏ, ਮੁਗਲ ਰਾਜ ਕਹਿੰਦਾ ਸੀ, ਪਰ ਸਿੱਖ ਨਾ ਕਦੇ ਖਤਮ ਹੋਏ ਆ ਤੇ ਨਾ ਹੋਣਗੇ। ਗੁਰੂ ਦੀ ਬਖਸ਼ਿਸ਼ ਸਿੱਖਾਂ ਦੇ ਉੱਪਰ ਹੈ। ਗੁਰੂ ਸਾਹਿਬ ਨੇ ਆਪ ਖਾਲਸਾ ਤਿਆਰ ਕੀਤਾ ਹੈ। ਸਾਧ ਸੰਗਤ ਜੀ, ਬਹੁਤ ਹੋਰ ਬੁਲਾ ਰਹੇ ਹਨ, ਮੈਂ ਆਪ ਜੀ ਦਾ ਜ਼ਿਆਦਾ ਟਾਈਮ ਨਹੀਂ ਲੈਂਦਾ ਹੋਇਆ ਖਿਮਾ ਦਾ ਜਾਚਕ ਹਾਂ। ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪੇਸ਼ ਕਰਦੇ ਹਾਂ। ਗੁਰਦੁਆਰਾ ਸੱਚਾ ਮਾਰਗ ਆਵਣ ਵੱਲੋਂ, ਉੱਥੇ ਦੀਆਂ ਸੰਗਤਾਂ ਵੱਲੋਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਖਿਮਾ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੂੰ ਸਨਮਾਨਿਤ ਕਰਨਗੇ ਲਿੰਡਨ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਹਰੀ ਸਿੰਘ ਜੀ। ਬੋਲੇ ਸੋ ਨਿਹਾਲ। ਹੁਣ ਗੁਰੂ ਪਿਆਰੇ ਬਾਬਾ ਮਾਨ ਸਿੰਘ ਜੀ ਨਿਹੰਗ ਸਿੰਘ ਮੜੀਆਂ ਵਾਲੇ ਬਟਾਲਾ ਆਪ ਜੀ ਨੂੰ ਕੀਰਤਨ ਦੇ ਨਾਲ ਜੋੜਨਗੇ। ਉਪਰੰਤ ਆਪਾਂ ਅਰਦਾਸ ਕਰਕੇ ਬਾਹਰ ਫਲੋਟ ਦੇ ਕੋਲ ਮਹਾਰਾਜ ਦਾ ਸਰੂਪ ਲਿਜਾਵਾਂਗੇ। ਨਗਰ ਕੀਰਤਨ ਦੀ ਆਰੰਭਤਾ ਹੋਵੇਗੀ। ਹੁਣ ਬਾਬਾ ਜੀ ਨੂੰ ਬੇਨਤੀ ਹੈ ਕਿ ਕੀਰਤਨ ਦੀ ਆਰੰਭਤਾ ਕਰਨ। ਅੱਜ ਦੀ ਜੋ ਦੇਗ ਦੀਆਂ ਸੇਵਾਵਾਂ ਹੋ ਰਹੀਆਂ ਹਨ, ਇੱਕ ਪਰਿਵਾਰ ਵੱਲੋਂ ਹੋ ਰਹੀਆਂ ਹਨ ਔਰ ਇਹ ਗੁਪਤ ਸੇਵਾਵਾਂ ਮਹਾਰਾਜ ਲੈ ਰਹੇ ਹਨ। ਮਹਾਰਾਜ ਕਿਰਪਾ ਕਰਨ, ਪਰਿਵਾਰ ਨੂੰ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ ਕੇ ਨਵਾਜਣ ਔਰ ਸੰਗਤ ਨੂੰ ਖੁਸ਼ੀ ਹੋਵੇਗੀ। ਜੋ ਆਪਾਂ ਰੈਂਟਨ ਗੁਰੂ ਘਰ ਦੇ ਫਰੰਟ ਦੇ ਉੱਤੇ ਪੌਂਡ ਬਣਿਆ ਹੋਇਆ ਹੈ, ਉਸ ਨੂੰ ਕਵਰ ਕਰਨ ਦਾ ਪਰਮਿਟ ਮਿਲ ਚੁੱਕਾ ਹੈ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਭਾਈ ਆਪ ਅੱਗੇ ਹੋ ਕੇ
ਇਹਨਾਂ ਕਾਰਜਾਂ ਨੂੰ ਨੇਪਰੇ ਚਾੜਨਾ, ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ। ਆਓ ਹੁਣ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 तुहीं काली तुहीं तुहीं तेग आरती तुहीं निशाने जीत की तुहीं जग भी लखी जंगल खालसा आए दीदार लगो ने सुन के सद माही दा सुन के सद माहीदा में ही पानी खाओ मतों ने जब हमरे दर्शन को जब हमरे दर्शन को आओ बन सुचे तन शस्त्र सजाओ बन सुचे तन शस्त्र सजाओ कमर कसा कर दे हो दिखाई हमारी खुशी होवे अधिकार हमारी खुशी होवे अधिकार आनंद गुण निधान गुरु गरीब नवाज गुरु गरीब नवाज आए दीदार लगो ने आए दीदार लगो ने लखी जंगल खालसा
लखी जंगल खालसा आए दीदार लगो ने, आए दीदार लगो ने, लखी जंगल खालसा, लखी जंगल खालसा, लखी जंगल खालसा, लखी जंगल खालसा, आए दीदार लगो ने, लखी जंगल खालसा, आए दीदार लगो ने, लखी जंगल खालसा, आए दीदार लगो ने, आए दीदार लगो ने, लखी जंगल खालसा, लखी जंगल खालसा। सुन के सद माही दा में ही पानी आओ मतों ने, सुन के सद माही दा में ही पानी आओ मतों ने, में ही पानी खाओ मतों ने, में ही पानी खाओ मतों ने, आए दीदार लगो ने, आए दीदार लगो ने, लखी जंगल खालसा, 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 आए दीदार लगो ने, लखी जंगल खालसा, आए दीदार लगो ने, लखी जंगल खालसा, आए दीदार लगो ने, आए दीदार लगो ने, लखी जंगल खालसा, आए दीदार लगो ने, आए दीदार लगो ने, लखी जंगल खालसा, लखी जंगल खालसा। किसै नाल न रलिया काई, कोई शौक प्यो ने, किसै नाल न रलिया काई, कोई शौक प्यो ने, कोई शौक गया फिराक मिलिया मित माही, ताही शुक्र की तो ने, ताही शुक्र की तो ने, आए दीदार लगो ने, आए दीदार लगो ने, दीदार लगो ने, आए दीदार लगो ने, आए दीदार लगो ने, आए दीदार लगो ने,
लखी जंगल खालसा, लखी जंगल खालसा। छत्रधारी छतरी पत शैल रूप चेतना, छत्रधारी छतरी पत शैल रूप चेतना। छौणी कर छाया पर छतरी पत गाई है, छौणी कर छाया पर छतरी पत गाई है। विश्वनाथ विश्व पर वेदनाथ बालका, विश्वनाथ विश्व पर वेदनाथ बालका। बाजीगर बान तारी बंधन बताई है, बाजीगर बान तारी बंधन बताई है। राजन के राजा महाराजन के महाराजा, राजन के राजा महाराजन के महाराजा। ऐसो राज छोड़े और दूजा कौन ध्याई है, ऐसो राज छोड़े और दूजा कौन ध्याई। ऐसो राज छोड़े और दूजा कौन ध्याई है, ऐसो राज छोड़े और दूजा कौन। न्योली कर्म तुदा तारी विद्या तार ब्रह्मचारी, न्योली कर्म तुदा तारी विद्या तार ब्रह्मचारी। ध्यान को लगावे नेक ध्यान होना पाई है, ध्यान को लगावे नेक ध्यान होना, ध्यान को लगावे नेक ध्यान होना पाई है, ध्यान को ध्यान होना पाई है। आए दीदार लगो ने, आए दीदार लगो ने। लखी जंगल खालसा, लखी जंगल खालसा, लखी जंगल खालसा, लखी जंगल खालसा। आए दीदार लगो ने, लखी जंगल खालसा। आए दीदार लगो ने, लखी जंगल खालसा। आए दीदार लगो ने, आए दीदार लगो ने। लखी जंगल खालसा, लखी जंगल खालसा, लखी जंगल खालसा। वाहिगुरु फतेह सतगुरु की जगत स्यों बलाओ, फतेह सतगुरु की जगत स्यों बलाओ। फतेह सतगुरु की जगत स्यों बलाओ। सबन को शब्द वाहे, सबन को शब्द वाहे, सबन को, सबन को शब्द वाहे, वाहे देर डाऊं। फतेह सतगुरु की जगत स्यों बलाऊं। फतेह सतगुरु की जगत स्यों बलाऊं। तीसर परवेसा, तीसर परवेसा। करो खालसा पंथ तीसर परवेसा, तीसर परवेसा। जग सिंह जो
जोदे तरै नीर पेसा जगह सिंह जोदे जगह सिंह जोदे तरै नीर पेसा फतेह सतगुरु की जगत स्यों बलाऊं फतेह सतगुरु की जगत स्यों बलाऊं वाहिगुरु 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 जी। राम कली महला तीजा आनंद एक ओंकार सतगुर प्रसाद आनंद पाया मेरी माए सतगुरु मैं पाया सतगुर ता पाया सहज सेती मन वजिया वदा राग रतन परवार परियां शब्द गावण आई शब्दो ता गावो हरि केरा मन कहे नानक आनंद होआ सतगुरु मैं पाया हे मन मेरे तू सदा रहो हर नाल रहो तू मन मेरे दुख सब अंगीकारो करे तेरा कारज सब सवार सबना गला समरथ स्वामी सो क्यों मनो कह नानक मन मेरे साहेबा क्या नहीं करते रह करता तेरा जिस दे सो पावे नाम मन वसावे नाम जिनका मन वसया वाजे शब्द कने कह नानक क्या नहीं करते रह साचा नाम मेरा आधारो साच नाम आधार मेरा जिन भुखा सब कर शांत सुख मन आए वसया जिन इच्छा सब सदा कुर्बान कीता गुर विटो जिस दियां ए वड्याइयां कह नानक शब्द तरो प्यारो साचा नाम मेरा वाजे पंच शब्द तत घर सुभागा शब्द वाजे कला जित करता हरिया पंच दूत तद काल कंटक मारिया तुर करम पाया तुर जिनको से नाम हर कह लागे कह नानक तै सुख हुआ तित कर अनहदवाल आनंद सुनो वड भागियो सकल मनोरथ पूरे पार ब्रह्म प्रभ उतरे सकल वसू दुख रोग संताप करे सुनी सच्ची बाणी पूरे गुर ते जान सुनते पुनीत कहते पवित्र सतगुर रया पर पूरे बिनवंत नानक गुर वाजे अनहद तूरे सलोक पवन गुरु पानी पिता माता धरत दिवस रात दोए दाई दाया खेल सगल चंगियाइया बुरियाइया वाचै धर्म दूर कर्मी आपो अपनी के नेड़े के जिन्नी नाम ते आया गए मसकत का नानक ते मुख खेती छुट्टी ना जिन्नी नाम ते आया गए मसकत नानक ते मुख उज्जले खेती छुट्टी ना वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह गज के जकारा जावे निहाल हो जावे फतेह पावे सत श्री अकाल ठाकुर तुम